ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਦਾ ਬਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਸਾਡੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਦਸੰਬਰ 2025 3 ਪੋਹ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫਮ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਾਊਥ ਬਿੰਡ ਇੰਡੀਆਨਾ ਤੋਂ ਸਰਦਾਰ ਭੋਲਾ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੋਲਾ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਜਿਸ ਤਰ੍ਹਾਂ ਕਿ ਸ਼ਹੀਦੀ ਪੰਦੜਵਾੜੇ ਦਾ ਜਿਹੜਾ ਆਗਾਜ਼ ਹੈ ਉਹ ਹੋ ਚੁੱਕਾ ਹੈ ਔਰ ਇਹ ਵਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ 350ਵਾਂ ਵਰਾ ਵੀ ਹੈ। ਸੋ ਇਸ ਯਾਦ ਵਿੱਚ ਸਾਰਾ ਵਰਾ ਸ਼ਹੀਦੀ ਸਮਾਗਮ ਚੱਲਨੇ ਹਨ। ਸੋ ਅਮਰੀਕਾ ਦੀ ਯੂਟਾ ਸਟੇਟ ਤੋਂ ਬਾਅਦ ਹੁਣ ਨਿਊਯਾਰਕ ਸਟੇਟ ਅਸੈਂਬਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਦਿਨ ਨੂੰ ਹਿਊਮਨ ਰਾਈਟ ਐਂਡ ਰਿਲੀਜੀਅਸ ਫਰੀडम ਡੇ ਵਜੋਂ ਮਾਨਤਾ ਦਿੰਦਿਆਂ ਪ੍ਰੋਕਲਾਮੇਸ਼ਨ ਜਾਰੀ ਕੀਤੀ ਗਈ ਹੈ ਔਰ ਇਸ ਸੰਬੰਧੀ ਇਨੀਸ਼ੀਏਟਿਵ ਅਸੈਂਬਲੀ ਮੈਂਬਰ ਜੈਸਿਕਾ ਗੁੰਜਾਲੇਸ ਅਤੇ ਰੋਮਕਿਨ ਵੱਲੋਂ ਲਿਆ ਗਿਆ ਹੈ। ਸੋ ਇਸ ਜਿਹੜੀ ਪ੍ਰਾਪਤੀ ਲਈ ਵਰਲਡ ਸਿੱਖ ਪਾਰਲੀਮੈਂਟ ਅਤੇ ਨਿਊਯਾਰਕ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਡਾਕਟਰ ਸਾਹਿਬ ਕੋਲ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਦਸੰਬਰ ਮਹੀਨੇ ਦੇ ਚੜ੍ਹਦਿਆਂ ਹੀ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਵੀ ਮੰਗ ਲਈ ਸੀ ਕਿ ਇਹ ਪੀਰੀਅਡ ਥੋੜਾ ਟਰੈਵਲ ਦਾ ਵੀ ਹੋਏਗਾ। ਅੱਛਾ। ਸਾਡੇ ਸਾਹਮਣੇ ਮਨਸ਼ਾ ਅਗਲੇ ਵਰੇ ਦੇ ਵਿੱਚ ਟੀਵੀ 84 ਨੂੰ ਅਸੀਂ ਫਾਈਨੈਂਸ਼ੀਅਲ ਸਿਕਿਉਰਿਟੀ ਦੇ ਨਾਲ ਰਨ ਕਰ ਸਕੀਏ ਉਸ ਦੇ ਲਈ ਥੋੜਾ ਬਹੁਤ ਫੰਡ ਰੇਜ਼ਿੰਗ ਔਰ ਦੂਸਰੇ ਦਾ ਐਫਰਟ ਵੀ ਹੈ ਜਿਸ ਦੇ ਲਈ ਪ੍ਰੋਗਰਾਮ ਦੇ ਵਿੱਚ ਉਸ ਕਿਸਮ ਦੀ ਰੈਗੂਲਰਿਟੀ ਨਹੀਂ ਹੈ। ਅੱਛਾ। ਹਾਲਾਂ ਅਸੀਂ ਪਿਛਲੇ ਹਫਤੇ ਦੱਸਿਆ ਸੀ ਕਿ ਅਸੀਂ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਾ ਸਾਹਿਬ ਵੈਸਟਮਿਨਿਸਟਰ ਆਪਣੇ ਆਪ ਦੇ ਵਿੱਚ ਇੱਕ ਸੁਬਰਬ ਹੈ। ਸਰੀ ਤੋਂ ਇਲਾਵਾ ਇਹ ਟਾਊਨ ਹੈ ਔਰ ਗੁਰਦੁਆਰਾ ਸੁਖ ਸਾਗਰ ਜਿਹੜਾ ਲਗਭਗ ਜਦੋਂ ਅਸੀਂ ਸੰਤ ਤੇਜਾ ਸਿੰਘ ਜਿਨ੍ਹਾਂ ਦੇ ਵਿਜ਼ਨ ਸਦਕਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਰੌਸ ਸਟਰੀਟ ਪਹਿਲਾ ਗੁਰਦੁਆਰਾ ਹੋਂਦ 'ਚ ਆਇਆ। ਫਿਰ ਇਹ ਵੀ ਜਿਹੜਾ ਵੈਸਟਮਿਨਿਸਟਰ ਹੈ ਇਹ ਖਾਲਸਾ ਦੀਵਾਨ ਸੁਸਾਇਟੀ ਦੇ ਥੱਲੇ ਹੀ ਕਿਉਂਕਿ ਉਹਨਾਂ ਦਾ ਇਹ ਡ੍ਰੀਮ ਸੀ ਕਿ ਭਵਿੱਖ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਬਣਨ ਉਹਨਾਂ ਦੇ ਨਾਲ ਸਿਰਫ ਟਾਊਨ ਦਾ ਨਾਂ ਲਿਖਿਆ ਜਾਏ ਖਾਲਸਾ ਦੀਵਾਨ ਸੁਸਾਇਟੀ ਹੀ ਹੋਏ ਔਰ ਇਹ 20ਵੀਂ ਸਦੀ ਦੀ ਬਿਗਨਿੰਗ 'ਚ ਇਸੇ ਹੀ ਵਜ੍ਹਾ ਕਰਕੇ ਜਿਹੜਾ ਅਮਰੀਕਾ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਸਟਾਕਟਨ ਉਸ ਦਾ ਅਸੀਂ ਜਦੋਂ ਨਾਂ ਵੀ ਦੇਖਦੇ ਹਾਂ ਤੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੈ। ਸੋ ਇਹ ਗੁਰਦੁਆਰਾ ਵੈਸਟਮਿਨਿਸਟਰ ਬੜੇ ਪੁਰਾਣੇ ਸਦੀ ਪੁਰਾਣੇ ਉਸ ਸਾਰੀ ਯਾਦ ਨੂੰ ਹੀ ਸਮਰਪਿਤ ਹੈ ਖਾਲਸਾ ਦੀਵਾਨ ਸੁਸਾਇਟੀ ਦੇ ਨਾਲ ਔਰ ਮੈਂ ਵੀ ਲਗਭਗ ਹਾਲਾਂ ਸਰੀ ਦੇ ਵੱਡੇ ਨਗਰ ਕੀਰਤਨਾਂ 'ਚ ਸ਼ਮੂਲੀਅਤ ਰਹੀ ਹੈ ਔਰ ਦੂਸਰੇ ਵੀ ਗੁਰਦੁਆਰਾ ਸਾਹਿਬਾਨ ਦੇ ਨਾਲ ਰਿਹਾ ਲੇਕਿਨ ਇਹ ਲਗਭਗ ਮੇਰਾ ਖਿਆਲ ਹੈ ਵੀ 30 ਸਾਲ ਬਾਅਦ ਹੀ
ਗੁਰਦੁਆਰਾ ਵੈਸਟਮਿਨਿਸਟਰ ਜਿਹੜਾ ਮੁੱਢਲੇ ਤੌਰ ਦੇ ਉੱਤੇ ਜਿਹੜਾ ਬਹੁਤ ਛੋਟਾ ਜਿਹਾ ਗੁਰਦੁਆਰਾ ਸੀ, ਮੈਨੂੰ ਯਾਦ ਹੈ ਜਦੋਂ 90s ਦੇ ਵਿੱਚ ਮੈਂ ਗਿਆ। ਔਰ ਇਸ ਵਾਰ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਹੀ ਦਸੰਬਰ ਦੇ ਦੂਸਰੇ ਹਫਤੇ ਖਾਲਿਸਤਾਨ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਸਮੂਹ ਸ਼ਹੀਦਾਂ ਦੇ, ਹਾਲਾਂਕਿ ਜਿਹੜੇ ਪਰਿਵਾਰ ਰਲ ਕੇ ਅਖੰਡ ਪਾਠ ਸਾਹਿਬ ਰਖਾਉਂਦੇ ਨੇ ਜਾਂ ਖਰਚੇ ਦਾ ਪ੍ਰਬੰਧ ਕਰਦੇ ਨੇ, ਉਹਨਾਂ ਦੇ ਆਪਣੇ ਪਰਿਵਾਰਾਂ ਦੇ ਜੀ ਸ਼ਹੀਦ ਹੋਏ ਨੇ, ਲੇਕਿਨ ਉਹਨਾਂ ਦਾ ਇਹ ਸੰਕਲਪ ਹੈ, ਉਹਨਾਂ ਦਾ ਇਹ ਸੁਝਾਅ ਹੁੰਦਾ ਹੈ ਕਿ ਭਾਈ ਅਸੀਂ ਸਾਡੇ ਆਪਣੇ ਪਿਆਰੇ ਪਰਿਵਾਰਜਨ ਉਸ ਰਸਤੇ ਦੇ ਉੱਤੇ ਗਏ ਜਿਹੜਾ ਕੌਮੀ ਘਰ ਖਾਲਿਸਤਾਨ ਦਾ ਰਸਤਾ ਹੈ, ਔਰ ਇਸ ਲਈ ਉਹਨਾਂ ਦਾ ਕੋਈ ਸਟੇਟਸ ਜਾਂ ਰੁਤਬਾ ਵੱਖਰਾ ਨਹੀਂ ਹੈ ਉਹਨਾਂ ਸਾਰਿਆਂ ਨਾਲੋਂ ਜਿਹੜੇ ਕੋਈ ਨਹਿਰ ਦੇ ਪੁਲ ਤੇ, ਕੋਈ ਡਰੇਨ ਤੇ, ਕੋਈ ਬੀਆਬਾਨ ਦੇ ਵਿੱਚ, ਕੋਈ ਵੈਸੇ ਦਰਿਆਵਾਂ ਦੇ ਹਵਾਲੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਰ ਦਿੱਤੇ ਗਏ। ਸੋ ਉਹਨਾਂ ਵੱਲੋਂ ਹਰ ਸਾਲ ਇਹ ਦਿਨ ਖਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸੰਬਰ ਦੇ ਦੂਸਰੇ ਹਫਤੇ ਦੇ ਵਿੱਚ ਹੁੰਦਾ ਹੈ। ਇਸ ਵਾਰ ਉਹਨਾਂ ਦੀ ਗੁਜ਼ਾਰਿਸ਼ ਦੇ ਉੱਤੇ ਅਸੀਂ ਵੀ ਸ਼ਮੂਲੀਅਤ ਕੀਤੀ ਔਰ ਬਹੁਤ ਖੁਸ਼ੀ ਹੋਈ ਕਿ ਇੱਕ ਤਾਂ ਗੁਰਦੁਆਰਾ ਸਾਹਿਬ ਜਿਵੇਂ ਪਤਾ ਲੱਗਾ ਕਿ ਭਾਈ ਉੱਥੇ ਪੰਥਕ ਵਿਚਾਰਧਾਰਾ ਵਾਲੇ ਔਰ ਕੋਈ ਰੌਲਾ ਟਕਰਾਅ ਨਹੀਂ ਹੈ। ਹੁਣ ਬਾਕੀ ਗੁਰਦੁਆਰੇ ਜਿਹੜੇ ਅਸੀਂ ਦੇਖਦੇ ਹਾਂ ਜਿੱਥੇ ਖਾਲਿਸਤਾਨ ਦੀ ਗੱਲ ਹੁੰਦੀ ਹੈ ਉੱਥੇ ਕੁਛ ਨਾ ਕੁਛ ਚੱਲ ਰਿਹਾ ਹੁੰਦਾ ਨੈਗੇਟਿਵ ਵੀ। ਔਰ ਦੂਸਰਾ ਬੜੀ ਵਿਸ਼ਾਲ ਇਮਾਰਤ, ਬਹੁਤ ਸਾਰੇ ਉਹਨਾਂ ਦੇ ਜਿਹੜੇ ਗੁਰਮਤ ਨਾਲ ਸੰਬੰਧਿਤ ਪ੍ਰੋਗਰਾਮ, ਕੀਰਤਨ ਸੰਬੰਧੀ ਕੈਂਪਾਂ ਨਾਲ ਰਿਲੇਟਡ ਔਰ ਗੁਰਮਤ ਸਮਾਗਮ ਔਰ ਪੰਜਾਬੀ ਔਰ ਦੂਸਰਾ ਬਹੁਤ ਹਿਊਜ ਜਿਹੜਾ ਉਹਨਾਂ ਦਾ ਸਾਰਾ ਪ੍ਰਬੰਧਕੀ ਢਾਂਚਾ ਹੈ। ਔਰ ਜਿਵੇਂ ਇੱਕ ਮੇਰੇ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਵੀ ਹੁੰਦਾ ਹਰ ਵਾਰ ਕਿ ਬਹੁਤ ਸਾਰੇ ਵੀਰ ਜਿਹੜੇ ਕੋਈ 30 35 ਸਾਲ ਤੋਂ ਵੀ ਕਦੇ ਨਹੀਂ ਸੀ ਮਿਲੇ, ਜਦੋਂ ਹੀ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਗੁਰਦੁਆਰਾ ਵੈਸਟਮਿਨਿਸਟਰ ਜਿਹੜਾ ਆ ਰਹੇ ਤਾਂ ਉਹ ਧਾ ਕੇ ਪਹੁੰਚੇ। ਸੰਗਤ ਦੀ ਹਾਜ਼ਰੀ ਵੀ ਮੁਕੰਮਲ ਸੀ ਔਰ ਬੜੇ ਪਿਆਰ ਦੇ ਨਾਲ ਜਿਹੜਾ ਇਸ ਸਮਾਗਮ ਨੂੰ ਮਨਾਇਆ ਗਿਆ। ਦਰਸ਼ਕ ਨਾਲ ਦੀ ਨਾਲ ਪਿਕਚਰਸ ਵੀ ਦੇਖ ਸਕਦੇ ਨੇ। ਔਰ ਕੱਲ ਦਾ ਪ੍ਰੋਗਰਾਮ ਕਿਉਂਕਿ ਪਰਸੋਂ ਅਸੀਂ ਫਲਾਈ ਕੀਤਾ, ਫਲਾਈਟਸ ਕਿਉਂਕਿ ਹੌਲੀਡੇ ਸੀਜ਼ਨ ਚੱਲ ਰਿਹਾ, ਬਹੁਤ ਖੱਜਲ ਖਰਾਬੀ ਹੈ। ਡਾਇਰੈਕਟ ਫਲਾਈਟਸ ਵੀ ਜਿਹੜੀਆਂ ਨੇ ਕਈ ਘੰਟੇ ਲੇਟ, ਨਹੀਂ ਤਾਂ ਲਗੇਜ ਤੁਹਾਡਾ ਨਹੀਂ ਪਹੁੰਚਦਾ। ਲੇਕਿਨ ਕੱਲ ਦੇ ਪ੍ਰੋਗਰਾਮ 'ਚ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਿਹੜੀ ਸਾਡੀ ਲਗਭਗ 1.25 ਘੰਟੇ ਦੀ ਪ੍ਰੈਜੈਂਟੇਸ਼ਨ ਸੀ ਉਹ ਸੰਗਤ ਤੱਕ ਪਹੁੰਚੇ ਔਰ ਉਹ ਪਹੁੰਚਾਈ ਵੀ ਗਈ। ਕੱਲ ਇਸ ਸਲੋਟ ਦੇ ਵਿੱਚ ਉਹੀ ਪ੍ਰੋਗਰਾਮ ਚੱਲਿਆ ਔਰ ਬਹੁਤ ਸਾਰੇ ਕਮੈਂਟ ਔਰ ਕਾਲਾਂ ਇਸ ਦੇ ਉੱਤੇ ਨੇ ਕਿਉਂਕਿ ਦੇਖੋ ਗੱਲਾਂ ਤਾਂ ਉਹੀ ਹੁੰਦੀਆਂ ਨੇ ਉਸ ਮੌਕੇ ਦੇ ਨਾਲ ਜੋੜ ਕੇ, ਪਰ ਕਈ ਵਾਰ ਜਿੱਥੇ ਤੁਹਾਡੇ ਸਾਹਮਣੇ ਬੈਠੀ ਰਿਸੈਪਟਿਵ ਆਡੀਅנס ਹੁੰਦੀ ਹੈ ਔਰ ਤੁਹਾਡੇ ਆਪਣੇ ਮਨ ਦੇ ਵਲਵਲੇ, ਕਿਉਂਕਿ ਮਨ ਦਾ ਤਾਂ ਹਾਲ ਹੀ ਹੁੰਦਾ ਨਾ ਵੀ ਜਿਸ ਪ੍ਰਥਾਏ ਅਸੀਂ ਬਾਣੀ 'ਚ ਪੜ੍ਹਦੇ ਹਾਂ ਕਿ ਕਬ ਹੂੰ ਜੀੜਾ ਊਬ ਚੜ੍ਹਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਤੁਹਾਡੀ ਆਪਣੀ ਮਨ ਦੀ ਸਥਿਤੀ ਔਰ ਆਡੀਅנס, ਗੁਰੂ ਦੀ ਹਜ਼ੂਰੀ ਔਰ ਜਿਹੜੇ ਦਿਨ ਚੱਲ ਰਹੇ ਨੇ, ਜਿਵੇਂ ਆਲਰੇਡੀ ਹਾਲਾਂਕਿ ਇਹ ਕੋਈ ਪੁਰਾਤਨ ਮਰਿਆਦਾ ਦਾ ਤਾਂ ਨਹੀਂ ਸੀ ਚੱਲ ਰਿਹਾ, ਲੇਕਿਨ ਇੱਕ ਬੜਾ ਚੰਗਾ ਰੁਝਾਨ, ਕਈ ਵਾਰੀ ਜਿਹੜੇ ਨਵੇਂ ਰੁਝਾਨ ਵੀ ਪੈਦਾ ਹੁੰਦੇ ਨੇ, ਜਿਉਂ ਹੀ ਪਹਿਲੀ ਪੋਹ ਦੀ ਸ਼ੁਰੂਆਤ ਹੁੰਦੀ ਹੈ ਔਰ ਖ਼ਾਸ ਤੌਰ 'ਤੇ ਇਸ ਦਾ ਇਨੀਸ਼ੀਏਟਿਵ ਗੁਰਦੁਆਰਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰੀ ਦੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 ਨੂੰ ਇਸ ਸਰਹੰਦ ਨੂੰ ਫਤਿਹ ਕਰਕੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਇਹ ਝੰਡਾ ਗੱਡਣਾ ਔਰ ਇਹ ਜਿਹੜੇ ਦਿਨ, ਹਾਲਾਂਕਿ ਮੈਂ ਜਦੋਂ ਮੈਂਸ਼ਨ ਵੀ ਕਰਦਾ ਜਾਂ ਮੇਰੀਆਂ ਮਨ ਦੀਆਂ ਅੱਖਾਂ ਸਾਹਮਣੇ, ਇਹ ਤਾਂ ਪਿਛਲੇ ਲਗਭਗ 8 ਮਹੀਨੇ ਤੋਂ ਜੋ ਕੁਝ ਚੱਲ ਰਿਹਾ ਹੈ, ਅਨੰਦਪੁਰ ਸਾਹਿਬ ਦਾ ਘੇਰਾ 7-8 ਮਹੀਨੇ ਦਾ, ਕਿਵੇਂ ਹੌਲੀ ਅੰਦਰੋਂ ਰਾਸ਼ਨ ਪਾਣੀ ਦਾ ਮੁੱਕਣਾ, ਭੁੱਖ ਦਾ ਦੁੱਖ, ਕਿਸ ਹੱਦ ਤੱਕ ਜਿਹੜਾ ਹੈ ਉਹ ਭੁੱਖ ਹੈ ਕਿ ਭਾਈ ਈਵਨ ਇਹ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਪ੍ਰਸਾਦੀ ਹਾਥੀ ਜਿਹਦੀ ਗਿਫਟ ਰਾਜਾ ਰਤਨ ਰਾਏ ਨੇ ਅਸਾਮ ਤੋਂ ਲਿਆਂਦਾ, ਉਹ ਭੁੱਖ ਦੇ ਦਰਦ ਨਾਲ ਮਰ ਜਾਂਦਾ ਹੈ। ਹੌਲੀ ਅੰਦਰ ਜਿਹੜਾ ਉਹ ਮਾਸ ਲਟਕਣ ਤੱਕ ਵਾਲੀ ਸਿਚੁਏਸ਼ਨ ਆਉਂਦੀ ਹੈ। ਫਿਰ ਬਿਦਾਵੀਆਂ ਦੀ ਕਹਾਣੀ ਅਸੀਂ ਸੁਣਦੇ ਹਾਂ ਕਿ ਉਸ ਭੁੱਖ ਦੇ ਦੁੱਖੋਂ ਕਿਵੇਂ ਲਗਭਗ 40 ਸਿੱਖਾਂ ਦਾ ਜਥਾ ਭਾਈ ਮਹਾਨ ਸਿੰਘ ਦੀ ਅਗਵਾਈ ਦੇ ਵਿੱਚ ਗੁਰੂ ਸਾਹਿਬ ਨੂੰ ਬਦਾਵਾ ਲਿਖ ਦਿੰਦੇ ਨੇ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ, ਕਿਉਂਕਿ ਉਹ ਚਾਹੁੰਦੇ ਸੀ ਵੀ ਕਿਲ੍ਹਾ ਜੋ ਨਿਕਲਿਆ ਜਾਏ, ਖਾਲੀ ਕੀਤਾ ਜਾਏ।
ਔਰ ਉਹਨਾਂ ਸ਼ਹਾਦਤਾਂ ਦੇ ਨਾਲ ਫਿਰ ਇਹ ਜਦੋਂ ਅਸੀਂ ਸ਼ਹੀਦੀ ਪੰਦਰਵਾੜੇ ਦੀ ਗੱਲ ਕਰਦੇ ਹਾਂ ਔਰ ਇਸ ਦਾ ਹੁਣ ਤਾਂ ਪ੍ਰੋਪਰਲੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਆਗਾਜ਼ ਕੀਤਾ ਜਾਂਦਾ ਹੈ ਕਿ ਪੰਦਰਵਾੜੇ ਦੀ ਸ਼ੁਰੂਆਤ ਹੈ। ਆਲਰੇਡੀ ਪਹਿਲੀ ਪੋਹ ਵਾਲੇ ਦਿਨ ਹੀ ਭਾਈ ਹਰਪਾਲ ਸਿੰਘ ਜਿਹੜੇ ਮੁੱਖ ਕਥਾਵਾਚਕ ਵੀ ਨੇ ਔਰ ਸਾਡੇ ਫਤਿਹਗੜ੍ਹ ਸਾਹਿਬ ਸਾਡੇ TV 84 ਤੋਂ ਸਵੇਰੇ ਸ਼ਾਮ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਹੀ ਜਿਹੜਾ ਹੈ ਉਹ ਲਾਈਵ ਕੀਤਾ ਜਾਂਦਾ ਹੈ। ਸੋ ਉਹਨਾਂ ਨੇ ਬੜੇ ਵੈਰਾਗਮਈ ਅੰਦਾਜ਼ ਦੇ ਵਿੱਚ ਅਰਦਾਸ ਕੀਤੀ ਔਰ ਇਹ ਦਿਨ ਹੁਣ ਜਿਹੜੇ ਨੇ ਔਰ ਇਹ ਅੱਜ ਦਾ ਨਹੀਂ, ਇਸ ਇਲਾਕੇ ਦੇ ਵਿੱਚ ਹੁਣ ਤਾਂ ਸ਼ਹੀਦੀ ਜੋੜ ਮੇਲਾ ਲਫ਼ਜ਼ ਕਿਹਾ ਜਾਣ ਲੱਗਾ। ਇੱਕ ਜ਼ਮਾਨੇ 'ਚ ਇਸ ਨੂੰ ਸਭਾ ਕਿਹਾ ਜਾਂਦਾ ਸੀ ਕਿ ਭਾਈ ਸਭਾ ਲੱਗਣੀ ਔਰ ਇਲਾਕੇ ਦੇ ਲੋਕ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਮੰਜਿਆਂ ਤੇ ਨਹੀਂ ਸੌਂਦੇ, ਜ਼ਮੀਨ ਤੇ ਸੌਂਦੇ ਨੇ, ਬਹੁਤ ਘੱਟ ਖਾਂਦੇ ਨੇ ਔਰ ਆਪਣੇ ਬੱਚਿਆਂ ਨੂੰ ਵੀ ਇਹ ਸਾਰੇ ਜਿਹੜੇ ਸ਼ਹੀਦੀ ਸਾਕੇ ਨਾਲ ਸੰਬੰਧਿਤ ਸਾਖੀਆਂ ਇਹ ਸੁਣਾਉਣ ਦਾ ਰਿਹਾ ਹੁਣ, ਕਿਉਂਕਿ ਮੀਡੀਆ ਨੇ ਇੰਟਰਨੈਸ਼ਨਲਾਈਜ਼ ਕਰ ਦਿੱਤਾ ਹੈ। ਸਿੱਖ ਦੁਨੀਆ ਭਰ 'ਚ ਬੈਠੇ ਨੇ ਹੁਣ ਅੱਡ-ਅੱਡ TV ਚੈਨਲਾਂ ਰਾਹੀਂ, ਅੱਡ-ਅੱਡ ਹੋਰ ਮੁਕਾਮਾਂ ਰਾਹੀਂ ਇਹ ਪੂਰਾ ਸ਼ਹੀਦੀ ਪੰਦਰਵਾੜਾ ਇੰਟਰਨੈਸ਼ਨਲ ਈਵੈਂਟ ਬਣ ਗਿਆ, ਬਹੁਤ ਵੱਡੇ ਇਕੱਠ ਔਰ ਉਹੀ ਰਾਹ, ਕਿਉਂਕਿ ਜਿੱਥੋਂ ਜਦੋਂ 10ਵੇਂ ਪਾਤਸ਼ਾਹ ਫਾਈਨਲੀ 22 ਤਾਰ ਦੇ ਪਹਾੜੀ ਰਾਜਿਆਂ ਵੱਲੋਂ ਉਹਨਾਂ ਦੇ ਬ੍ਰਾਹਮਣ ਜਿਹੜੇ ਗਾਵਾਂ ਦੇ ਉੱਤੇ ਆਟੇ ਦੀਆਂ ਗਊਆਂ ਬਣਾ ਕੇ ਲਿਆ ਕੇ ਸਹੁੰ ਚੁੱਕਦੇ ਨੇ, ਔਰੰਗਜ਼ੇਬ ਵੱਲੋਂ ਉਹ ਕੁਰਾਨ ਮਜੀਦ ਦੀ ਕਿਤਾਬ ਦੀ ਜਿਲਦ ਦੇ ਉੱਤੇ ਖੁਦ ਖਾਧੀ ਗਈ ਸਹੁੰ, ਜਿਸ ਦਾ ਜ਼ਿਕਰ ਗੁਰੂ ਸਾਹਿਬ ਨੇ ਬਾਦ ਜ਼ਫਰਨਾਮੇ ਦੇ ਵਿੱਚ ਵੀ ਕੀਤਾ ਕਿ ਤੁਸੀਂ ਕਿਲ੍ਹਾ ਖਾਲੀ ਕਰ ਦਿਓ ਔਰ ਤੁਸੀਂ ਜਿੱਧਰ ਚਾਹੋ ਜਾ ਸਕਦੇ ਹੋ। ਪਰ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਹਾਲਾਂ ਉਹਨਾਂ ਨੇ ਆਪਣੇ ਸਿੱਖਾਂ ਨੂੰ ਪਰਖ ਕਰਕੇ ਵੀ ਦਿਖਾਇਆ ਸੀ ਕਿ ਭਾਈ ਇਹ ਸਹੁੰਆਂ ਝੂਠੀਆਂ ਖਾਣ ਵਾਲੇ ਨੇ। ਲੇਕਿਨ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਅਸੀਂ ਬਹੁਤ ਜ਼ਿਆਦਾ ਇੱਕ ਮੁਸੀਬਤ ਦਾ ਸ਼ਿਕਾਰ ਹੁੰਦੇ ਹਾਂ ਤਾਂ ਉਦੋਂ ਕਈ ਵਾਰ ਪਤਾ ਵੀ ਜਦੋਂ ਲੱਗ ਰਿਹਾ ਹੋਏ ਵੀ ਧੋਖਾ ਹੋਣਾ, ਫਿਰ ਵੀ ਮੰਨਣ ਨੂੰ ਜਿਹੜਾ ਜੀ ਕਰਦਾ ਹੁੰਦਾ। ਔਰ ਜਿਉਂ ਹੀ ਸਰਸਾ ਦੇ ਕੰਢੇ 10ਵੇਂ ਪਾਤਸ਼ਾਹ ਪਹੁੰਚਦੇ ਨੇ, ਕਿਵੇਂ ਪਰਿਵਾਰ ਵਿਛੋੜਾ ਹੁੰਦਾ, ਕਿਵੇਂ ਪਹਾੜੀ ਰਾਜੇ ਔਰ ਮੁਗਲਿਆ ਫੌਜ ਸਾਰੀਆਂ ਸਹੁੰਆਂ ਭੁੱਲ ਕੇ ਹਮਲਾ ਕਰਦੀ ਹੈ, ਕਿਵੇਂ ਮਾਤਾਵਾਂ ਆਪਣੇ ਜਿਹੜੇ ਨੇ ਉਹ ਮਾਤਾ ਗੁਜਰੀ ਔਰ ਛੋਟੇ ਸਾਹਿਬਜ਼ਾਦੇ ਉਹ ਗੰਗੂ ਰਾਹੀਂ ਕਿਵੇਂ ਵਿਛੜਦੇ ਨੇ ਔਰ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ ਆਪਣੇ ਬਾਕੀ ਜਥੇ ਦੇ ਨਾਲ 10ਵੇਂ ਪਾਤਸ਼ਾਹ ਦੇ ਨਾਲ ਔਰ ਪੰਜ ਪਿਆਰੇ ਜਿਹੜੇ ਨੇ ਉਹ ਸਰਸਾ ਪਾਰ ਕਰਕੇ ਉਹ ਇੱਕ ਲੰਬਾ ਸਫ਼ਰ ਹੈ, ਲੰਬੀ ਦਾਸਤਾਨ ਜਿਹੜੀ ਸਫ਼ਰੇ ਸ਼ਹਾਦਤ ਹੈ। ਇਹ ਸੱਚਮੁੱਚ ਸਫ਼ਰੇ ਸ਼ਹਾਦਤ ਜੇ ਅਸੀਂ ਇਹਨਾਂ 15 ਦਿਨਾਂ ਦੇ ਵਾਕਿਆਤ ਨੂੰ ਹੀ ਆਪਣੇ ਮਨ ਦੀਆਂ ਨਜ਼ਰਾਂ ਸਾਹਮਣੇ ਲਿਆਈਏ ਤੇ ਸਾਡੇ ਬੱਚੇ ਬੱਚੀਆਂ ਨੂੰ ਵੀ ਅਸੀਂ ਆਪਣਿਆਂ ਨੂੰ ਇਹ ਸਬਕ ਯਾਦ ਕਰਵਾਈਏ ਕਿ ਇਹ ਕਿੰਨਾ ਵੱਡਾ ਜਿਹੜਾ ਇਹ ਕੁਰਬਾਨੀਆਂ ਭਰਿਆ ਜਿਹੜਾ ਇਹ ਸਾਰਾ ਪੰਦਰਵਾੜਾ ਹੈ। ਤੇ ਫਿਰ ਕੋਈ ਇਹ ਨਹੀਂ ਹੋਏਗਾ ਵੀ ਕਿਸੇ ਬੱਚੇ ਬੱਚੀ ਨੂੰ ਆਪਣੇ ਸਿੱਖ ਹੋਣ ਤੇ ਫਖਰ ਨਹੀਂ ਹੋਏਗਾ ਜਾਂ ਕੋਈ ਆਪਣੇ ਕਦੇ ਧਰਮ ਨੂੰ ਤਲਾਂਜਲੀ ਦੇਗਾ ਜਾਂ ਉਸ ਦੇ ਸਾਹਮਣੇ ਜਿਹੜਾ ਕੋਈ ਹੋਰ ਦੁਨੀਆ ਦੀ ਜਿਹੜੀ ਕੋਈ ਵੀ ਪ੍ਰਲੋਭਨ ਵਾਲੀ ਚੀਜ਼ ਉਸ ਨੂੰ ਆਪਣੇ ਸਿੱਖੀ ਸਿਦਕ ਤੋਂ ਡੁਲਾ ਸਕੇਗੀ। ਸੋ ਅਸੀਂ ਵੀ ਇਸ ਅਰਦਾਸ ਦੇ ਨਾਲ ਜਿਹੜੀ ਉੱਥੋਂ ਹੋਈ ਇਹ ਸਾਰੇ ਪੰਦਰਵਾੜੇ ਦਾ ਹਿੱਸਾ ਹੈ। ਜਿਉਂ-ਜਿਉਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੇ ਬਾਰੇ ਗੱਲਬਾਤ ਹੋਏਗੀ। ਸੋ ਮੁੱਖ ਤੌਰ ਦੇ ਉੱਤੇ ਇਹ ਸਾਰੇ ਹੀ ਦਿਨ ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਆਲਰੇਡੀ ਅਸੀਂ ਇਸ ਤੋਂ ਪਿਛਲੇ ਹਫਤੇ ਜਿੱਥੇ ਯੂਨੀਵਰਸਿਟੀ ਆਫ ਵਿੰਡਜ਼ਰ ਦੇ ਵਿੱਚ ਪੂਰਾ ਹੋਲ ਡੇ ਜਿਹੜੀ ਹੈ ਪੰਥਕ ਕਾਨਫਰੰਸ ਔਰ ਸੈਮੀਨਾਰ ਸੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਔਰ ਸਾਡੇ ਇੱਕ ਦਿਨ ਦੇ ਪ੍ਰੋਗਰਾਮ 'ਚੋਂ 3 ਘੰਟੇ ਦਾ ਪ੍ਰੋਗਰਾਮ ਵੀ ਅਸੀਂ ਵਿਊਅਰਸ ਤੱਕ ਲਿਆਂਦਾ। ਜਿਹੜਾ ਦੂਸਰਾ ਪਾਰਟ ਸੈਗਮੈਂਟ ਹੈ ਉਸ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਟੈਲੀਕਾਸਟ ਕਰਾਂਗੇ। ਔਰ ਇਹ ਵੀ ਇੱਕ ਪੋਜ਼ਿਟਿਵ ਪ੍ਰਾਪਤੀਆਂ ਨੇ ਕਿ ਜਿੱਥੇ ਇੱਕ ਪਾਸੇ ਟ੍ਰੈਜਡੀਜ਼ ਨੇ, ਟ੍ਰੈਜਡੀਜ਼ ਅਸੀਂ ਕੈਨੇਡਾ ਦੇ ਹਵਾਲੇ ਨਾਲ ਖਾਸ ਤੌਰ ਤੇ ਕਿਉਂਕਿ ਜਿਸ ਦਿਨ ਐਤਵਾਰ ਦਾ ਦੀਵਾਨ ਸੀ ਉਸੇ ਦਿਨ ਸ਼ਾਮ ਨੂੰ 2 ਵਜੇ ਤੋਂ 5 ਵਜੇ ਤੱਕ ਵੱਡੇ ਟਾਊਨ ਹਾਲ ਦੇ ਵਿੱਚ ਜੋ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਫਰੌਤੀਆਂ ਔਰ ਮਰਡਰਸ ਔਰ ਦੂਸਰਾ ਸਿਲਸਿਲਾ ਜਿਹੜਾ ਅਮਿਤ ਸ਼ਾਹ ਦੀ ਅਗਵਾਈ ਥੱਲੇ ਚੱਲ ਰਿਹਾ ਉਸ ਨੂੰ ਲੈ ਕੇ ਪਹਿਲਾਂ ਬਹੁਤ ਵੱਡਾ ਇਕੱਠ ਬਰੈਂਪਟਨ ਦੇ ਵਿੱਚ ਹੋਇਆ ਜਿਹਦੇ 'ਚ ਇਲੈਕਟਡ ਰਿਪਰੈਜ਼ੈਂਟੇਟਿਵ
ਉਹਨਾਂ ਦੀ ਪੀਲ ਪੁਲਿਸ ਔਰ ਬ੍ਰੈਂਪਟਨ ਦੇ ਮੇਅਰ ਔਰ ਦੂਸਰਿਆਂ ਨੇ ਸ਼ਮੂਲੀਅਤ ਕੀਤੀ ਔਰ ਸਰੀ ਦੇ ਵਿੱਚ ਵੀ ਜਿਹੜਾ ਇਹ ਇਕੱਠ ਰੱਖਿਆ ਗਿਆ ਸੀ ਸੰਡੇ, ਬਹੁਤ ਵੱਡੀ ਗਿਣਤੀ ਦੇ ਵਿੱਚ ਨੁਮਾਇੰਦੇ ਆਏ ਔਰ ਉਸ ਦੀ ਕਾਰਵਾਈ ਵੀ ਮੀਡੀਆ ਦੇ ਵਿੱਚ ਆਈ ਹੈ। ਔਰ ਹੁਣੇ ਈਵਨ ਇਹ ਸਾਰੇ ਦੇ ਦੌਰਾਨ ਜਿਹੜੀ ਅਮਰੀਕਨ ਔਰ ਕੈਨੇਡੀਅਨ ਏਜੰਸੀਆਂ ਜਦੋਂ ਸਿਰ ਜੋੜ ਕੇ ਆਪਸ 'ਚ ਇਨਫੋਰਮੇਸ਼ਨ ਸਾਂਝੀਆਂ ਕਰ ਰਹੀਆਂ ਨੇ ਤੇ ਇਹ ਵੀ ਸਾਹਮਣੇ ਆ ਰਿਹਾ ਕਿ ਕਿਵੇਂ ਇਹ ਦੋਵੇਂ ਪਾਸੇ ਜਿਹੜਾ ਜਿਵੇਂ ਇੱਕ ਉਹਨਾਂ ਨੇ ਬੰਦੇ ਨੂੰ ਅਮਰੀਕਾ 'ਚ ਕੈਲੀਫੋਰਨੀਆ 'ਚ ਫੜਿਆ ਔਰ ਉਸ ਬਾਰੇ ਆਂਦਾ ਹੈ ਕਿ ਵੀ ਉਹ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਤੇ ਧਮਕੀ ਕੈਨੇਡਾ 'ਚ ਦੇ ਕੇ ਜਿਹੜਾ ਫਰੋਤੀਆਂ ਇਕੱਠੀਆਂ ਕਰ ਰਿਹਾ, ਉਹਦੀ ਆਈਡੀ ਔਰ ਦੂਜੇ ਤੋਂ ਉਹਨੂੰ ਫੜ ਲਿਆ ਅਮਰੀਕਾ ਵਾਲਿਆਂ ਨੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕੋਈ ਦਿਨ ਐਸਾ ਨਹੀਂ ਹੈ ਜਿੱਦਨ ਕੋਈ ਸ਼ੂਟਿੰਗ ਨਾ ਹੋਏ ਜਾਂ ਕੋਈ ਯੰਗ ਮੈਨ ਦਾ ਮਰਡਰ ਨਾ ਹੋਏ ਔਰ ਇਹ ਸਾਰੇ ਦੇ ਚੱਲਦਿਆਂ ਇੱਕ ਔਰ ਮੈਂ ਇਹ ਮਹਿਸੂਸ ਵੀ ਕੀਤਾ ਆਪਣੀ ਇਸ ਕੈਨੇਡਾ ਫੇਰੀ ਵੇਲੇ ਕਿ ਜਿਹੜੇ ਥੋੜ੍ਹੇ ਬਹੁਤ ਵੀ ਵੈਲ ਆਫ ਨੇ, ਥੋੜ੍ਹੇ ਬਹੁਤ ਆਪਣੀਆਂ ਜਿਨ੍ਹਾਂ ਦੇ ਕਾਰੋਬਾਰ ਨੇ, ਉਹ ਇੱਕ ਖੌਫ ਦੇ ਵਿੱਚ ਨੇ ਕਿਉਂਕਿ ਅਨਫੋਰਚੂਨੇਟ ਪਾਰਟ ਇਹ ਹੈ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੇ ਇਨਵੋਲਵ ਵੀ ਨੇ ਉਹਨਾਂ ਦੇ ਵਿੱਚ ਮੈਜੋਰਿਟੀ ਆਪਣੇ ਹੀ ਬੱਚੇ ਨੇ। ਬਿਲਕੁਲ। ਔਰ ਪੰਜਾਬ ਦੇ ਰਹਿਣ ਵਾਲੇ ਨੌਜਵਾਨ ਹੀ, ਹਾਲਾਂਕਿ ਇਹ ਵੀ ਸਾਹਮਣੇ ਆਇਆ ਵੀ ਜਿਵੇਂ ਜਿਹੜੇ ਹਿੰਦੂ ਦੋ ਫੜੇ ਗਏ ਨੇ ਉਹਨਾਂ ਨੇ ਸਿੱਖ ਨਾਂ ਰੱਖੇ ਹੋਏ ਨੇ, ਲੇਕਿਨ ਕੋਈ ਵੀ ਹੋਏ ਪੰਜਾਬ ਹਰਿਆਣਾ ਰੀਜਨ ਦੇ ਨਾਲ ਸੰਬੰਧਿਤ ਹੀ ਬਹੁਤ ਸਾਰੇ ਔਰ ਬਿਠਾਇਆ ਉਸ ਨੂੰ ਬਿਸ਼ਨੋਈ ਗੈਂਗ ਨੂੰ ਜਿਵੇਂ ਸਾਬਰਮਤੀ 'ਚ ਹੈ ਔਰ ਈਵਨ ਹੋਮ ਮਿਨਿਸਟਰੀ ਨੇ ਅਗੇਨ ਉਹਨੂੰ ਇੰਨੀ ਵੱਡੀ ਸੁਰੱਖਿਆ ਦਿੱਤੀ ਹੈ ਕਿ ਕੋਈ ਉਹਦੇ ਨੂੰ ਕਿਤੇ ਜਿਹੜੀ ਹੈ ਕਿਸੇ ਹੋਰ ਸੂਬੇ ਦੀ ਪੁਲਿਸ ਪੁੱਛਗਿੱਛ ਵੀ ਨਹੀਂ ਕਰ ਸਕਦੀ। ਔਰ ਇਸੇ ਦੌਰ ਦੇ ਚੱਲਦਿਆਂ ਅਸੀਂ ਪੰਜਾਬ ਦੇ ਵਿੱਚ ਅਗੇਨ ਦੇਖਦੇ ਹਾਂ ਕਿ ਕਿਵੇਂ ਇੱਕ ਕਬੱਡੀ ਪ੍ਰਮੋਟਰ ਬਲਾਚੌਰੀਆ ਨੂੰ ਜਿਹੜਾ ਹੈ ਉਹ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਔਰ ਹਿੰਸਾ ਇੰਨੀ ਕਾਮਨ ਹੋ ਗਈ ਹੈ ਔਰ ਇਹ ਮਰਡਰ ਔਰ ਫਰੌਤੀ ਔਰ ਇੰਨਾ ਸਾਰਾ ਔਰ ਕੈਨੇਡਾ ਦੇ ਹਵਾਲੇ ਨਾਲ ਖਾਸ ਤੌਰ ਤੇ ਜਿਵੇਂ ਇੰਡੀਅਨ ਏਜੰਸੀਆਂ ਦੀ ਘੁਸਪੈਠ ਹੈ, ਲੇਕਿਨ ਕੈਨੇਡਾ ਗਵਰਨਮੈਂਟ ਜਿਹੜੀ ਹੈ ਉਹ ਭਾਰਤ ਦੇ ਨਾਲ ਵਪਾਰ ਕਰਨ, ਟ੍ਰੇਡ ਕਰਨ ਔਰ ਸਬੰਧ ਸੁਧਾਰਨ ਤੇ ਲੱਗੀ ਹੋਈ ਹੈ ਔਰ ਇਸ ਦੇ ਲਈ ਬੜਾ ਜ਼ਰੂਰੀ ਹੈ ਕਿ ਕੈਨੇਡੀਅਨ ਸਿੱਖ ਜਿਸ ਅੰਦਾਜ਼ ਦੇ ਵਿੱਚ ਲੌਬੀ ਕਰ ਰਹੇ ਨੇ ਔਰ ਅਫਸੋਸ ਇਸ ਗੱਲ ਦਾ ਹੈ ਵੀ ਜਿਹੜੇ ਅਸੀਂ ਤਾਂ ਹਮੇਸ਼ਾ ਮਾਣ ਨਾਲ ਕਹਿੰਦੇ ਆ ਜੀ ਸਾਡੇ 20 ਜਾਂ 22 MP ਕੈਨੇਡਾ 'ਚ ਨੇ, ਉਹ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਮਿੱਟੀ ਦੇ ਮਾਧੋ ਨੇ। ਇਹ ਫਰਜ਼ ਬਣਦਾ ਹੈ ਕਿ ਵੀ ਉਹ ਲੀਡ ਕਰਨ ਵਿਦਿਨ ਪਾਰਟੀ। ਜੇ ਪਾਰਟੀ ਦੇ ਇੱਕ ਤਬਕੇ ਨੂੰ ਭਾਵੇਂ ਉਹ ਉਹਨਾਂ ਦੀਆਂ ਕੁਝ ਵਪਾਰਕ ਮਜਬੂਰੀਆਂ ਵੀ ਬਣ ਗਈਆਂ ਜਿਵੇਂ ਟਰੰਪ ਨੇ ਛਿਟਕ ਕੇ ਕੈਨੇਡਾ ਨੂੰ ਸੁੱਟਿਆ, ਲੇਕਿਨ ਜੇ ਕੈਨੇਡੀਅਨ ਸਿਟੀਜ਼ਨ ਦੀ ਸੇਫਟੀ ਸਿਕਿਉਰਿਟੀ ਨਹੀਂ ਹੈ ਤੇ ਤੁਸੀਂ ਕਿਸ ਕਿਸਮ ਦੀ ਡੈਮੋਕ੍ਰੇਸੀ ਔਰ ਕਿਸੇ ਵੀ ਸਿਸਟਮ ਦਾ ਪਹਿਲਾ ਪਾਰਟ ਤਾਂ ਆਪਣੇ ਨਾਗਰਿਕਾਂ ਨੂੰ ਜਿਹੜੀ ਹੈ ਸੇਫਟੀ ਸਿਕਿਉਰਿਟੀ ਪ੍ਰੋਵਾਈਡ ਕਰਨਾ। ਸੋ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਚੰਗਾ ਐਫਰਟ ਹੈ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ, ਵਰਲਡ ਸਿੱਖ ਆਰਗੇਨਾਈਜੇਸ਼ਨ, ਸਿੱਖ ਫੈਡਰੇਸ਼ਨ, ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਾਉਂਸਲ, ਇਹਨਾਂ ਸਾਰਿਆਂ ਦੇ ਐਫਰਟ ਦੇ ਨਾਲ ਹੀ ਜਿਹੜਾ ਇਹ ਹੀਅਰਿੰਗ ਹੋਈ। ਪਰ ਇਸ ਦੇ ਉੱਤੇ ਲਗਾਤਾਰਤਾ ਨਾਲ ਦਬਾਅ ਬਣਾਉਣ ਦੀ ਲੋੜ ਹੈ, ਅਦਰਵਾਈਜ਼ ਭਾਰਤੀ ਏਜੰਸੀਆਂ ਨੇ ਅਮਰੀਕਾ ਕੈਨੇਡਾ ਨੂੰ ਵੀ ਬਿਲਕੁਲ ਉਹ ਬਿਹਾਰ ਸੂਬੇ ਵਾਂਗ ਹੀ ਉਹ ਡੀਲ ਕਰ ਰਹੇ ਨੇ ਔਰ ਸਿੱਖ ਹੀ ਮੁੱਖ ਤੌਰ ਦੇ ਉੱਤੇ ਇਹਨਾਂ ਦੇ ਨਿਸ਼ਾਨੇ ਤੇ ਨੇ। ਜਿਹੜੀਆਂ ਜਦੋਂ ਅਸੀਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, ਬਹੁਤ ਚੰਗੀ ਗੱਲ ਹੈ ਜਿਵੇਂ ਯੂਟਾ ਸਟੇਟ ਨੇ ਪਿਛਲੇ ਦਿਨਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰੈਕਗਨਾਈਜ਼ ਕਰਦੇ ਹਾਂ, ਉਹਨਾਂ ਨੂੰ ਇੱਕ ਸ਼ੀਲਡ ਆਫ ਹਿਊਮਨ ਰਾਈਟਸ, ਇੱਕ ਸੱਚਮੁੱਚ ਧਰਮ ਦੀ ਚਾਦਰ ਜਦੋਂ ਅਸੀਂ ਕਹਿੰਦੇ ਹਾਂ, ਜਿਸ ਪ੍ਰਥਾਏ ਕਵੀ ਸੈਨਾਪਤੀ ਨੇ ਗੁਰਸੋਭਾ ਦੇ ਵਿੱਚ ਕਿਹਾ ਸੀ, ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਸੋ ਉਸ ਲਾਈਨ ਦੇ ਉੱਤੇ ਯੂਟਾ ਨੇ ਤਾਂ ਪ੍ਰੋਪਰ ਪ੍ਰੋਕਲੇਮੇਸ਼ਨ ਉਹਨਾਂ ਦੀ ਉਸ ਲੈਵਲ ਦੇ ਉੱਤੇ ਹੋਈ। ਨਿਊਯਾਰਕ ਸਟੇਟ ਅਸੈਂਬਲੀ ਦੀਆਂ ਦੋ ਜਿਹੜੀ ਖਾਸ ਤੌਰ ਦੇ ਉੱਤੇ ਅਸੈਂਬਲੀਮੈਨ ਨੇ, ਅਸੈਂਬਲੀ ਵੂਮਨ ਵੀ ਅਸੀਂ ਕਹਿ ਸਕਦੇ ਹਾਂ, ਦੋਨੋਂ ਹੀ ਯੂਜ਼ ਹੋ ਜਾਂਦੇ ਹਨ, ਜੈਸਿਕਾ ਗੋਂਜ਼ਾਲੇਜ਼ ਤੇ ਰੌਨ ਕਿਮ, ਇਹਨਾਂ ਨੇ ਐਫਰਟ ਕਰਕੇ ਨਿਊਯਾਰਕ ਸਟੇਟ ਅਸੈਂਬਲੀ ਦੇ ਵਿੱਚ ਵੀ ਜਿਹੜੀ ਹੈ ਇਹ ਪ੍ਰੋਕਲੇਮੇਸ਼ਨ ਇਹਨਾਂ ਦੋਵਾਂ ਵੱਲੋਂ ਜਿਹੜੀ ਜਾਰੀ ਕੀਤੀ ਗਈ, ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ, ਉਹਨਾਂ ਦੀ ਮਾਰਟੀਰਡਮ ਨੂੰ 350 ਸਾਲਾ ਰੈਕਗਨਾਈਜ਼ ਕੀਤਾ ਕਿ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ। ਔਰ ਇਹਦੇ ਲਈ ਜਿਹੜੀ ਪ੍ਰੋਕਲੇਮੇਸ਼ਨ ਹੈ ਉਸ ਨੂੰ ਵੀ ਅਸੀਂ ਸਾਂਝਾ ਕਰਾਂਗੇ। ਪਰ ਇਸ ਦੇ ਲਈ ਵਰਲਡ ਸਿੱਖ ਪਾਰਲੀਮੈਂਟ ਨੇ ਲੋਕਲ ਗੁਰਦੁਆਰਿਆਂ ਦੇ ਸਹਿਯੋਗ ਨਾਲ ਇੱਕ ਸਮਾਗਮ
ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ ਦੇ ਵਿੱਚ ਰੱਖਿਆ। ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ। ਔਰ ਇਸ ਮੌਕੇ ਦੇ ਉੱਤੇ ਉਹਨਾਂ ਨੇ ਪ੍ਰੋਕਲੇਮੇਸ਼ਨ ਜਾਰੀ ਕੀਤੀ ਔਰ ਫਿਰ ਈਵਨ ਸਟੇਟ ਅਸੈਂਬਲੀ ਦੇ ਵਿੱਚ ਵੀ ਇਹਦੀ ਕਾਪੀ ਜਿਹੜੀ ਹੈ ਸਿੱਖ ਨੁਮਾਇੰਦਿਆਂ ਨੂੰ ਦਿੱਤੀ ਗਈ। ਔਰ ਇਸ ਦੇ ਲਈ ਜਿਹੜਾ ਐਫਰਟ ਹੈ ਉਹ ਜ਼ਾਹਰ ਹੈ ਵਰਲਡ ਸਿੱਖ ਪਾਰਲੀਮੈਂਟ ਭਾਈ ਹਿੰਮਤ ਸਿੰਘ ਜਿਹੜੇ ਹਿੰਮਤ ਕਰਦੇ ਨੇ ਪੂਰੀ, ਔਰ ਉਹਨਾਂ ਦੇ ਨਾਲ ਇਸ ਦੇ ਲਈ ਇਸ ਜਿਨ੍ਹਾਂ ਨੇ ਸ਼ਲਾਘਾ ਕੀਤੀ ਹੈ ਉਹਦੇ 'ਚ ਡਾਕਟਰ ਪ੍ਰਿਤਪਾਲ ਸਿੰਘ ਸਿੱਖ ਕਾਕਸ ਕਮੇਟੀ, ਸਰ ਗੁਰਦੇਵ ਸਿੰਘ ਕੰਗ, ਦਵਿੰਦਰ ਸਿੰਘ ਬੋਪਾ ਰਾਏ, ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ, ਔਰ ਸਰ ਜਸਵੰਤ ਸਿੰਘ ਹੋਠੀ ਜਿਹੜੇ AGPC ਦੇ ਪ੍ਰਧਾਨ ਨੇ, ਸਰਦਾਰ ਭਗਤ ਸਿੰਘ ਡੇਕਾਵਾਲਾ, ਸਰਦਾਰ ਜਗਰਾਜ ਸਿੰਘ ਨਿਊ ਜਰਸੀ, ਸਰ ਸੁਰਜੀਤ ਸਿੰਘ ਕੁਲਾਰ, ਹਰਮਿੰਦਰ ਸਿੰਘ ਆਲੂਵਾਲੀਆ ਵਰਲਡ ਸਿੱਖ ਪਾਰਲੀਮੈਂਟ, ਸਰਦਾਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਸਰ ਬੂਟਾ ਸਿੰਘ ਖੜੌਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਗੁਰਮੇਲ ਸਿੰਘ, ਇਹ ਸਾਰਿਆਂ ਨੂੰ ਉਹਨਾਂ ਨੇ ਕ੍ਰੈਡਿਟ ਦਿੱਤਾ ਹੈ। ਔਰ ਇਸ ਪ੍ਰੋਕਲੇਮੇਸ਼ਨ ਦੇ ਵਿੱਚ ਬੜੀ ਕਲੀਅਰਲੀ ਜਿੱਥੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਜਿਹੜਾ ਟ੍ਰਿਬਿਊਟ ਦਿੱਤੀ ਗਈ ਹੈ, ਔਰ ਇਹ ਆਪਣੇ ਆਪ ਦੇ ਵਿੱਚ ਇਹਦੀ ਅਹਿਮੀਅਤ ਹੈ ਕਿਉਂਕਿ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਜਿਹੜੇ ਭਾਰਤ ਦੇ ਵਿੱਚ ਸਮਾਗਮ ਹੋਏ ਉਹਦਾ ਨੈਰੇਟਿਵ ਹਿੰਦੂ ਤਵੀਆਂ ਨੇ ਕੰਟਰੋਲ ਕੀਤਾ ਔਰ ਬਹੁਤ ਸਾਰੇ ਸਿੱਖ ਪ੍ਰਚਾਰਕ ਔਰ ਸੰਸਥਾਵਾਂ ਵੀ ਹਿੰਦ ਦੀ ਚਾਦਰ ਦੇ ਥੱਲੇ ਉਹ ਹਿੰਦੂਆਂ ਦੇ ਰਾਖੇ ਦੇ ਤੌਰ ਤੇ ਪ੍ਰੈਜ਼ੈਂਟ ਕਰਨ 'ਚ ਰਹੇ। ਔਰ ਇਸ 'ਚ ਉਹਨਾਂ ਨੇ ਜਿਹੜੀ ਪ੍ਰੋਕਲੇਮੇਸ਼ਨ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਪੰਜਾਬ 'ਚ ਗੁਰੂ ਨਾਨਕ ਪਾਤਸ਼ਾਹ ਵੱਲੋਂ 15ਵੀਂ ਸਦੀ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਔਰ ਜਿਸ ਦੇ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਸ ਦੇ ਫਾਲੋਅਰ ਨੇ। 30 ਮਿਲੀਅਨ ਜਿਹੜੇ ਨੇ, ਇਸ ਦਾ ਜ਼ਿਕਰ ਹੈ ਕਿ ਦੁਨੀਆ ਭਰ ਦੇ ਵਿੱਚ 30 ਮਿਲੀਅਨ ਫਾਲੋਅਰ ਨੇ, ਅਮਰੀਕਾ ਦੇ ਵਿੱਚ 1 ਮਿਲੀਅਨ 10 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਨੇ। ਫਿਰ ਹੈ ਕਿ ਵੇਅਰ ਐਜ਼ ਏ ਚੈਂਪੀਅਨ ਆਫ ਰਿਲੀਜੀਅਸ freedom for all, Guru Tegh Bahadur Sahib confronted the Mughal Emperor Aurangzeb against the forced religious conversion of Hindus to Islam, an act for which his life was taken in 1675 AD in Delhi, India. He is fondly remembered as Dharm di Chadar or shield of the religions for his ultimate sacrifice. कि उन्होंने ਜਿਹੜਾ ਉਹ ਜ਼ੁਲਮ ਦੇ ਸਾਹਮਣੇ ਚੁੱਕੇ ਨਹੀਂ, ਆਪਣੀ ਸ਼ਹਾਦਤ ਦਿੱਤੀ। ਔਰ ਫਿਰ ਜਿਹੜਾ ਵੇਅਰ ਐਜ਼ ਗੁਰੂ ਤੇਗ ਬਹਾਦਰ ਗੇਵ ਦਾ ਸੁਪਰੀਮ ਸੈਕਰੀਫਾਈਸ ਟੂ ਪ੍ਰੋਟੈਕਟ ਰਿਲੀਜਨ ਵਿਚ ਵਾਸ ਨਾਟ ਈਵਨ ਹਿਜ਼ ਓਨ। ਔਰ ਜਿਵੇਂ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਜਨਾਊ ਜਬਰੀ ਨਹੀਂ ਪਾਉਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦਾ ਹੱਥ ਫੜਿਆ ਵੀ ਇਹ ਜਬਰੀ ਨਹੀਂ ਲਾਉਣਾ ਹੈ। ਔਰ ਉਹਨਾਂ ਇਹੀ ਇਸ ਪ੍ਰੋਕਲਾਮੇਸ਼ਨ ਦੇ ਵਿੱਚ ਵੀ ਹੈ ਕਿ ਵੀ ਇਹ ਜਿਹੜਾ ਉਸ ਧਰਮ ਨੂੰ ਡਿਫੈਂਡ ਕੀਤਾ ਜਿਹੜਾ ਉਹਨਾਂ ਦਾ ਆਪਣਾ ਨਹੀਂ ਸੀ, ਤਾਂ ਕਿ ਟੂ ਡਿਫੈਂਡ ਦਾ ਰਾਈਟ ਆਫ ਇੰਡੀਵਿਜੂਅਲਸ ਟੂ ਪ੍ਰੈਕਟਿਸ देयर ਓਨ ਫੇਥ ਐਂਡ ਫॉर ਬੇਸਿਕ ਹਿਊਮਨ ਰਾਈਟਸ। ਫਿਰ ਨਿਊਯਾਰਕ ਸਿੱਖ ਕਮਿਊਨਿਟੀ which traces its origin to the state of Punjab in India first immigrated to our nation more than a century ago, ਲਗਭਗ 100 ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਸਿੱਖ ਆਏ। and these remarkable citizens have played a vital role in the growth and vitality of the empire state and have enriched their neighborhoods through their commitment to social tolerance। ਕਿ ਸਿੱਖ ਕੌਮ ਨੇ ਇਸ empire state ਨਿਊਯਾਰਕ ਦਾ ਇਨਸਿਗਨੀਆ ਉਸ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ, ਸੋਸ਼ਲ ਟੋਲਰੈਂਸ ਔਰ ਬਾਕੀ ਮਦਦ 'ਚ ਵੀ। ਵੇਅਰ ਐਜ਼ ਦਾ ਲੈਜਿਸਲੇਚਰਸ ਰੈਕਗਨਾਈਜ਼ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਐਂਡ 350th ਐਨੀਵਰਸਰੀ of the martyrdom day of Guru Tegh Bahadur and encourage all New Yorkers to participate fittingly in its observance। Now thereby it ਫਿਰ ਉਹਨਾਂ ਨੇ ਡਿਕਲੇਅਰ ਕੀਤਾ ਵੀ ਇਹ ਦਿਨ ਜਿਹੜਾ ਹੈ ਇਹ ਹਿਊਮਨ ਰਾਈਟਸ ਐਂਡ ਰਿਲੀਜੀਅਸ ਫਰੀडम ਡੇ ਹੈ। ਔਰ ਅਸੀਂ ਜਿੱਥੇ ਸਮੂਹ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਨੇ ਇਸ ਲਈ ਐਫਰਟ ਕੀਤਾ, ਭਾਈ ਹਿੰਮਤ ਸਿੰਘ, ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਸਿੱਖ ਕਾਕਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੇ ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦੇ ਮਤੇ ਜਿੱਥੇ ਜਿੱਥੇ ਸਿੱਖ ਰਹਿੰਦੇ ਨੇ ਅਮਰੀਕਾ ਦੀਆਂ ਆਲਮੋਸਟ ਹੁਣ ਸਾਰੀਆਂ ਸਟੇਟਾਂ 'ਚ ਹੀ ਨੇ। ਔਰ ਇਹਨੂੰ ਇੱਕ ਰੋਲ ਮਾਡਲ ਮੰਨਦੇ ਆ ਇਸ ਡਾਕੂਮੈਂਟ ਨੂੰ, ਕਿਉਂਕਿ ਯੂਟਾ ਦੇ ਵਿੱਚ ਹੋਇਆ, ਨਿਊਯਾਰਕ 'ਚ 2 ਅਸੈਂਬਲੀ ਵੂਮਨ ਲਿਆਈਆਂ ਨੇ ਸਾਹਮਣੇ। ਇਸ ਨੂੰ ਹਰ ਥਾਂ ਦੇ ਉੱਤੇ ਜਿਹੜਾ ਹੈ ਉਹ ਪ੍ਰੈਜ਼ੈਂਟ ਕੀਤਾ ਜਾਣਾ ਚਾਹੀਦਾ ਤਾਂ ਕਿ ਇਹ ਪਤਾ ਹੋਏ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ
ਕੁੱਲ ਸ੍ਰਿਸ਼ਟੀ ਕੁੱਲ ਕਾਇਨਾਤ ਦੇ ਲਈ, ਜਿਸ ਨੂੰ ਅਗੇਨ ਸੈਨਾਪਤੀ ਨੇ ਜਿਹੜੇ ਲਫ਼ਜ਼ ਕਹੇ, ਪ੍ਰਗਟ ਪਏ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜੋ ਸੰਗਤ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਾਸ਼ਿੰਗਟਨ ਡੀਸੀ ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ ਟੀਵੀ 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ 10 ਵੰਨ ਦਾ ਹਿੱਸਾ ਪਾਓ ਜੀ। ਟੀਵੀ 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ। ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 54 ਸਾਲ ਪਹਿਲਾਂ ਭਾਰਤ ਨੇ ਫੌਜੀ ਤਾਕਤ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ 2 ਹਿੱਸਿਆਂ ਵਿੱਚ ਵੰਡ ਕੇ ਬੰਗਲਾਦੇਸ਼ ਦਾ ਨਵਾਂ ਜਿਹੜਾ ਉਹ ਮੁਲਕ ਹੋਂਦ ਵਿੱਚ ਲਿਆਂਦਾ ਸੀ ਔਰ ਭਾਰਤ ਵੱਲੋਂ 16 ਦਸੰਬਰ ਦਾ ਦਿਨ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੋ ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ 54 ਸਾਲ ਪਹਿਲਾਂ ਬਾਅਦ ਉਹੀ ਜਿਹੜਾ ਬੰਗਲਾਦੇਸ਼ ਭਾਰਤ ਦੇ ਵਿਰੁੱਧ ਡਟਿਆ ਹੋਇਆ ਹੈ। ਬੰਗਲਾਦੇਸ਼ ਦੇ ਯੂਥ ਲੀਡਰਾਂ ਵੱਲੋਂ ਭਾਰਤ ਨੂੰ ਸਿੱਧੀ ਧਮਕੀ ਦਿੱਤੀ ਜਾ ਰਹੀ ਹੈ ਕਿ ਜੇ ਭਾਰਤ ਨੇ ਬੰਗਲਾਦੇਸ਼ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਭਾਰਤ ਨੂੰ ਆਪਣੀਆਂ ਉੱਤਰ ਪੂਰਬ ਦੀਆਂ 7 ਸਟੇਟਾਂ ਤੋਂ ਹੱਥ ਧੋਣੇ ਪੈਣੇ ਨੇ। ਸੋ ਇਸ ਨੂੰ ਕਹਿੰਦੇ ਨੇ ਕਰਮਗਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬ੍ਰਾਹਮਣ ਧਰਮ ਜਾਂ ਜਿਸ ਨੂੰ ਹਿੰਦੂਤਵਾ ਜਾਂ ਹਿੰਦੂ ਧਰਮ ਅੱਜ ਕਿਹਾ ਜਾਂਦਾ ਹੈ, ਇਹ ਕਰਮਕਾਂਡ 'ਚ ਵੀ ਯਕੀਨ ਰੱਖਦਾ ਹੈ, ਪਰ ਕੁਛ ਇਹਨਾਂ ਦੀਆਂ ਮੁੱਢਲੀਆਂ ਜਿਹੜੀਆਂ ਧਾਰਾਵਾਂ ਨੇ ਜਾਂ ਮੁੱਢਲੇ ਫੇਥ ਨੇ, ਉਹਨਾਂ ਦੇ ਵਿੱਚ ਇੱਕ ਇਹ ਹੈ ਕਿ ਜਿਸ ਨੂੰ ਕਰਮਗਤੀ ਕਹਿੰਦੇ ਨੇ। ਔਰ ਕਰਮਗਤੀ ਦਾ ਸਿੰਪਲ ਇਹੀ ਹੈ ਕਿ ਜੋ ਕੁਛ ਤੁਸੀਂ ਕਰਦੇ ਹੋ ਉਸ ਦਾ ਫਲ ਤੁਹਾਨੂੰ ਭੋਗਣਾ ਪੈਂਦਾ ਹੈ। ਇਹ ਵੱਖਰੀ ਕਹਾਣੀ ਹੈ ਕਿ ਕਰਮ ਤੁਸੀਂ ਕਦੋਂ ਕੀਤਾ ਤੇ ਉਹਦਾ ਫਲ ਤੁਹਾਨੂੰ ਕਦੋਂ ਭੋਗਣਾ ਪਿਆ, ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਵੈਸੇ ਵੀ ਵੈਸਟ ਦੇ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਐਜ਼ ਯੂ ਸੋ ਸੋ ਸ਼ੈਲ ਯੂ ਰੀਪ। ਔਰ ਅਸੀਂ ਰੂਹਾਨੀ ਦੁਨੀਆ 'ਚ ਵੀ ਇਹ ਕਹਿੰਦੇ ਹਾਂ ਕਿ ਆਪੇ ਬੀਜ ਆਪੇ ਹੀ ਖਾਏ, ਕਿ ਜੋ ਤੁਸੀਂ ਬੀਜਦੇ ਹੋ ਵੱਢਦੇ ਹੋ। ਔਰ ਇਹ ਵੀ ਹੈ ਕਿ ਭਾਈ ਜਿਹੜਾ ਹੈ ਉਹ ਕਰਮਾ ਸੰਧੜਾ ਖੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ, ਕਿ ਜੋ ਤੁਸੀਂ ਬੀਜਦੇ ਹੋ ਉਹੀ ਵੱਢਦੇ ਹੋ। ਔਰ ਬਾਬਾ ਫਰੀਦ ਤਾਂ ਇੱਕ ਕਦਮ ਅੱਗੇ ਜਾ ਕੇ ਇਸ ਗੱਲ ਨੂੰ ਸਮਝਾਉਂਦੇ ਨੇ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ
ਹੰਡੈ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਕਿ ਜੇ ਤੁਸੀਂ ਕਿੱਕਰ ਬੀਜਿਆ ਤੇ ਤੁਸੀਂ ਬਿਜੌੜ ਦੀਆਂ ਦਾਖਾਂ ਜਾਂ ਅੰਗੂਰ ਉਹ ਐਕਸਪੈਕਟ ਨਹੀਂ ਕਰ ਸਕਦੇ। ਜੋ ਤੁਸੀਂ ਜੇ ਕਿੱਕਰ ਬੀਜਿਆ ਤੇ ਕਿੱਕਰ ਹੀ ਵੱਢੋਗੇ। ਫਰੀਦਾ ਲੋੜ ਹੈ ਦਾਖ ਬਿਜੌਰੀਆਂ, ਕਿੱਕਰ ਬੀਜੇ ਜੱਟ। ਕਿਸਾਨ ਜਿਹੜਾ ਹੈ ਕਿੱਕਰ ਬੀਜ ਕੇ ਬਿਜੌੜ ਦੀਆਂ ਦਾਖਾਂ ਨਹੀਂ ਐਕਸਪੈਕਟ ਕਰ ਸਕਦਾ। ਹੰਡਾ ਉਨ ਕਤਾਏ ਦਾ ਪੈਂਦਾ ਲੋੜ ਹੈ ਪੱਟ। ਕਿ ਜੇ ਉਹਨੇ ਉਨ ਕੱਤੀ ਹੈ, ਉਨ ਕੱਤਦਾ ਫਿਰਦਾ ਤੇ ਉਹ ਕਹੇ ਵੀ ਮੈਨੂੰ ਰੇਸ਼ਮ ਮਿਲ ਜਾਏ, ਪੱਟ ਰੇਸ਼ਮ ਨੂੰ ਕਹਿੰਦੇ ਨੇ, ਇਵੇਂ ਨਹੀਂ ਹੁੰਦਾ। ਸੋ ਇਹ ਹਰ ਇੰਡੀਵਿਜੂਅਲ ਜ਼ਿੰਦਗੀ 'ਚ ਵੀ ਹੁੰਦਾ ਹੈ ਕਿ ਬਹੁਤ ਵਾਰ ਨੋ ਮੈਟਰ ਤੁਸੀਂ ਕਿੰਨਾ ਕੋਈ ਬੁਰਾ ਕਰਮ ਲੁਕ ਲੁਕੋ ਕੇ ਕਰਦੇ ਹੋ, ਅਲਟੀਮੇਟਲੀ ਤੁਹਾਨੂੰ ਉਸ ਦਾ ਖਮਿਆਜ਼ਾ ਭੁਗਤਣਾ ਪੈਂਦਾ। ਤੇ ਇਵੇਂ ਹੀ ਭਾਵੇਂ ਤੁਸੀਂ ਨੇਕੀ ਐਸੀ ਕੀਤੀ ਜਿਹੜਾ ਕਿਸੇ ਨੇ ਨਹੀਂ ਦੇਖੀ, ਤੁਸੀਂ ਲੁਕੋ ਕੇ ਕੀਤੀ, ਨੇਕੀ ਕਰ ਕੂਏ ਮੇਂ ਡਾਲ ਵਾਂਗ ਹੈ, ਲੇਕਿਨ ਤੁਹਾਨੂੰ ਇੱਕ ਤਾਂ ਉਦੋਂ ਹੀ ਉਸ ਦੀ ਖੁਸ਼ੀ ਮਿਲਦੀ ਹੈ ਜਦੋਂ ਤੁਸੀਂ ਕਿਸੇ ਦੇ ਕੰਮ ਆਉਂਦੇ ਹੋ, ਔਰ ਵੈਸੇ ਵੀ ਉਹ ਕਈ ਗੁਣਾ ਵਾਪਸ ਤੁਹਾਡੇ ਕੋਲ ਆਉਂਦੀ ਹੈ। ਹੁਣ ਇਹਨੂੰ ਮੈਂ ਇਸ ਲਈ ਇਹ ਭੂਮਿਕਾ ਬੰਨੀ ਹੈ ਕਿ ਪਿਛਲਾ ਕੱਲ੍ਹ 16 ਦਸੰਬਰ ਗੁਜ਼ਰਿਆ ਔਰ ਪਿਛਲੇ 54 ਸਾਲਾਂ ਤੋਂ ਹੁਣ ਦਾ ਇਹ ਸਾਲ ਛੱਡ ਕੇ ਦੋ ਇਸ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਭਾਰਤ ਵੱਲੋਂ ਵਿਜੇ ਦਿਵਸ ਦੇ ਤੌਰ ਤੇ ਸੈਲੀਬ੍ਰੇਟ ਕੀਤਾ ਜਾਂਦਾ ਸੀ। ਔਰ ਜਿੰਨੀ ਦੇਰ ਸ਼ੇਖ ਹਸੀਨਾ ਉੱਥੇ ਰਹੀ, ਮੋਦੀ ਤੋਂ ਲੈ ਕੇ ਔਰ ਉਸ ਤੋਂ ਪਹਿਲੇ ਵੀ ਜਾ ਕੇ ਢਾਕਾ ਦੇ ਵਿੱਚ, ਔਰ ਦੂਸਰੇ ਉਹਦਾ ਥੈਂਕ ਯੂ ਕਰਦੇ ਸੀ, ਉਹਦਾ ਕਿ ਜੀ ਤੁਸੀਂ ਸਾਨੂੰ ਲਿਬਰੇਟ ਕਰਵਾਇਆ ਪਾਕਿਸਤਾਨ ਦੀ ਟਿਰਨੀ ਤੋਂ, ਪਾਕਿਸਤਾਨ ਦੇ ਜ਼ੁਲਮ ਤੋਂ, ਔਰ ਉਹ ਉਹਦਾ ਥੈਂਕ ਯੂ ਕਰਦੇ ਸੀ। ਲੇਕਿਨ ਇਹ ਜਿਹੜਾ ਕਿਸਮਤ ਦਾ ਚੱਕਰ ਜਾਂ ਜਿਹੜਾ ਫੋਰਚੂਨ ਦਾ ਚੱਕਰ ਗਰਦਸ਼ ਕਰਦਾ ਹੈ, ਉਹਨੇ ਕਦੋਂ ਆ ਕੇ ਉਹ ਤੁਹਾਡੇ ਤੋਂ ਕਰਮਾਂ ਦਾ ਹਿਸਾਬ ਲੈਣਾ ਹੈ, ਉਹ ਸਾਹਮਣੇ ਆ ਜਾਂਦਾ। ਸ਼ੇਖ ਹਸੀਨਾ, ਹੁਣ ਭਾਰਤ ਨੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਠੀਕ ਹੈ ਕਿ ਪਾਕਿਸਤਾਨ ਦੇ ਵਿੱਚ ਆਪਣੀ ਅੰਦਰੂਨੀ ਜਿਹੜੀ ਸਿਆਸਤ ਹੈ ਉਹ 1950 ਤੋਂ ਖਾਸ ਤੌਰ 'ਤੇ ਜਦੋਂ ਫੌਜੀ ਰਾਜ ਅਯੂਬ ਖਾਨ ਦੀ ਕਮਾਂਡ ਥੱਲੇ ਆਇਆ, ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੀਆਂ ਸਿਵਿਲੀਅਨ ਹਕੂਮਤਾਂ ਵੀ ਆਉਂਦੀਆਂ ਰਹੀਆਂ, ਉਹਨਾਂ ਦੇ ਉੱਤੇ ਜਿਹੜਾ ਫੌਜੀ ਪ੍ਰਭਾਵ ਸੀ ਅਯੂਬ ਖਾਨ ਤੋਂ ਲੈ ਕੇ ਜਦੋਂ ਤੱਕ ਅਸੀਂ ਉਸ ਯਹੀਆ ਖਾਨ ਤੱਕ ਆਉਂਦੇ ਹਾਂ, ਕਿਉਂਕਿ 1971 ਦੇ ਵਿੱਚ ਜਿਹੜੀ 14 ਰੋਜ਼ਾ ਜੰਗ ਭਾਰਤ ਪਾਕਿਸਤਾਨ ਦੇ ਵਿਚਾਲੇ ਹੋਈ, ਜਿਹਨੂੰ ਸਕੂਤੇ ਢਾਕਾ ਵੀ ਕਹਿੰਦੇ ਨੇ, ਔਰ ਭਾਰਤ ਵੱਲੋਂ ਇਹ ਕਲੇਮ ਕੀਤਾ ਜਾਂਦਾ ਹੈ ਕਿ ਪਾਕਿਸਤਾਨ ਦੇ 93,000 ਫੌਜੀਆਂ ਨੇ ਸਰੈਂਡਰ ਕੀਤਾ। ਹਾਲਾਂਕਿ ਰੀਅਲ ਫਿਗਰ ਤਾਂ ਇਹ ਹੈ ਕਿ ਫੌਜੀ 35,000 ਸੀ, ਪਰ ਕਿਉਂਕਿ ਸਾਰਾ ਹਮਲਾ ਫੈਲਾ ਉਹਨਾਂ ਦਾ ਵੱਡਾ ਮੁਲਕ ਸੀ ਈਸਟ ਪਾਕਿਸਤਾਨ, ਮਸ਼ਰਕੀ ਪਾਕਿਸਤਾਨ ਉਹਨੂੰ ਕਹਿੰਦੇ ਸੀ, ਔਰ ਉਹ ਵੀ ਸਾਰਿਆਂ ਦੀ ਗ੍ਰਿਫਤਾਰੀ ਹੋਈ। 93,000 ਸ਼ਾਇਦ ਟੋਟਲ ਫਿਗਰ ਬਣਦੀ ਹੈ ਸਿਵਿਲੀਅਨ ਔਰ ਫੌਜੀ ਦੋਨਾਂ ਨੂੰ ਮਿਲਾ ਕੇ। ਲੇਕਿਨ ਇੱਕ ਬਹੁਤ ਵੱਡੀ ਗੱਲ ਸੀ, ਔਰ ਉਸ ਪੀਰੀਅਡ ਦੇ ਵਿੱਚ ਇੰਦਰਾ ਗਾਂਧੀ, ਜਿਸ ਨੂੰ ਦੁਰਗਾ ਦਾ ਅਵਤਾਰ ਅਟਲ ਬਿਹਾਰੀ ਵਾਜਪਾਈ ਨੇ ਕਿਹਾ, उन्होंने क्लेम किया कि 1000 साल की गुलामी का बदला ले लिया गया है। ये इन्हां दी ਜ਼ਹਿਨੀਅਤ ਸੀ ਉਸ ਵੇਲੇ ਵੀ, ਔਰ ਉਹਨਾਂ ਨੂੰ ਲੱਗਦਾ ਸੀ ਕਿ ਵੀ ਪਾਕਿਸਤਾਨ ਵੈਸੇ ਤਾਂ ਜਦੋਂ 47 ਦੇ ਵਿੱਚ ਪਾਕਿਸਤਾਨ ਹੋਣ ਦੇ ਵਿੱਚ ਆਂਦਾ ਹੈ, ਉਦੋਂ ਤੋਂ ਹੀ ਇਹਨਾਂ ਦੀ ਇਹ ਸੀ ਕਿ ਵੀ ਪਾਕਿਸਤਾਨ ਨੂੰ ਤੁਸੀਂ ਬਿਲਕੁਲ ਜਿਹੜਾ ਉਹਨਾਂ ਦਾ ਸ਼ੇਅਰ ਬਣਦਾ ਸੀ, ਜਦੋਂ ਇੱਕ ਅੰਗਰੇਜ਼ ਇੱਕ ਐਜ਼ ਏ ਅੰਪਾਇਰ ਸੇ ਵਿਚਾਲੇ ਕਿ ਭਾਈ ਨੇ ਉਹ ਜਿੰਨਾ ਕੁ ਬਣਦਾ ਸੀ ਉਹ ਦੇਣ ਤੋਂ ਨਾ ਕਰ ਦਿੱਤੀ। ਐਕਸਪੈਕਟ ਕਰਦੇ ਸੀ ਕਿ ਪਾਕਿਸਤਾਨ ਬਿਲਕੁਲ ਇਕਨੋਮਿਕਲੀ ਡਿੱਗ ਪਏਗਾ ਔਰ ਅਲਟੀਮੇਟਲੀ ਸਾਡੇ 'ਚ ਹੀ ਆ ਕੇ ਰਲ ਜਾਏਗਾ। ਔਰ ਜਦੋਂ ਬੰਗਲਾਦੇਸ਼ ਨੂੰ ਤੋੜਿਆ ਉਦੋਂ ਇਹਨਾਂ ਨੂੰ ਲੱਗਦਾ ਸੀ ਵੀ ਦੂਸਰਾ ਹਿੱਸਾ ਤਾਂ ਉਹੀ ਇੱਕ ਦੂਜੇ ਦੀ ਬਲੇਮ ਗੇਮ ਵੀ ਹੋਏਗੀ ਔਰ ਅਨਸਟੇਬਲ ਹੋਏਗਾ। 93,000 ਬੰਦਾ ਉਹਨਾਂ ਦਾ ਅਸੀਂ ਰੱਖਿਆ, ਮਨਮਾਨੀਆਂ ਸ਼ਰਤਾਂ ਦੇ ਉੱਤੇ ਉਹਨਾਂ ਨੂੰ ਸਰੈਂਡਰ ਕਰਵਾਇਆ, ਔਰ ਇਵੇਂ ਹੀ ਜਿਹੜਾ ਉਹਨਾਂ ਦੀ ਪ੍ਰੈਸਟੀਜ ਵੀ ਖਤਮ ਹੋਈ ਹੈ, ਫੌਜ ਦਾ ਵਕਾਰ ਵੀ ਪਾਕਿਸਤਾਨ ਦੇ ਖਤਮ ਹੋਇਆ। ਔਰ ਇਸ ਸਾਰੇ ਨੂੰ ਹੀ ਬਹੁਤ ਸੈਲੀਬ੍ਰੇਟ ਕੀਤਾ ਗਿਆ 1971 ਨੂੰ, ਜਿਹੜਾ ਵਿਜੇ ਦਿਵਸ ਦੇ ਤੌਰ ਤੇ ਅੱਜ ਤੱਕ ਵੀ ਮਨਾਉਂਦੇ ਰਹੇ। ਔਰ ਉਹਨਾਂ ਨੂੰ ਸੀ ਕਿ ਵੀ ਇਹ ਜਿਹੜਾ ਬੰਗਲਾਦੇਸ਼ ਹੈ ਇਹ ਸਾਡੀ ਇੱਕ ਸਟੇਟ ਵਾਂਗ ਹੀ ਆਪਰੇਟ ਕਰੇਗਾ। ਇੱਥੇ ਜਿਹੜਾ ਵੀ ਮੁਜੀਬੁਰ ਰਹਿਮਾਨ, ਜਿਸ ਨੂੰ ਬੰਗਬੰਧੂ ਕਿਹਾ ਜਾਂਦਾ ਸੀ, ਉਸ ਦੇ ਹੱਥ ਪਾਵਰ ਆਈ। ਲੇਕਿਨ ਬਹੁਤ ਜਲਦੀ ਜਦੋਂ ਸ਼ੇਖ ਮੁਜੀਬੁਰ ਰਹਿਮਾਨ ਔਰ ਉਸ ਦਾ ਟੱਬਰ ਬਿਲਕੁਲ ਇੰਡੀਅਨ ਏਜੰਸੀਆਂ ਦੀ ਖੇਡ ਖੇਡਣ ਤੇ ਹੀ ਆ ਗਿਆ ਤੇ ਉਸ 'ਚ ਕੂ ਹੋਇਆ ਫੌਜ ਦਾ, ਉਹਨਾਂ ਦਾ ਸਾਰਾ ਟੱਬਰ ਮਾਰਤਾ ਸ਼ੇਖ ਮੁਜੀਬ ਦਾ। ਇਹ ਦੋ ਭੈਣਾਂ, ਸ਼ੇਖ ਹਸੀਨਾ ਔਰ ਇਹਦੀ ਇੱਕ ਹੋਰ ਭੈਣ ਹੈ, ਇਹ ਬਾਹਰ ਇੰਡੀਆ ਕੇ ਕਿੱਥੇ ਆਈਆਂ ਹੋਈਆਂ ਸੀ, ਇਹ ਬਚ ਗਈਆਂ।
ਲੇਕਿਨ ਫਿਰ ਫੌਜੀ ਜ਼ਿਆਉਰ ਰਹਿਮਾਨ ਦੇ ਥੱਲੇ ਉਹਨਾਂ ਦਾ ਕੰਟਰੋਲ ਆਇਆ। ਸੋ ਅਲਟੀਮੇਟਲੀ ਉਹਨੂੰ ਵੀ ਪਾਸ ਉਹਦੀ ਵੀ ਡੈਥ ਹੋਈ ਜਾਂ ਕੀ ਹੋਇਆ। ਫਿਰ ਇਹਨਾਂ ਸ਼ੇਖ ਹਸੀਨਾ ਔਰ ਦੂਸਰੀ ਜਿਹੜੀ ਹੈ ਬੀਬੀ ਉਹਦੀ ਜ਼ਿਆਉਰ ਰਹਿਮਾਨ ਦੀ ਸ਼ੇਖ ਜ਼ਾਇਦਾ ਕੀ ਬੀਬੀ ਦਾ ਨਾਂ ਹੈ, ਉਹ ਤੋਂ ਬਿਮਾਰ ਹੈ ਬੜੀ ਸੀਰੀਅਸ, ਖਾਲਿਦਾ ਜ਼ਿਆ। ਇਹਨਾਂ ਦੇ ਵਿੱਚ ਹੀ ਕੰਪੀਟੀਸ਼ਨ ਰਿਹਾ ਕਿਉਂਕਿ ਪਰ ਖਾਲਿਦਾ ਜ਼ਿਆ ਫਿਰ ਵੀ ਜਿਹੜੀ ਹੈ ਨੈਸ਼ਨਲਿਸਟ ਸੀ, ਬੰਗਲਾਦੇਸ਼ ਦੇ ਇੰਟਰਸਟ ਉਹ ਭਾਰਤ ਨੂੰ ਨਹੀਂ ਸੀ ਵੇਚਦੀ, ਪ੍ਰੋ ਪਾਕਿਸਤਾਨ ਵੀ ਨਹੀਂ ਸੀ ਬਹੁਤਾ, ਲੇਕਿਨ ਭਾਰਤ ਨਾਲੋਂ ਇੱਕ ਡਿਸਟੈਂਸ ਸੀ। ਪਰ ਇਹ ਸ਼ੇਖ ਹਸੀਨਾ ਤਾਂ ਬਿਲਕੁਲ ਹੀ ਜਿਹੜਾ ਉਹ ਅਜੀਤ ਡੋਵਾਲ ਔਰ ਉਹਨਾਂ ਦੀ ਖੇਡ ਹੀ 11-12 ਸਾਲ ਜਿੰਨੀ ਦੇਰ ਕਿੰਨੀ ਵਾਰੀ ਫਿਰ ਜਿਹੜੀ ਆਪਣੇ ਸਾਰੇ ਆਪੋਜੀਸ਼ਨ ਲੀਡਰ ਵੀ ਰਗੜ ਦਿੱਤੇ, ਕੋਈ ਜੇਲ੍ਹਾਂ 'ਚ ਡੱਕਤੇ, ਕੋਈ ਫਾਂਸੀ ਤੇ ਲਾਤੇ ਔਰ ਚੋਣਾਂ ਰਿਕ ਕਰਨੀਆਂ ਸ਼ੁਰੂ ਕਰਤੀਆਂ, ਕਰਪਸ਼ਨ ਰੱਜ ਕੇ ਸਾਰੇ ਟੱਬਰ ਨੇ ਕੀਤੀ। ਐਂਡ ਇਵੈਂਚੁਅਲੀ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿ ਬੰਗਲਾਦੇਸ਼ ਕਿਵੇਂ ਕੂ ਹੋਇਆ, ਸਟੂਡੈਂਟਸ ਯੂਨੀਵਰਸਿਟੀਆਂ 'ਚੋਂ ਨਿਕਲੇ, ਉਹਨਾਂ ਦੇ ਉੱਤੇ ਗੋਲਾਬਾਰੀ ਕੀਤੀ ਗਈ, ਪਰ ਉਹਨੂੰ ਵਿਦਿਨ 24 ਆਵਰਸ ਸ਼ੇਖ ਹਸੀਨਾ ਨੂੰ ਦੌੜ ਕੇ ਜਹਾਜ਼ ਲੈ ਕੇ ਭਾਰਤ ਦੇ ਵਿੱਚ ਆ ਕੇ ਟਿਕੀ। ਹੁਣ ਉੱਥੇ ਜੇ ਟਿਕ ਕੇ ਬਹਿ ਜਾਏ ਕਿਉਂਕਿ ਹੋਰ ਤਾਂ ਕਿਸੇ ਮੁਲਕ ਨੇ ਉਹਨੂੰ ਅਸਾਈਲਮ ਦੇਣ ਤੋਂ ਨਾ ਕਰ ਦਿੱਤੀ, ਲੇਕਿਨ ਭਾਰਤ ਉਸ ਨੂੰ ਬਿਠਾ ਕੇ ਉਹਦੇ ਤੋਂ ਉਵੇਂ ਹੀ ਸਾਜ਼ਿਸ਼ਾਂ ਕਰਵਾ ਰਿਹਾ ਜਿਵੇਂ ਦਲਾਈ ਲਾਮੇ ਨੂੰ ਬਿਠਾਇਆ ਹੋਇਆ ਔਰ ਤਿੱਬਤ ਔਰ ਚੀਨ ਦੇ ਖਿਲਾਫ ਕਾਰਵਾਈਆਂ ਔਰ ਗਵਰਨਮੈਂਟ ਇਨ ਐਗਜ਼ਾਈਲ ਤੇ ਇਹ ਉਹ ਦਲਾਈ ਲਾਮੇ ਤੋਂ ਕਰਵਾਈ ਹੋਈ। ਹੁਣ ਇਸ ਮਾਮਲੇ ਦੇ ਵਿੱਚ ਬੰਗਲਾਦੇਸ਼ੀ ਜਿਹੜੇ ਨੇ ਉਹ ਬਹੁਤ ਜ਼ਿਆਦਾ ਐਜੂਕੇਸ਼ਨ ਵੀ ਹੈ, ਲਿਟਰੇਟ ਲੋਕ ਨੇ ਔਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਭਾਰਤ ਸਾਨੂੰ ਇੱਕ ਕਾਲੋਨੀ ਬਣਾ ਕੇ ਹੁਣ ਤੱਕ ਸ਼ੇਖ ਹਸੀਨਾ ਰਾਹੀਂ ਰੱਖ ਰਿਹਾ ਸੀ, ਅਸੀਂ ਇਹਨਾਂ ਤੋਂ ਮੁਕਤੀ ਪਾਉਣੀ। ਇੰਟਰਿਮ ਗਵਰਨਮੈਂਟ ਬਣੀ, ਮੁਹੰਮਦ ਯੂਨਸ ਜਿਹੜੇ ਨੋਬਲ ਲੌਰੀਏਟ ਨੇ ਉਹ ਰਨ ਕਰਦੇ ਨੇ ਔਰ ਫਰਵਰੀ ਦੇ ਵਿੱਚ ਜਿਸ ਨੂੰ ਆਲਮੋਸਟ 2 ਮਹੀਨੇ ਰਹਿ ਗਏ ਨੇ ਇਲੈਕਸ਼ਨਾਂ ਡਿਊ ਨੇ ਔਰ ਆਲਰੇਡੀ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਵੀ ਬੰਗਲਾਦੇਸ਼ ਨੇ ਮੰਗੀ ਹੈ ਕਿ ਭਾਈ ਉਹਨੂੰ ਸਜ਼ਾਵਾਂ ਉਹਨਾਂ ਦਾ ਜਿਹੜਾ ਕੋਰਟ ਬਣਾਇਆ ਉਹਨਾਂ ਨੇ ਸਪੈਸ਼ਲ ਮੌਤ ਦੀ ਸਜ਼ਾ ਦਿੱਤੀ ਹੈ, ਕੁਝ ਮਾਮਲਿਆਂ 'ਚ ਉਮਰ ਕੈਦ ਦੀ ਦਿੱਤੀ ਹੈ, ਲੇਕਿਨ ਉਹ ਉੱਥੇ ਬੈਠੀ ਵੀ ਗੜਬੜ ਕਰ ਰਹੀ ਹੈ। ਇੰਡੀਅਨ ਏਜੰਸੀਆਂ ਰਾਅ ਦੀ ਉਹ ਏਜੰਟ ਹੈ ਜਿਹੜਾ ਔਰ ਬਾਕੀ ਵੀ ਉੱਥੇ ਹਿੰਸਾ ਦੇ ਵਿੱਚ ਮੁਲਵਸ ਨੇ, ਰਾਅ ਵਾਲੇ ਲੋਕ ਇੰਟਰਫੀਅਰ ਕਰ ਰਹੇ ਨੇ, ਚੋਣਾਂ ਵੀ ਫੇਅਰ ਨਾ ਹੋਣ, ਇਹ ਵੀ ਇਹਨਾਂ ਦੀ ਕੋਸ਼ਿਸ਼ ਹੈ ਔਰ ਉਹ ਤੋਂ ਪਹਿਲਾਂ ਵਾਇਲੈਂਸ ਹੋਏ। ਸੋ ਇਸ ਮਾਹੌਲ ਦੇ ਵਿੱਚ ਬੰਗਲਾਦੇਸ਼ ਵੱਲੋਂ ਜਿੱਥੇ ਸ਼ੇਖ ਹਸੀਨਾ ਦੀ ਐਕਸਟ੍ਰੈਡੀਸ਼ਨ ਮੰਗੀ ਗਈ ਹੈ ਉੱਥੇ ਉਹ ਬਾਰ-ਬਾਰ ਕਹਿ ਰਹੇ ਨੇ ਕਿ ਵੀ ਤੁਸੀਂ ਮਤ ਗਲਤ ਖਬਰਾਂ ਦਿਓ। ਭਾਰਤੀ ਮੀਡੀਆ ਪੂਰੀ ਤਰ੍ਹਾਂ ਬੰਗਲਾਦੇਸ਼ ਦੀ ਜਿਹੜੀ ਇੰਟਰਿਮ ਗਵਰਨਮੈਂਟ ਹੈ ਇਹਦੇ ਖਿਲਾਫ ਵੀ ਭੁਗਤ ਰਿਹਾ ਹੈ। ਸ਼ੇਖ ਹਸੀਨਾ ਹਰ ਚੌਥੇ ਦਿਨ ਕੋਈ ਨਾ ਕੋਈ ਬਿਆਨ ਦੇ ਰਹੀ ਹੁੰਦੀ ਹੈ। ਸੋ ਇਸ ਕੰਟੈਕਸਟ ਦੇ ਵਿੱਚ ਹੀ ਜਿਹੜਾ ਹੈ ਇਹ ਪਿਛਲੇ ਦਿਨਾਂ 'ਚ ਕਾਫੀ ਟੈਨਸ਼ਨ ਵਧੀ ਔਰ ਬੰਗਲਾਦੇਸ਼ ਦੇ ਵਿੱਚ ਕਿਉਂਕਿ ਚੋਣਾਂ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਜਿਹੜਾ ਇੰਟਰਿਮ ਗਵਰਨਮੈਂਟ ਦੇ ਵਿੱਚ ਇੱਕ ਐਡਵਾਈਜ਼ਰ ਸੀ, ਸਟੂਡੈਂਟ ਲੀਡਰ, ਉਹਨੇ ਆਪਣੀ ਨੈਸ਼ਨਲ ਸਿਟੀਜ਼ਨ ਪਾਰਟੀ ਬਣਾਈ ਹੈ ਔਰ ਉਸ ਦਾ ਨਾਮ ਹੈ ਹਸਨਤ ਅਬਦੁੱਲਾ। ਇਹ ਨਵੀਂ ਨੈਸ਼ਨਲ ਸਿਟੀ ਔਰ ਇਹ ਚੋਣਾਂ ਜ਼ਾਹਰ ਹੈ ਲੜਨਗੇ ਔਰ ਉਹਨਾਂ ਨੇ ਇੰਡੀਆ ਨੂੰ ਬੜੀ ਕਲੀਅਰਲੀ ਇਹ ਥ੍ਰੈਟ ਕੀਤਾ। ਉਹਨਾਂ ਨੇ ਕਿਹਾ ਆਈ ਵਾਂਟ ਟੂ ਟੈਲ ਭਾਰਤ that if you keep sheltering those who do not believe in the sovereignty of our country and human rights, we will shelter the separatists of India and cut the northeast off. ਉਹਨੇ ਕਿਹਾ ਵੀ ਜੇ ਤੁਸੀਂ ਉਹਨਾਂ ਨੂੰ ਸ਼ੈਲਟਰ ਦੇਣੀ ਬੰਦ ਨਾ ਕੀਤੀ ਜਿਹੜੇ ਸਾਡੇ ਮੁਲਕ ਦੀ ਸੋਵਰਨਟੀ ਪ੍ਰਭੂ ਸੱਤਾ ਨੂੰ ਚੈਲੰਜ ਕਰ ਰਹੇ ਨੇ ਔਰ ਹਿਊਮਨ ਰਾਈਟਸ ਦਾ ਜਿਨ੍ਹਾਂ ਨੇ ਘਾਣ ਕੀਤਾ ਤੇ ਫਿਰ ਅਸੀਂ ਭਾਰਤ ਦੀਆਂ ਉਹਨਾਂ ਉੱਤਰ ਪੂਰਬ ਦੀਆਂ ਸਟੇਟਾਂ ਦੇ ਉਹ ਲੋਕ ਜਿਹੜੇ ਆਜ਼ਾਦੀ ਲਈ ਲੜ ਰਹੇ ਨੇ ਉਹਨਾਂ ਨੂੰ ਪਨਾਹ ਦੇਵਾਂਗੇ ਔਰ ਤੁਹਾਡੀਆਂ ਜਿਹੜੀਆਂ ਸਟੇਟਾਂ ਨੇ ਨਾਰਥ ਈਸਟ ਦੀਆਂ ਉਹਨਾਂ ਨੂੰ ਕੱਟ ਦੇਵਾਂਗੇ। ਉਸ ਤੋਂ ਪਹਿਲਾਂ ਵੀ ਇੱਕ ਇੰਟਰਨਲ ਗਵਰਨਮੈਂਟ ਦੇ ਵਿੱਚ ਮਿਨਿਸਟਰ ਨੇ ਵੀ ਇਹ ਕਿਹਾ ਸੀ ਔਰ ਇਸ ਤੋਂ ਪਹਿਲਾਂ ਖੁਦ ਮੁਹੰਮਦ ਯੂਨਸ ਜਦੋਂ ਚਾਈਨਾ ਦੇ ਚੈਂਬਰ ਆਫ ਕਮਰਸ ਦੇ ਵਿੱਚ ਉਹਨਾਂ ਨੇ ਐਡਰੈਸ ਕੀਤਾ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਬੇ ਆਫ ਬੰਗਾਲ ਪਾਣੀਆਂ ਦੇ ਰਾਖੇ ਔਰ 7 ਪੂਰਬੀ ਸਟੇਟਾਂ ਔਰ ਦੂਸਰੀਆਂ ਜਿਹਨੂੰ ਚਿਕਨ ਨੈਕ ਕਿਹਾ ਜਾਂਦਾ, ਇਹ ਤਾਂ ਰਿਪੀਟਡਲੀ ਕਿਹਾ ਜਾ ਰਿਹਾ ਵੀ ਬਿਲਕੁਲ ਨੈਰੋ ਜਿਹਾ ਉਹ ਚਿਕਨ ਨੈਕ ਹੈ, ਮਾੜਾ ਜਿਹਾ ਵੀ ਉਸ ਦੇ ਨਾਲ ਆਲਰੇਡੀ ਉਹਦੇ ਨਾਲ ਲੱਗਦੀ ਜਿਹੜੀ ਬੰਗਲਾਦੇਸ਼ ਦੀ ਜਿਹੜੀ ਹੈ ਪੋਰਟ ਹੈ ਔਰ ਦੂਸਰਾ ਉਸ ਨੂੰ ਡਿਵੈਲਪ ਕੀਤਾ ਜਾ ਰਿਹਾ ਔਰ ਪਾਕਿਸਤਾਨ ਔਰ ਚਾਈਨਾ ਔਰ ਬੰਗਲਾਦੇਸ਼ ਦੇ ਜਿਹੜੇ ਕੀ ਲੋਕ ਨੇ ਆਰਮੀ ਦੇ ਔਰ ਦੂਸਰੇ ਉਸ ਦੇ ਉੱਤੇ ਕੰਮ ਕਰ ਰਹੇ ਨੇ। ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਹੀ ਅਕਿਊਜ਼ਡ ਇੰਡੀਆ ਆਫ ਫੰਡਿੰਗ ਐਂਡ ਆਰਮਿੰਗ the patronage of the ousted Prime Minister Sheikh Hasina to rise against current Bangladesh regime. ਕਿ ਇੰਡੀਅਨ ਰਾਹ ਜਿਹੜੀ ਹੈ ਉਹਨੂੰ ਫੰਡ ਕਰ ਰਹੀ ਹੈ ਉਹਨਾਂ ਲੋਕਾਂ ਨੂੰ ਔਰ ਉਹਨਾਂ ਨੂੰ ਟ੍ਰੇਨਿੰਗ ਦੇ ਰਹੀ ਹੈ ਤਾਂ ਕਿ
ਬੰਗਲਾਦੇਸ਼ ਦੀ ਹਕੂਮਤ ਨੂੰ ਜਿਹੜਾ ਹੈ ਉਹ ਉੱਥੋਂ ਖਤਮ ਕੀਤਾ ਜਾਏ। ਔਰ ਇਸ ਤੋਂ ਪਹਿਲਾਂ ਜਿਹਨੇ ਜ਼ਿਕਰ ਕੀਤਾ ਸੀ, ਜਿਨ੍ਹਾਂ ਦਾ ਮੈਂ ਕਿ ਮਿਸਟਰ ਅਬਦੁੱਲਾ ਜਿਹੜਾ ਉਹ ਪਹਿਲਾਂ ਨਹੀਂ ਹੈ, ਇਸ ਤੋਂ ਪਹਿਲਾਂ ਵੀ ਚੀਫ ਐਡਵਾਈਜ਼ਰ ਨੇ ਇਹ ਕਿਹਾ ਸੀ ਮੁਹੰਮਦ ਯੂਨਸ ਨੇ, the 7 states of India and its eastern part are landlocked region. They have no way to reach out to the ocean. We are the only guardians of the ocean. ਇਹ ਮੁਹੰਮਦ ਯੂਨਸ ਦੇ ਐਗਜ਼ੈਕਟ ਲਫ਼ਜ਼ ਸੀ। ਔਰ ਈਵਨ ਇਸ ਨੈਸ਼ਨਲ ਸਿਟੀਜ਼ਨ ਪਾਰਟੀ ਨੇ ਇਹ ਧਮਕੀ ਨਹੀਂ ਦਿੱਤੀ, ਉਹਨਾਂ ਨੇ ਵੱਡੇ ਪੈਮਾਨੇ ਦੇ ਉੱਤੇ ਕਾਲ ਦਿੱਤੀ ਸੀ ਕੱਲ੍ਹ ਕਿ ਜਿਹੜਾ ਇੰਡੀਅਨ ਮਿਸ਼ਨ ਨੂੰ ਘੇਰਿਆ ਜਾਏ ਢਾਕੇ ਦੇ ਵਿੱਚ। ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਗੈਦਰਿੰਗ, ਜਿਹੜੀਆਂ ਪਿਕਚਰ ਸਾਹਮਣੇ ਨੇ, ਅਸੀਂ ਕਾਪੀਰਾਈਟ ਕਰਕੇ ਕਈ ਵਾਰ ਹੁਣ ਪਿਕਚਰਸ ਘੱਟ ਦਿਖਾਉਂਦੇ ਹਾਂ। ਔਰ ਇਸ ਦੇ ਉੱਤੇ ਜਿਹੜਾ ਹਾਲਾਂ ਪੁਲਿਸ ਨੇ ਉਹਨਾਂ ਨੂੰ ਇੰਡੀਅਨ ਹਾਈ ਕਮਿਸ਼ਨ ਦੀ ਬਿਲਡਿੰਗ ਤੱਕ ਪਹੁੰਚਣ ਨਹੀਂ ਦਿੱਤਾ, ਲੇਕਿਨ ਜਿੰਨੀ ਵੱਡੀ ਗਿਣਤੀ 'ਚ ਲੋਕ ਆਏ ਔਰ ਜਿੰਨਾ ਗੁੱਸਾ ਸੀ, ਇਸ ਨੇ ਜਿਹੜਾ ਇਹਨਾਂ ਨੂੰ ਭਾਰਤ ਨੂੰ ਵੀ ਭੜਥੂ ਪਾਇਆ। ਔਰ ਇੰਡੀਆ ਨੇ ਅੱਜ ਬੰਗਲਾਦੇਸ਼ ਦੇ ਹਾਈ ਕਮਿਸ਼ਨ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਹੈ ਕਿ ਜੀ ਇੰਡੀਆ ਸਮਨਸ ਬੰਗਲਾਦੇਸ਼ ਐਨਵੋਏ ਆਫਟਰ ਰੈਡੀਕਲ ਗਰੁੱਪ ਕਾਲਸ ਫॉर ਮਾਰਚ ਟੂ ਇੰਡੀਆ ਹਾਈ ਕਮਿਸ਼ਨ। ਹੁਣ ਜੇ ਤਾਂ ਉਹ ਜਾ ਕੇ ਹਮਲਾ ਕਰਕੇ ਕਿਸੇ ਦਾ ਨੁਕਸਾਨ ਕਰਨ, ਬਿਲਡਿੰਗ ਦਾ ਜਾਂ ਬੰਦਿਆਂ ਦਾ, ਫਿਰ ਤਾਂ ਸਮਝ ਆ ਸਕਦਾ। ਹੁਣ ਪ੍ਰੋਟੈਸਟ ਕਰਨ ਦਾ ਤਾਂ ਕਿਸੇ ਦਾ ਵੀ ਹੱਕ ਹੈ ਔਰ ਪੁਲਿਸ ਨੇ ਉਹਨਾਂ ਨੂੰ ਮਿਸ਼ਨ ਦੇ ਨੇੜੇ ਤੇੜੇ ਨਹੀਂ ਜਾਣ ਦਿੱਤਾ। ਪਰ ਜਿਸ ਢੰਗ ਦੇ ਨਾਲ ਭਾਰਤ ਵੱਲੋਂ ਇਹ ਭੜਕਾਊ ਕਾਰਵਾਈਆਂ ਕੀਤੀਆਂ ਜਾ ਰਹੀਆਂ, ਇਹ ਭਾਰਤ ਦਾ ਯਤਨ ਹੈ ਕਿ ਵੀ ਜਿਹੜੀਆਂ ਫਰਵਰੀ ਦੀਆਂ ਚੋਣਾਂ ਨੇ ਉਹ ਪ੍ਰੋਪਰਲੀ ਨਾ ਹੋ ਸਕਣ। ਫਿਰ ਇਹ ਭਾਰਤ ਉਹਨੂੰ ਇਲਜ਼ਾਮ ਲਾਇਆ ਕਿ ਰਿਗਡ ਚੋਣਾਂ ਨੇ। ਭਾਰਤ ਵਾਪਸ ਉਹਨੂੰ ਸ਼ੇਖ ਹਸੀਨਾ ਨੂੰ, ਜਿਨ੍ਹਾਂ ਨੇ ਹੁਣ ਸ਼ੈਲਟਰ ਦੇ ਕੇ ਰੱਖਿਆ, ਉਸ ਰਾਹੀਂ ਗੜਬੜ ਕਰਵਾ ਕੇ ਵਾਪਸ ਭਾਰਤ ਉਹ ਚਾਹੁੰਦਾ ਹੈ ਕਿ ਵੀ ਬੰਗਲਾਦੇਸ਼ ਦੇ ਵਿੱਚ ਉਹ ਬਿਲਕੁਲ ਉਹਨੂੰ ਇੱਕ ਡੋਮੀਨੀਅਨ ਸਟੇਟ ਬਣਾ ਕੇ ਇੱਕ ਆਪਣੇ ਸੂਬੇ ਵਾਂਗ ਰਨ ਕਰੇ। ਪਰ ਮੈਨੂੰ ਲੱਗਦਾ ਵੀ ਇਹ ਬੰਗਲਾਦੇਸ਼ੀ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਪਾਕਿਸਤਾਨ ਦੇ ਮੁੱਦੇ ਦੇ ਉੱਤੇ ਵੀ ਸਭ ਤੋਂ ਪਹਿਲਾਂ ਰੈਜ਼ੋਲੂਸ਼ਨ 1940s ਦੇ ਵਿੱਚ ਬੇਸ਼ੱਕ 23 ਮਾਰਚ 1940 ਦੀ ਡੈਕਲੇਰੇਸ਼ਨ ਲਾਹੌਰ ਹੋਈ ਸੀ, ਲੇਕਿਨ ਪਾਕਿਸਤਾਨ ਦੇ ਲਈ ਸਭ ਤੋਂ ਜ਼ਿਆਦਾ ਔਰ ਸਭ ਤੋਂ ਪਹਿਲਾਂ ਬੰਗਾਲੀ ਅੱਗੇ ਨਿਕਲੇ ਸੀ। ਸੋ ਇਹ ਲਿਟਰੇਟ ਲੋਕ ਨੇ, ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਭਾਰਤ ਨੂੰ ਇਹ ਜਿਹਨੂੰ ਕਹਿੰਦੇ ਨੇ ਕਿ ਵੀ ਦੇ ਆਰ ਗੈਟਿੰਗ ਦਾ ਟੇਸਟ ਆਫ ਦੇਅਰ ਓਨ ਮੈਡੀਸਨ, ਕਿ ਵੀ ਤੁਸੀਂ ਕਿਵੇਂ ਇੱਕ ਮੁਲਕ ਨੂੰ ਤੋੜਿਆ ਸੀ, ਮੁਕਤੀ ਵਾਹਿਨੀ ਬਣਾਈ, ਡਰਾਮੇਬਾਜ਼ੀ ਕੀਤੀ, ਡਾਇਰੈਕਟ ਫੌਜ ਭੇਜੀ, ਤੇ ਅੱਜ ਉਹੀ ਬੰਗਲਾਦੇਸ਼ ਭਾਵੇਂ ਤੁਹਾਡੇ ਕੱਦ ਕਾਠ 'ਚ ਤੁਹਾਡੇ ਨਾਲੋਂ ਕਿੰਨਵਾਂ ਹਿੱਸਾ ਵੀ ਉਹ ਨਹੀਂ ਬਣਦਾ, ਪਰ ਉਹਨਾਂ 'ਚ ਗੈਰਤ ਹੈ, ਜੁਰਤ ਹੈ। ਔਰ ਉਹ ਕਹਿ ਰਹੇ ਨੇ ਖਬਰਦਾਰ ਸਾਡੇ ਅੰਦਰੂਨੀ ਮਾਮਲੇ 'ਚ ਦਖਲਅੰਦਾਜ਼ੀ ਕੀਤੀ, ਨਹੀਂ ਤਾਂ ਅਸੀਂ ਤੁਹਾਡੀਆਂ 7 ਸਟੇਟਾਂ ਜਿਹੜੀਆਂ ਨੇ ਉਹ ਤੋੜ ਕੇ ਰੱਖ ਦੇਵਾਂਗੇ ਤੁਹਾਡੇ ਭਾਰਤ ਨਾਲੋਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਡੀਸੀ ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ ਟੀਵੀ 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ ਦਸਵੰਧ ਦਾ ਹਿੱਸਾ ਪਾਓ ਜੀ। ਟੀਵੀ 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ। ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰੋਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ।
ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਡੌਨ ਕੋਟ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਐਲਿਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਵਿੱਚ ਵਾਪਰੀ ਦੁਖਦਾਈ ਘਟਨਾ ਬਾਰੇ ਕਿ ਬੀਤੇ ਦਿਨੀ ਆਸਟ੍ਰੇਲੀਆ ਦੇ ਬੌਂਡੀ ਬੀਚ ਤੇ ਬੜੀ ਦੁਖਦਾਈ ਹਿੰਸਕ ਘਟਨਾ ਜਿਹੜੀ ਹੈ ਵਾਪਰੀ ਹੈ, ਜਿਸ ਵਿੱਚ 15 ਬੇਗੁਨਾਹ ਲੋਕ ਮਾਰੇ ਗਏ ਅਤੇ 40 ਜ਼ਖਮੀ ਹੋਏ ਹੈ ਔਰ ਬਹੁਤ ਸਾਰੇ ਪੀੜਤ ਜਿਹੜੇ ਨੇ ਯਹੂਦੀ ਸਨ। ਸੋ 50 ਸਾਲਾ ਸਾਜਿਦ ਅਕਰਮ ਅਤੇ ਉਸਦੇ 24 ਸਾਲਾ ਨਵੀਦ ਅਕਰਮ ਨੂੰ ਇਹ ਹਿੰਸਾ ਉਹਨਾਂ ਨੇ ਜਿਹੜੀ ਹੈ ਕੀਤੀ ਹੈ। ਸੋ ਇਸ ਹਿੰਸਾ ਤੋਂ ਬਾਅਦ ਫੌਰਨ ਜਿਹੜਾ ਭਾਰਤੀ ਮੀਡੀਆ ਅਤੇ ਇਜ਼ਰਾਈਲੀ ਮੀਡੀਆ ਨੇ ਇਹਨਾਂ ਪਿਓ ਪੁੱਤਰ ਕਾਤਲ ਜੋੜੀ ਨੂੰ ਪਾਕਿਸਤਾਨ ਮੂਲ ਦੇ ਦੱਸਿਆ, ਪਰ ਜਦੋਂ ਬਾਅਦ ਵਿੱਚ ਹਕੀਕਤ ਸਾਹਮਣੇ ਆਈ ਕਿ ਭਾਰਤ ਦੇ ਸ਼ਹਿਰ ਹੈਦਰਾਬਾਦ ਦੇ ਜਿਹੜਾ ਰਹਿਣ ਵਾਲਾ ਪਿਓ ਹੈ ਅਤੇ ਜਿਹੜਾ ਪੁੱਤਰ ਹੈ ਉਹ ਆਸਟ੍ਰੇਲੀਆ ਜੰਮਪਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਮੇਰਾ ਖਿਆਲ ਹੈ ਵੀ ਇਸ ਤੋਂ ਪਹਿਲਾਂ ਅਸੀਂ ਜਿਹੜਾ ਹਾਂਜੀ ਇਹਨੂੰ ਬਾਅਦ ਚ ਕਰਾਂਗੇ ਡਿਸਕਸ। ਸੋ ਜਿਹੜਾ ਹੁਣ ਆਪਾਂ ਮਹਾਰਾਸ਼ਟਰ ਦੇ ਜਿਹੜੇ ਸਾਬਕਾ ਮੁਖੀ ਪ੍ਰਿਥਵੀ ਰਾਜ ਚਵਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਹੁਣ ਵੱਡੀ ਫੌਜ ਰੱਖਣ ਦੀ ਲੋੜ ਨਹੀਂ ਹੈ ਕਿਉਂਕਿ ਲੜਾਈ ਤਾਂ ਡਰੋਨ, ਮਿਜ਼ਾਈਲਾਂ ਅਤੇ ਹਵਾਈ ਜਹਾਜ਼ਾਂ ਦੀ ਹੈ। ਸੋ ਪ੍ਰਿਥਵੀ ਰਾਜ ਨੇ ਅੱਗੋਂ ਕਿਹਾ ਕਿ ਆਪਰੇਸ਼ਨ ਸਿੰਦੂਰ ਦੇ ਦੌਰਾਨ ਭਾਰਤ ਦੀ ਪਹਿਲੇ ਦਿਨ ਹੀ ਮੁਕੰਮਲ ਹਾਰ ਹੋ ਗਈ ਸੀ ਔਰ ਉਸ ਨੂੰ ਆਪਣੇ ਸਾਰੇ ਜਹਾਜ਼ ਧਰਤੀ ਤੇ ਜਿਹੜੇ ਨੇ ਲਾਉਣੇ ਪਏ। ਜ਼ਾਹਿਰ ਹੈ ਕਿ ਸੱਚ ਸਿਰ ਤੇ ਚੜ ਕੇ ਬੋਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਭਾਰਤ ਨੇ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਫਾਲਸ ਫਲੈਗ ਆਪਰੇਸ਼ਨ ਕੀਤਾ। ਉਹਦੀ ਆੜ ਦੇ ਵਿੱਚ ਉਹ ਇਹ ਸਮਝਦੇ ਸੀ ਕਿ ਉਹ ਪਾਕਿਸਤਾਨ ਨੂੰ ਸਬਕ ਸਿਖਾ ਦੇਣਗੇ ਔਰ 7, 8, 9, 10 ਮਈ ਜਿਹਨੂੰ ਆਪਰੇਸ਼ਨ ਸੰਦੂਰ ਦਾ ਨਾਂ ਦਿੱਤਾ ਗਿਆ ਔਰ ਫੌਜੀ ਜਨਰਲ ਨੇ ਖੁਦ ਮੰਨਿਆ ਕਿ ਇਹ ਜਿਹੜਾ ਨਾਂ ਹੈ ਆਪਰੇਸ਼ਨ ਸੰਦੂਰ, ਇਹ ਮੋਦੀ ਨੇ ਚੁਣਿਆ। ਸੋ ਜ਼ਾਹਰ ਹੈ ਪੋਲੀਟੀਕਲ ਸਟੰਟ, ਪੋਲੀਟੀਕਲ ਪੂਰਾ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਉਸ ਕਿਸਮ ਦਾ ਅੱਜ ਕੱਲ੍ਹ ਨਾਮਕਰਨ ਤਾਂ ਇਸ ਕਿਸਮ ਦੇ ਚੱਲ ਰਹੇ ਨੇ। ਜੇ ਹੁਣ ਉਹਨਾਂ ਨੇ ਜਿਹੜਾ ਉਹ 2010 ਦੇ ਵਿੱਚ ਜਿਹੜਾ ਨਿਊਕਲੀਅਰ ਪਲਾਂਟਸ ਨੂੰ ਲੈ ਕੇ ਜਿਹੜੀ ਵੀ ਬਾਹਰਲੀ ਕੰਪਨੀ ਲਾਏਗੀ ਉਹਨਾਂ ਨੇ ਪੂਰਾ ਉਹਨਾਂ ਦੀ ਜ਼ਿੰਮੇਵਾਰੀ ਪਾਈ ਸੀ, ਜਿਹੜਾ ਕਾਨੂੰਨ ਪਾਸ ਕੀਤਾ ਸੀ ਔਰ ਹੁਣ ਜਿਹੜਾ ਕਾਨੂੰਨ ਹਰੀਡਲੀ ਪਾਸ ਕਰਵਾਇਆ ਗਿਆ ਪਾਰਲੀਮੈਂਟ 'ਚੋਂ ਰਾਜ ਸਭਾ 'ਚ ਭੇਜਿਆ ਗਿਆ, ਉਹਦਾ ਨਾਂ ਜਿਹੜਾ ਉਹ ਸ਼ਾਂਤੀ ਕਾਨੂੰਨ ਰੱਖਿਆ ਗਿਆ ਕਿ ਜੀ ਕਿਉਂਕਿ ਇਸ ਵੇਲੇ ਅਮਰੀਕਾ ਦਾ ਦਬਾਅ ਵੀ ਹੈ, ਅਡਾਨੀਆਂ ਨੂੰ ਵੀ ਨਿਊਕਲੀਅਰ 'ਚ ਵਾੜਨਾ ਚਾਹੁੰਦੇ ਨੇ। ਇਹ ਭੁੱਲ ਕੇ ਕਿ ਭਾਈ ਭੋਪਾਲ ਦੇ ਵਿੱਚ ਕੀ ਹੋਇਆ ਔਰ ਦੂਸਰੀਆਂ ਥਾਵਾਂ 'ਤੇ ਕੀ ਹੋਇਆ, ਤੁਸੀਂ ਕੋਈ ਲੋਕਾਂ ਨੂੰ ਲੇਕਿਨ ਤੁਸੀਂ ਨਾਂ ਰੱਖਣਾ ਉਹ ਰੱਖੀ ਜਾਓ। ਜੇ ਮਨਰੇਗਾ ਸਕੀਮ ਜਿਹੜੀ ਮਨਮੋਹਨ ਸਿੰਘ ਨੇ ਸ਼ੁਰੂ ਕੀਤੀ ਸੀ ਕਿ ਭਾਈ ਇੰਨੇ ਘੰਟੇ ਮਿਨੀਮਮ ਕੰਟਰੀ ਸਾਈਡ ਦੇ ਵਿੱਚ ਕੰਮ ਮਿਲੇਗਾ ਹੀ ਮਿਲੇਗਾ, ਉਹਨੂੰ ਹੁਣ ਜੈ ਰਾਮ ਜੀ ਕੀ ਸਕੀਮ ਦਾ ਨਾਂ ਦੇ ਦਿੱਤਾ ਗਿਆ। ਸੋ ਇੱਕ ਪਾਸੇ ਇਹ ਇਸ ਕਿਸਮ ਦੀਆਂ ਡਰਾਮੇਬਾਜ਼ੀਆਂ ਕਰਦੇ ਨੇ, ਇਸੇ 'ਚੋਂ ਹੀ ਇਹਨਾਂ ਨੇ ਆਪਰੇਸ਼ਨ ਸੰਦੂਰ, ਇਹ ਵੀ ਹਿੰਦੂ ਔਰਤਾਂ ਦੇ ਧਾਰਮਿਕ ਜਜ਼ਬਾਤ ਦਾ ਫਾਇਦਾ ਚੁੱਕਣ ਦੀ ਗੱਲ ਸੀ ਕਿਉਂਕਿ ਹਿੰਦੂ ਮਜ਼ਹਬ ਦੀਆਂ ਔਰਤਾਂ ਜਿਹੜੀਆਂ ਨੇ ਆਪਣੇ ਸੁਹਾਗ ਦੇ ਨਾਂ ਥੱਲੇ ਸਿਰ ਦੇ ਵਿੱਚ ਸੰਦੂਰ ਪਾਉਂਦੀਆਂ ਨੇ ਔਰ ਜਿਹੜੀਆਂ ਵੇਵਾ ਹੋ ਜਾਂਦੀਆਂ, ਵਿਡੋ ਹੁੰਦੀਆਂ, ਉਹਨਾਂ ਦੇ ਸੰਦੂਰ ਨਹੀਂ ਹੁੰਦੇ। ਸੋ ਇਹ ਵੀ ਐਕਸਟ੍ਰੀਮਲੀ ਜਿਹੜੇ ਰਿਲੀਜੀਅਸ ਸੈਂਟੀਮੈਂਟ ਹੈ ਉਹਦੇ ਨਾਲ ਪਲੇ ਕਰਨ ਦੀ ਲਾਈਨ ਸੀ। ਪਰ ਹੋਇਆ ਇਹ ਕਿ ਪਹਿਲੇ ਦਿਨ ਹੀ ਜਿਹੜਾ 7 ਮਈ ਨੂੰ ਜਦੋਂ ਇਹਨਾਂ ਨੇ ਇਹ ਸਾਰੀ ਸ਼ਰਾਰਤ ਕੀਤੀ ਔਰ ਕੁਛ ਦੇਰ ਦੀ ਅੱਧਾ ਘੰਟੇ ਦੀ ਜਿਹੜੀ ਮਿਸਲ ਔਰ ਡਰੋਨ ਜੰਗ ਹੋਈ, ਭਾਰਤ ਦੇ ਜੈਟ, ਰਾਫੇਲ ਔਰ ਸਾਰੀ 에ਅਰ ਫੋਰਸ ਉਹਨਾਂ ਨੂੰ ਗਰਾਊਂਡ ਕਰਨੀ ਪਈ। ਹੁਣ ਅਸੀਂ ਕਿਉਂਕਿ ਇਹਦੇ ਤੇ ਮੈਂ ਬਹੁਤੀ ਡਿਟੇਲ 'ਚ ਗੱਲ ਨਹੀਂ ਕਰਾਂਗਾ ਕਿਉਂਕਿ ਅਸੀਂ ਤਾਂ ਰਿਪੀਟਡਲੀ ਉਸ ਤੋਂ ਫੌਰਨ ਬਾਅਦ ਜਿਹੜਾ ਉਹ ਲਗਾਤਾਰਤਾ ਨਾਲ ਕਰਦੇ ਰਹੇ ਔਰ ਇਸ ਦਾ ਇੰਕਸ਼ਾਫ ਉਹਨਾਂ ਦੇ ਆਪਣੇ ਵੀ ਕੁਝ ਐਕਸਪਰਟ ਜਿਵੇਂ ਪ੍ਰਵੀਨ ਸਾਨੀ ਵਰਗਾ ਜਿਹੜਾ ਫੋਰਬਸ ਔਰ ਦੂਸਰੇ ਦੇ ਵਿੱਚ ਜਿਹੜਾ ਉਹਨਾਂ ਦੀ ਕਮੈਂਟਰੀ ਹੁੰਦੀ ਹੈ, ਖੁਦ ਆਰਮੀ ਆਫਿਸਰ ਹੈ, ਇਵੇਂ ਹੀ ਇਹਨਾਂ ਦੇ ਇੱਕ ਦੋ ਜਿਹੜੇ ਡਿਪਲੋਮੈਟ ਸੀ ਉਹਨਾਂ ਨੇ ਬਾਹਰਲੇ ਮੁਲਕਾਂ 'ਚ ਵੀ ਉਸ ਦਾ ਜ਼ਿਕਰ ਕੀਤਾ। ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹਨਾਂ ਦੇ 7 ਤੇ ਫਿਰ 8
7 ਜੈਟ ਡਿੱਗਣ ਦਾ ਔਰ 8ਵਾਂ ਡੈਮੇਜ ਹੋਣ ਦਾ ਜ਼ਿਕਰ ਕੀਤਾ। ਖੁਦ ਟਰੰਪ ਨੇ ਘੱਟੋ ਘੱਟ 60 ਵਾਰ ਤੋਂ ਜ਼ਿਆਦਾ ਜਿਹੜਾ ਸੀਜ਼ਫਾਇਰ ਕਰਨ ਦੀ ਗੱਲ ਕੀਤੀ। ਹੁਣ ਇਸ ਸਾਰੇ ਨੂੰ ਤੁਸੀਂ ਦੇਖੋਗੇ ਕਿ ਇਹਨਾਂ ਮਹੀਨਿਆਂ ਦੇ ਵਿੱਚ ਭਾਰਤ ਨੇ ਆਪਣੇ ਆਪ ਨੂੰ ਜੇਤੂ ਦਰਸਾਉਣ ਦੇ ਲਈ ਸ਼ਸ਼ੀ ਥਰੂਰ ਵਰਗੇ ਔਰ ਹੋਰ ਕਿੰਨੇ ਹੀ MP 50-60 ਇਕੱਠੇ ਕਰਕੇ 38 ਮੁਲਕਾਂ ਦੇ ਵਿੱਚ ਵੀ ਭੇਜੇ ਆਪਣਾ ਨੈਰੇਟਿਵ ਦੇਣ ਦੇ ਲਈ। ਲੇਕਿਨ ਉਹ ਸਭ ਦੇ ਬਾਵਜੂਦ ਉਹਨੂੰ ਆਪਣੇ ਲੋਕਾਂ ਦੇ ਵਿੱਚ ਵੱਡੀ ਵਿਕਟਰੀ ਦੇ ਤੌਰ ਦੇ ਉੱਤੇ ਉਹ ਪ੍ਰੈਜ਼ੈਂਟ ਕਰਦੇ ਨੇ। ਔਰ ਮੈਂ ਦੇਖਦਾ ਵੀ ਕੁਝ ਜਿਹੜੇ ਡਾਈਸੈਂਟਿੰਗ ਪਾਕਿਸਤਾਨੀ ਜਰਨਲਿਸਟ ਨੇ, ਭਾਵੇਂ ਡਾਈਸੈਂਟ ਉਹਨਾਂ ਦਾ ਇੰਟਰਨਲ ਪੋਲਿਟਿਕਸ ਕਰਕੇ ਹੈ, ਉਹ ਵੀ ਕਿਤੇ ਨਾ ਕਿਤੇ ਜਿਹੜਾ ਇੰਡੀਅਨ ਨੈਰੇਟਿਵ ਹੈ ਉਸ ਨੂੰ ਇਸ ਲਈ, ਕਿਉਂਕਿ ਪਾਕਿਸਤਾਨ 'ਚ ਜੋ ਚੱਲ ਰਿਹਾ ਆਪਸ ਦੇ ਵਿੱਚ ਆਰਮੀ ਦੇ ਨਾਲ ਕਿ ਜਿਹੜੀ ਹੈ ਉਹ ਬਿਟਰਨੈਸ ਹੈ, ਤੇ ਉਹਨੂੰ ਪਾਕਿਸਤਾਨ ਦੀ ਆਰਮੀ ਨੂੰ ਪੁੱਟ ਡਾਊਨ ਕਰਨ ਦੇ ਲਈ ਜਿਹੜਾ ਜਾਂ ਆਸਿਮ ਮੁਨੀਰ ਨੂੰ ਪੁੱਟ ਡਾਊਨ ਕਰਨ ਦੇ ਲਈ ਕੁਝ ਉਹਨਾਂ 'ਚੋਂ ਉਹ ਇੰਡੀਅਨ ਨੈਰੇਟਿਵ ਨੂੰ ਹੀ ਜਿਹੜਾ ਹੈ ਉਹ ਐਨਕਰੇਜ ਕਰਦੇ ਨਜ਼ਰ ਆਉਂਦੇ ਨੇ। ਹੁਣ ਜਦੋਂ ਅਸੀਂ ਦੇਖਦੇ ਹਾਂ ਮਹਾਰਾਸ਼ਟਰ, ਜੇ ਕਹਿਣਾ ਹੋਇਆ ਕਿ ਭਾਰਤ ਦੇ ਵਿੱਚ ਜਿਹੜੇ ਦੋ ਵੱਡੇ ਕਰੰਟ ਜਿਨ੍ਹਾਂ ਨੇ ਦਿੱਲੀ ਦਰਬਾਰ ਨੂੰ ਵੀ ਚੈਲੰਜ ਕੀਤਾ 18ਵੀਂ ਸਦੀ 'ਚ, ਜ਼ਾਹਰ ਹੈ ਕਿ ਸਿੱਖ ਔਰ ਮਰਾਠਿਆਂ ਨੇ ਵੀ ਬਹੁਤ ਵੱਡਾ ਐਮਪਾਇਰ ਕਾਇਮ ਕੀਤਾ। ਵੱਖਰੀ ਕਹਾਣੀ ਹੈ ਕਿ ਅਬਦਾਲੀ ਨੇ ਉਹਨਾਂ ਦਾ ਫਿਰ ਲੱਕ ਤੋੜਿਆ ਪਾਣੀਪਤ ਦੀ ਲੜਾਈ 'ਚ। ਲੇਕਿਨ ਮਹਾਰਾਸ਼ਟਰ ਆਪਣੇ ਆਪ ਦੇ ਵਿੱਚ ਇੱਕ ਪਾਸੇ ਬੇਸ਼ੱਕ ਬੀਜੇਪੀ ਇਸ ਵੇਲੇ ਸ਼ਿਵ ਸੈਨਾ ਨੂੰ ਆਪਸ 'ਚ ਤੋੜ ਤਾੜ ਕੇ ਉਹ ਸਰਕਾਰ ਬਣਾਉਣ 'ਚ ਉੱਥੇ ਕਾਮਯਾਬ ਹੋਈ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਰਾਠਾ ਕਰੰਟ ਜਿਹੜਾ ਉਹ ਹਮੇਸ਼ਾ ਕਈ ਵਾਰ ਇਹ ਜਿਹੜੀ ਹਿੰਦੂ ਤਵੀ ਜਾਂ ਉਹਨਾਂ ਨਾਲੋਂ ਵੱਖਰੀ ਲਾਈਨ ਲੈਂਦਾ। ਜਿਵੇਂ ਖੁਦ ਵੀ ਜਿਹੜਾ ਬਾਲ ਠਾਕਰੇ, ਭਾਵੇਂ ਉਹਦੀ ਡਿਕਟੇਟਰਾਨਾ ਜਾਂ ਐਂਟਾਈ ਮੁਸਲਿਮ ਲਾਈਨ ਸੀ, ਪਰ ਉਹ ਕੋਈ ਇਹਨਾਂ ਦੀ ਨਾਗਪੁਰੀ ਜਾਂ ਦੂਜੀ ਲਾਈਨ ਨਹੀਂ ਸੀ ਟੋਕ ਕਰਦਾ। ਉਹਨੇ ਜਦੋਂ ਦੇਖਿਆ ਕਿ ਹਿੰਦੂ ਤਵਾ ਵਾਲੇ ਮਹਾਰਾਸ਼ਟਰ 'ਚ ਵੀ ਜਿਹੜੇ ਸ਼ਿਵ ਸੈਨਾ ਜਿਹੜੀ ਉਹਨੇ ਬਣਾਈ ਉਸ ਦੇ ਉੱਤੇ ਹਾਵੀ ਹੋ ਸਕਦੀ ਹੈ ਵਿਚਾਰਧਾਰਾ, ਉਹਨੇ ਵੀ ਉਹਨਾਂ ਨੂੰ ਜੁਆਇਨ। ਪਰ ਮਰਾਠੇ ਆਪਣੀ ਵੱਖਰੀ ਪਛਾਣ ਲਈ ਜਾਣੇ ਜਾਂਦੇ ਨੇ, ਵੱਖਰੀ ਗੈਰਤ ਲਈ ਜਾਣੇ ਜਾਂਦੇ ਨੇ, ਔਰ ਵੱਖਰਾ ਪਾਰਟ ਉਹ ਗੰਗਾ ਜਮਨੀ ਤਹਿਜ਼ੀਬ। ਇਹੀ ਕਾਰਨ ਹੈ ਕਿ ਜਦੋਂ ਉਹ ਠੁੱਡ ਮਾਰਦੇ ਨੇ ਉਹਦੇ 'ਚ ਬਿਹਾਰੀਆਂ ਤੇ ਦੂਜਿਆਂ ਨੂੰ ਵੀ, ਉੱਥੇ ਉਹਨਾਂ ਨੂੰ ਹਿੰਦੂਤਵਾ ਯਾਦ ਨਹੀਂ ਹੁੰਦਾ। ਹੁਣ ਬਿਹਾਰ ਦੇ ਵੀ ਜਿਹੜਾ ਇਸ ਮਹਾਰਾਸ਼ਟਰ ਦੇ ਵਿੱਚ ਭਾਵੇਂ ਇਸ ਵੇਲੇ ਬੀਜੇਪੀ ਦੀ ਸਰਕਾਰ ਹੈ, ਪਰ ਕਾਫੀ ਪਾਵਰਫੁਲ ਜਿਹੜੀ ਹੈ ਉੱਥੇ ਕਾਂਗਰਸ ਵੀ ਰਹੀ ਹੈ ਲੰਬਾ ਵਕਤ। ਇੱਕ ਜ਼ਮਾਨੇ ਦੇ ਵਿੱਚ ਇੰਦਰਾ ਗਾਂਧੀ ਜਾਂ ਈਵਨ ਨਹਿਰੂ ਦੇ ਜ਼ਮਾਨੇ 'ਚ ਵੀ YB ਚਵਨ ਹੋਮ ਮਿਨਿਸਟਰ ਹੁੰਦਾ ਸੀ ਇੰਡੀਆ ਦਾ। ਇਹ ਚਵਨ ਮਰਾਠੇ ਨੇ। ਹੁਣ ਇਹ ਪ੍ਰਿਥਵੀ ਰਾਜ ਚਵਨ ਮਹਾਰਾਸ਼ਟਰ ਦਾ ਪ੍ਰੋਮੀਨੈਂਟ ਕਾਂਗਰਸ ਦਾ ਲੀਡਰ ਹੈ, ਚੀਫ ਮਿਨਿਸਟਰ ਵੀ ਰਿਹਾ ਹੈ ਮਹਾਰਾਸ਼ਟਰ ਦਾ, ਔਰ ਉਹਨੇ ਜਰਨਲਿਸਟਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਆ ਜਿਹੜਾ ਪੱਤਰਕਾਰਾਂ ਦੇ ਨਾਲ ਜੋ ਕਿਹਾ ਉਸ ਨੂੰ ਮੈਂ ਰਿਪੀਟ ਕਰਾਂਗਾ ਥੋੜ੍ਹਾ ਜਿਹਾ, ਤਾਂ ਕਿ ਓਰੀਜਨਲੀ ਲੱਗੇ ਕਿ ਬਈ ਇਸ ਲੈਵਲ ਦਾ ਬੰਦਾ ਜਿਸ ਕੌਨਫੀਡੈਂਸ ਨਾਲ ਉਹ ਬੋਲ ਰਿਹਾ, ਕਿਉਂਕਿ ਅੰਦਰੂਨੀ ਜਾਣਕਾਰੀ ਵੀ ਹੈ। ਹਾਲਾਂ ਉਹਨਾਂ ਨੂੰ ਪਤਾ ਹੈ ਵੀ ਇਹਦਾ ਬੀਜੇਪੀ ਨੇ ਨਾਲ ਹੀ ਰੌਲਾ ਪਾ ਦਿੱਤਾ ਹੈ ਜੀ, ਗੱਦਾਰੀ, ਫੌਜ ਦਾ ਜਿਹੜਾ ਮੋਰਾਲ ਡਿੱਗਣ ਦੀ ਲਾਈਨ ਔਰ ਮਾਫੀ ਮੰਗੇ, ਔਰ ਇਹ ਕਾਂਗਰਸ ਦਾ ਇਹ ਪ੍ਰਿਥਵੀ ਰਾਜ ਚਵਨ ਰਾਹੁਲ ਗਾਂਧੀ ਦੇ ਨੇੜੇ ਹੈ, ਰਾਹੁਲ ਗਾਂਧੀ ਮਾਫੀ ਮੰਗੇ। ਉਹਨੇ ਕਿਹਾ ਮੈਂ ਕਨਸਟੀਟਿਊਸ਼ਨ ਦੇ ਥੱਲੇ ਮੇਰਾ ਹੱਕ ਹੈ, ਜੋ ਸੱਚ ਹੈ ਉਹ ਮੈਂ ਬਿਆਨ ਕਰਨਾ। ਪਰ ਉਹਨੇ ਜਿਹੜੀ ਗੱਲ ਕਹੀ, ਪਹਿਲੀ ਗੱਲ ਤਾਂ ਉਹਨੇ ਇਹੀ ਕਹੀ ਕਿ ਭਾਈ ਸਾਡੀ ਪਹਿਲੇ ਦਿਨ ਹੀ ਆਪਰੇਸ਼ਨ ਸੰਦੂਰ ਦੇ ਫਸਟ ਡੇ ਮੁਕੰਮਲ ਡਿਫੀਟ ਹੋ ਗਈ ਸੀ। ਹਾਲਾਂ ਜਿਹੜੀਆਂ ਉਹਨਾਂ ਨੇ ਹੋਰ ਗੱਲਾਂ ਵੀ ਕਹੀਆਂ ਫੌਜ ਦੇ ਹਵਾਲੇ ਨਾਲ, ਮੈਂ ਉਹਨੂੰ ਉਸ ਐਕਸਕਲੂਸਿਵ ਜਿਹੜੀ ਉਹਨਾਂ ਦਾ ਮੀਡੀਆ ਨਾਲ ਗੱਲਬਾਤ ਹੈ ਉਹਨੂੰ ਮੈਂ ਪ੍ਰੈਜ਼ੈਂਟ ਕਰਨਾ ਚਾਹੁੰਦਾ। ਔਰ ਈਵਨ PTI ਪ੍ਰੈਸ ਟਰਸਟ ਆਫ ਇੰਡੀਆ ਜਿਹੜੀ ਨਿਊਜ਼ ਏਜੰਸੀ ਹੈ, ਉਹਨੇ ਹੀ ਹੈਡਲਾਈਨ ਲਾਈ ਹੈ, ਡੂ ਵੀ ਨੀਡ ਲਾਰਜ ਆਰਮੀ। ਇਹ ਹੁਣ ਪ੍ਰਿਥਵੀ ਰਾਜ ਚਵਨ ਕਹਿ ਰਿਹਾ ਫਿਊਚਰ ਵਾਰਸ ਵਿਲ ਬੀ ਅਬਾਊਟ ਏਅਰ ਪਾਵਰ ਐਂਡ ਮਿਸਲਸ। ਉਹਨੇ ਕਿਹਾ ਜਿਹੜੀਆਂ ਭਵਿੱਖ ਦੀਆਂ ਲੜਾਈਆਂ ਜਿਹੜੀਆਂ ਨੇ ਉਹ ਏਅਰ ਪਾਵਰ ਔਰ ਮਿਸਾਈਲਾਂ ਦੀ ਹੈ, ਔਰ ਇਹ ਸਾਨੂੰ ਇਹਦੀ ਐਡੀ ਵੱਡੀ ਫੌਜ ਰੱਖਣ ਦੀ ਲੋੜ ਕੀ ਹੈ। ਉਹਨੇ ਕਿਹਾ ਕਿ ਵੀ ਬੇਸ਼ੱਕ ਭਾਰਤ ਦਾ ਜਿਹੜਾ ਫੌਜ ਦਾ ਸਾਈਜ਼ ਹੈ ਉਹ ਪਾਕਿਸਤਾਨ ਨਾਲੋਂ ਦੁੱਗਣਾ ਹੈ ਔਰ ਉਹ ਪਾਵਰਫੁਲ ਹੈ ਉਸ, ਲੇਕਿਨ ਆਪਰੇਸ਼ਨ ਸੰਦੂਰ ਨੇ ਕਲੀਅਰਲੀ ਐਸਟੈਬਲਿਸ਼ ਕਰ ਦਿੱਤਾ ਹੈ ਕਿ ਹੁਣ ਜਿਹੜੀਆਂ ਭਵਿੱਖ ਦੀਆਂ ਜੰਗਾਂ ਨੇ ਉਹ ਗਰਾਊਂਡ ਦੀ ਫੌਜ ਤਾਂ ਉਹਨੇ ਕਿਹਾ ਵੀ 1 ਇੰਚ ਵੀ ਨਹੀਂ ਮੂਵ ਹੋਈ, ਨਾ ਉਧਰਲੀ ਨਾ ਇਧਰਲੀ। ਏਅਰ ਪਾਵਰ ਔਰ ਮਿਸਾਈਲ ਪਾਵਰ ਨੇ ਡਿਸਾਈਡ ਕੀਤਾ। ਉਹਨੇ ਕਿਹਾ ਜੀ ਸਾਡੇ ਕੋਲ ਫੌਜ 12 ਤੋਂ 15 ਲੱਖ ਹੈ, ਪਾਕਿਸਤਾਨ ਦੇ ਕੋਲ 5 ਤੋਂ 6 ਲੱਖ ਹੈ, ਔਰ ਭਾਰਤ ਦਾ ਇੰਨਾ ਵੱਡਾ ਸਾਈਜ਼ ਹੈ, ਉਹਦੀ ਇਕਨੋਮੀ ਵੀ 10 ਗੁਣਾ ਵੱਡਾ ਹੈ, ਲੇਕਿਨ ਹੁਣ ਇੰਨੀ ਵੱਡੀ ਫੌਜ ਨਾਓ ਇਟ ਇਜ਼ ਇਰਰੈਲੇਵੈਂਟ ਹਾਊ ਮਚ ਇਨਫੈਂਟਰੀ ਯੂ ਹੈਵ, as no one will allow you to do that kind of war that we have seen during Operation Sindoor,
ਦ ਮਿਲਟਰੀ ਡਿਡਨਟ ਮੂਵ ਈਵਨ 1 ਕਿਲੋਮੀਟਰ। ਉਹਨੇ ਕਿਹਾ ਦੇਖ ਹੀ ਲਿਆ ਸੀ ਆਪਰੇਸ਼ਨ ਸੰਦੂਰ 'ਚ ਫੌਜ ਤਾਂ 1 ਕਿਲੋਮੀਟਰ ਵੀ ਨਹੀਂ ਮੂਵ ਹੋਈ। ਦ ਕਨਫਲਿਕਟ ਡਿਊਰਿੰਗ ਆਪਰੇਸ਼ਨ ਸੰਦੂਰ ਵਾਜ਼ ਲਾਰਜਲੀ ਐਨ aerial engagement and missile war, and going forward wars will take place in a similar manner। ਕਿ ਇਹੀ ਸੀ ਮਿਸਾਈਲ ਔਰ ਡਰੋਨ ਸੀ ਔਰ ਭਵਿੱਖ ਦੀਆਂ ਲੜਾਈਆਂ ਇਵੇਂ ਹੀ ਹੋਣਗੀਆਂ। ਇਨ ਦਿਸ ਕੇਸ ਇਜ਼ ਦੇਅਰ ਐਨੀ ਨੀਡ ਟੂ ਕੀਪ ਐਨ ਆਰਮੀ ਆਫ 12 ਲੱਖ ਕਿ 12 ਲੱਖ ਦੀ ਫੌਜ ਚਿੱਟਾ ਹਾਥੀ ਅਸੀਂ ਰੱਖਿਆ ਹੋਇਆ, ਇਹਦਾ ਕੀ ਫਾਇਦਾ ਹੈ? ਇਟਸ ਬੈਟਰ ਟੂ ਐਨਗੇਜ ਦੈਮ ਇਨ ਸਮ ਅਦਰ ਵਰਕ। ਇਹਨਾਂ ਨੂੰ ਹੋਰ ਪਾਸੇ ਲਾਓ, ਸੜਕਾਂ ਬਣਵਾਓ, ਇਹਨਾਂ ਤੋਂ ਦੂਜਾ ਕਰੋ, ਉਹਨਾਂ ਨੂੰ ਲੈਫਟ ਰਾਈਟ ਸਾਰਾ ਦਿਨ ਬਰਾਸੋ ਮਾਰ ਕੇ ਉਹ ਚਮਕਾਉਣ ਤੇ ਰਹਿੰਦੇ ਨੇ ਆਪਣੀਆਂ ਬੈਲਟਸ ਨੂੰ। ਅੱਛਾ, though we have an economy that is 10 times bigger than Pakistan, there is parity now as far as army is concerned ਕਿ 10 ਗੁਣਾ ਸਾਡੀ ਵੱਡੀ ਇਕੋਨਮੀ ਹੈ। ਫਿਰ ਉਹਨੇ ਕਿਹਾ ਵੀ hence there will be no hot war where tanks of both the countries will confront each other। ਹੁਣ ਉਹ ਗਏ ਜ਼ਮਾਨੇ ਇਧਰਲੇ ਟੈਂਕ ਜਾਂ ਉਧਰਲੇ, ਹੁਣ ਤਾਂ ਡਰੋਨ ਔਰ ਮਿਸਲ ਵਾਰ ਹੋਏਗੀ। ਫਿਰ ਉਹਨੇ ਕਿਹਾ ਵੀ ਇਨ ਦਾ ਐਂਡ ਅਸੀਂ ਇਹ ਦੇਖਿਆ ਕਿ ਈਵਨ 1991 ਦੇ ਵਿੱਚ ਵੀ ਜਦੋਂ 1999 'ਚ ਕਾਰਗਿਲ ਵਾਰ ਹੋਈ ਤਾਂ ਉਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਉਸ ਜੰਗ ਨੂੰ ਰੁਕਵਾਇਆ ਸੀ। ਔਰ ਹੁਣ ਜਿਹੜੀ ਵਾਰ ਹੋਈ ਸੰਦੂਰ ਦੇ ਥੱਲੇ ਜਿਹਨੂੰ ਇਹ ਕਹਿੰਦੇ ਨੇ, ਉਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਰੁਕਵਾਇਆ। ਔਰ ਉਸ ਨੇ ਕਿਹਾ ਕਿ ਵੀ ਬਿਲਕੁਲ ਮੈਂ ਇਸ ਤੋਂ ਹੁਣ ਬੀਜੇਪੀ ਨੇ ਰੌਲਾ ਪਾਇਆ ਵੀ ਮਾਫੀ ਮੰਗੇ ਤੇ ਇਹ ਉਹ ਜੀ। ਉਹਨੇ ਕਿਹਾ ਵੀ ਬਿਲਕੁਲ ਗਲਤ। ਆਈ ਵਾਂਟ ਟੂ ਨੋ ਕਿ ਮੇਰਾ ਮੁਲਕ ਸੇਫ ਹੈ ਔਰ ਇਹ ਮੋਦੀ ਦੇ ਥੱਲੇ ਸੇਫ ਨਹੀਂ ਹੈ। ਮੈਂ ਤਾਂ ਪੋਲੀਟੀਕਲ ਲੀਡਰਸ਼ਿਪ ਨੂੰ ਸਵਾਲ ਪੁੱਛੇ ਨੇ, ਮੈਂ ਫੌਜ ਦਾ ਰਿਗਾਰਡ ਕਰਦਾ, ਮੈਂ ਤਾਂ ਥੋਰੋ ਇਨਕੁਆਇਰੀ ਮੰਗਦਾ ਕਿ ਪਹਿਲਗਾਮ 'ਚ ਕੀ ਹੋਇਆ ਆਪਰੇਸ਼ਨ ਸੰਦੂਰ। ਔਰ ਗੱਲ ਬਿਲਕੁਲ ਉਹਨਾਂ ਨੇ ਇਹ ਕਿਹਾ, ਕਾਂਗਰਸ ਲੀਡਰ ਸੈਡ ਔਨ ਦਾ ਫਸਟ ਡੇ ਆਫ ਆਪਰੇਸ਼ਨ ਸੰਦੂਰ ਵੀ ਵਰ ਕੰਪਲੀਟਲੀ ਡਿਫੀਟਡ। ਹੁਣ ਇਹ ਹੈ ਜਿਹੜਾ ਬਜ਼ ਵਰਡ ਹੈ ਕਿ ਆਪਰੇਸ਼ਨ ਸੰਦੂਰ ਦੇ ਪਹਿਲੇ ਦਿਨ ਹੀ ਅਸੀਂ ਮੁਕੰਮਲ ਹਾਰ ਗਏ। ਇਨ ਦਾ ਹਾਫ ਆਵਰ ਏਰੀਅਲ engagement that took place on the 7th May, we were fully defeated whether people accept it or not। Indian aircraft were shut down, the Air Force was completely grounded and not a single aircraft flew। ਉਹਨੇ ਕਿਹਾ ਕਿ ਵੀ ਸਾਰੇ ਥੱਲੇ ਉਤਾਰ ਲਏ, ਕਿੰਨੇ ਡਿੱਗ ਪਏ ਔਰ ਬਿਲਕੁਲ ਸਾਡੀ ਮੁਕੰਮਲ ਹਾਰ ਹੋਈ। If any aircraft had taken off from Gwalior, Bathinda or Sirsa, there was a high probability of being shot down by Pakistan, which is why the Air Force was fully grounded। ਉਹਨੇ ਕਿਹਾ ਜੀ ਕੋਈ ਵੀ ਜਹਾਜ਼ ਗਵਾਲੀਅਰ ਤੋਂ, ਬਠਿੰਡੇ ਤੋਂ, ਸਿਰਸੇ ਤੋਂ ਉੱਡਦਾ ਉਹ ਵੀ ਉਹਨਾਂ ਨੇ ਸੁੱਟ ਲੈਣਾ ਸੀ। ਸੋ ਅਸੀਂ ਸਮਝਦੇ ਹਾਂ ਵੀ ਜਿਹੜੀ ਪੋਜੀਸ਼ਨ ਅਸੀਂ ਪਹਿਲੇ ਦਿਨ ਤੋਂ ਲਈ ਵਿਚ ਵਾਜ਼ ਦਾ ਰਾਈਟ ਪੋਜੀਸ਼ਨ ਕਿ ਪਹਿਲਗਾਮ ਵਾਕਿਆ ਵੀ ਫਾਲਸ ਫਲੈਗ ਇਹਨਾਂ ਦਾ ਸੀ ਔਰ ਇਹਨਾਂ ਨੇ ਜੁੱਤੀਆਂ ਵੀ ਪੂਰੀ ਚੰਗੀ ਤਰ੍ਹਾਂ ਖਾਧੀਆਂ। ਔਰ ਇਹਨਾਂ ਦਾ ਐਕਸ ਚੀਫ ਮਿਨਿਸਟਰ ਮਹਾਰਾਸ਼ਟਰ ਦਾ ਇਹ ਮੰਨਦਾ ਹੈ ਕਿ ਪਹਿਲੇ ਦਿਨ ਹੀ ਮੁਕੰਮਲ ਕੰਪਲੀਟ ਡਿਫੀਟ ਹੋ ਗਈ ਸੀ। ਜੀ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੋਂ ਸਨੇ ਸਾਰੇ ਬੜੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਾਸ਼ਿੰਗਟਨ ਡੀਸੀ ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ TV 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ 10 ਵੰਨ ਦਾ ਹਿੱਸਾ ਪਾਓ ਜੀ। TV 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ। ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ।
ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਆਸਟ੍ਰੇਲੀਆ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੀ ਕਿ ਉੱਥੇ ਜਿਹੜੀ ਦੁਖਦਾਈ ਜਿਹੜੀ ਘਟਨਾ ਹੈ ਉਹ ਵਾਪਰੀ ਹੈ ਕਿ ਬੀਤੇ ਦਿਨੀ ਆਸਟ੍ਰੇਲੀਆ ਦੇ ਬੌਂਡੀ ਬੀਚ ਤੇ ਬੜੀ ਦੁਖਦਾਈ ਹਿੰਸਕ ਘਟਨਾ ਵਾਪਰੀ ਔਰ ਜਿਸ ਵਿੱਚ 15 ਬੇਗੁਨਾਹ ਲੋਕ ਮਾਰੇ ਗਏ ਅਤੇ 40 ਦੇ ਕਰੀਬ ਜਿਹੜੇ ਜ਼ਖਮੀ ਹੋਏ ਹੈ ਔਰ ਬਹੁਤ ਸਾਰੇ ਪੀੜਤ ਜਿਹੜੇ ਨੇ ਯਹੂਦੀ ਹਨ ਔਰ 50 ਸਾਲਾ ਸਾਜਿਦ ਅਕਰਮ ਅਤੇ ਉਸਦੇ 24 ਸਾਲਾ ਬੇਟੇ ਨਵੀਦ ਅਕਰਮ ਨੇ ਇਹ ਜਿਹੜੀ ਹਿੰਸਾ ਕੀਤੀ ਹੈ ਔਰ ਹਿੰਸਾ ਤੋਂ ਬਾਅਦ ਫੌਰਨ ਜਿਹੜੇ ਭਾਰਤੀ ਅਤੇ ਇਜ਼ਰਾਈਲੀ ਮੀਡੀਆ ਨੇ ਇਹਨਾਂ ਪਿਓ ਪੁੱਤਰ ਦੀ ਕਾਤਲ ਜੋੜੀ ਨੂੰ ਪਾਕਿਸਤਾਨ ਮੂਲ ਦੇ ਦੱਸਿਆ ਔਰ ਬਾਅਦ ਵਿੱਚ ਹਕੀਕਤ ਸਾਹਮਣੇ ਆਈ ਹੈ ਕਿ ਭਾਰਤ ਦੇ ਸ਼ਹਿਰ ਹੈਦਰਾਬਾਦ 'ਚ ਰਹਿਣ ਵਾਲਾ ਪਿਓ ਹੈ ਅਤੇ ਜਿਹੜਾ ਪੁੱਤਰ ਹੈ ਉਹ ਆਸਟ੍ਰੇਲੀਆ ਦਾ ਜੰਮਪਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਤੇ ਵੀ ਕਿਸੇ ਬੇਗੁਨਾਹ ਦਾ ਮਾਰਿਆ ਜਾਣਾ ਉਹ ਬੇਸ਼ੱਕ ਵੱਡੀਆਂ ਤਾਕਤਾਂ ਦੇ ਆਪਣੇ ਜਿਹੜੇ ਵਧੇ ਹੋਏ ਉਹਨਾਂ ਦੇ ਨਿਸ਼ਾਨੇ ਨੇ, ਉਹ ਆਰਥਿਕ ਹੋਣ, ਵਪਾਰਕ ਹੋਣ ਜਾਂ ਬਦਲਾ ਲਓ ਭਾਵਨਾ ਹੋਏ, ਜਾਂ ਜਿਹੜਾ ਅੱਜ ਕੱਲ੍ਹ ਇੱਕ ਦਿਮਾਗ ਖਰਾਬੀ ਦੇ ਥੱਲੇ ਕੋਈ ਮੈਂਟਲੀ ਸਿੱਖ, ਕੋਈ ਇੱਧਰ ਕੋਈ ਉੱਧਰ ਵਾਇਲੈਂਸ ਕਰਕੇ ਜਿਹੜਾ ਕੋਈ ਕਿਸੇ ਨੂੰ ਵੀ ਜਿਹੜਾ ਬਿਨਾਂ ਦੇਖਿਆ ਵੀ ਕੌਣ ਮਰ ਰਿਹਾ ਮਾਰਦਾ। ਅਤੇ ਜਦੋਂ ਅਸੀਂ ਕੋਈ ਧਰਮ ਸਪੈਸੀਫਿਕ ਜਾਂ ਰੇਸ ਸਪੈਸੀਫਿਕ ਜਾਂ ਮੁਲਕ ਸਪੈਸੀਫਿਕ ਹੇਟਡ ਦੇਖਦੇ ਹਾਂ ਔਰ ਜਿਨ੍ਹਾਂ ਦੇ ਵਿੱਚ ਜਦੋਂ ਇਸਲਾਮੋਫੋਬੀਆ ਦਾ ਜ਼ਿਕਰ ਹੁੰਦਾ ਹੈ ਜਾਂ ਐਂਟੀਸੈਮਿਟਿਜ਼ਮ ਦਾ ਹੁੰਦਾ ਹੈ ਔਰ ਉਹਦੇ 'ਚ ਐਕਸ਼ਨ ਕਿਤੇ ਹੋਰ ਹੋ ਰਿਹਾ ਹੁੰਦਾ ਹੈ, ਨਫ਼ਰਤ ਕਿਤੇ ਹੋਰ ਨਿਕਲ ਰਹੀ ਹੁੰਦੀ ਹੈ, ਬਦਲਾ ਕਿਤੇ ਹੋਰ ਕੱਢਿਆ ਜਾ ਰਿਹਾ ਹੁੰਦਾ। ਭਾਰਤ ਵਰਗੇ ਮੁਲਕ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਜੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ 2 ਜਿਹੜਾ ਬਾਡੀਗਾਰਡਸ ਨੇ ਕੀਤਾ ਉਸ ਦੇ ਜਿਸ ਸੈਕਸ਼ਨ ਨੇ ਹਜ਼ਾਰਾਂ ਬੇਗੁਨਾਹ ਨੂੰ ਮਾਰਿਆ ਸੀ ਸਿੱਖਾਂ ਨੂੰ, ਤੇ ਕਿਵੇਂ ਭਾਰਤ ਭਰ ਦੇ ਵਿੱਚ 30,000 ਤੋਂ ਜ਼ਿਆਦਾ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸਟੇਟ ਮਸ਼ੀਨਰੀ ਦੇ ਉਹ ਸਾਰੇ ਪਾਰਟ ਦੇ ਨਾਲ, ਕਿ ਜਿਵੇਂ ਉਹਨਾਂ ਨੇ ਇੱਕ ਉਦਾਹਰਣ ਸੈੱਟ ਕੀਤੀ ਕਿ ਕਿਵੇਂ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਜੇ ਇੱਕ ਪਾਸੇ ਬਾਬਰੀ ਮਸਜਿਦ ਵੀ ਢਾਈ ਜਾਂਦੀ ਹੈ, ਦੂਸਰੇ ਪਾਸੇ ਅਯੁੱਧਿਆ ਤੋਂ ਲੈ ਕੇ ਬੰਬਈ ਤੱਕ ਜਿਹੜਾ ਹੈ ਉਹ ਸੈਂਕੜਿਆਂ ਮੁਸਲਮਾਨਾਂ ਦਾ ਕਤਲੇਆਮ ਵੀ ਕੀਤਾ ਜਾਂਦਾ ਹੈ। ਔਰ ਇਹੀ ਕਾਰਨ ਹੈ ਕਿ ਵੀ ਕਿਤੇ ਵੀ ਕੋਈ ਘੱਟ ਗਿਣਤੀ ਨਾਲ ਸੰਬੰਧਿਤ ਕੋਈ ਵਾਕਿਆ ਕਰੇ ਤੇ ਉਹ ਸਾਰੇ ਦੇ ਸਾਰੇ ਹੀ ਵਲਨਰੇਬਲ ਹੋ ਜਾਂਦੇ ਨੇ। ਇਵੇਂ ਹੀ ਅਸੀਂ 9/11 ਤੋਂ ਬਾਅਦ ਵੀ ਦੇਖਿਆ ਕਿ ਭਾਈ 9/11 ਕਰਨ ਵਾਲੇ ਕੌਣ, ਕਿੱਥੋਂ ਆਏ, ਉਹਨਾਂ ਦਾ ਮਕਸਦ, ਇਹਦੇ ਬਾਵਜੂਦ ਕਿੰਨੀ ਜ਼ਿਆਦਾ ਜਿਹੜੀ ਹੈ ਜਿਹੜੇ ਅਮਰੀਕਾ ਦੇ ਵਿੱਚ ਰੇਸ਼ੀਅਲ ਨਫ਼ਰਤ ਦਾ ਸ਼ਿਕਾਰ ਹੋਏ ਵੱਡੀ ਗਿਣਤੀ 'ਚ ਸਿੱਖ ਵੀ ਉਸ ਸਾਰੇ ਦੌਰ ਦੇ ਵਿੱਚ ਪੋਸਟ 9/11 ਲਗਾਤਾਰਤਾ ਦੇ ਨਾਲ ਅੱਜ ਤੱਕ ਵੀ ਉਹਨੂੰ ਜੀ ਮਿਸਟੇਕਨ ਆਈਡੈਂਟੀਟੀ, ਉਹਨੂੰ ਮਿਸਟੇਕਨ ਆਈਡੈਂਟੀਟੀ ਦਾ ਮਤਲਬ ਈਵਨ ਜੇ ਕੋਈ ਕਿਸੇ ਮੁਸਲਮਾਨ ਦੇ ਉੱਤੇ ਵੀ ਹੱਥ ਚੁੱਕਦਾ ਹੈ ਜਾਂ ਕੋਈ ਉਸ ਨੂੰ ਹਿੰਸਾ ਦਾ ਸ਼ਿਕਾਰ ਬਣਾਉਂਦਾ, ਉਹਦਾ ਤਾਂ 9/11 ਨਾਲ ਕੋਈ ਲਾਗਾ ਦੇਗਾ ਨਹੀਂ। ਸੋ ਇਹ ਜਿਹੜੀ ਨਫ਼ਰਤ ਹੈ ਔਰ ਜਿਹੜੀ ਚੱਲ ਰਹੇ ਲਗਾਤਾਰਤਾ ਨਾਲ ਕਨਫਲਿਕਟ ਨੇ ਫਲਸਤੀਨ ਦੇ ਵਿੱਚ, ਜੋ ਕੁਛ ਇਜ਼ਰਾਈਲ ਕਰ ਰਿਹਾ ਹੈ, ਜ਼ਾਹਰ ਹੈ ਕਿ ਵੀ ਉਸ ਦੇ ਲਈ ਇੱਕ ਹਿੱਸਾ ਈਵਨ ਯਹੂਦੀਆਂ ਦਾ ਵੀ ਜਿਹੜਾ ਉਸ ਦਾ ਵਿਰੋਧ ਕਰਦਾ ਹੈ। ਜਿਵੇਂ ਅਸੀਂ ਨਿਊਯਾਰਕ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜੋ ਕੁਛ ਉੱਥੇ ਜੈਨੋਸਾਈਡ ਫਲਸਤੀਨੀਆਂ ਦਾ ਕਰਦੇ ਰਹੇ, ਸਭ ਤੋਂ ਮੂਹਰੇ ਹੋ ਕੇ ਇੱਥੇ ਪ੍ਰੋਟੈਸਟ ਕਰਨ ਵਾਲਿਆਂ 'ਚ ਇੱਥੇ ਬਰੁਕਲਿਨ ਦੇ ਰਹਿਣ ਵਾਲੇ ਜਿਹੜੇ ਟ੍ਰੈਡੀਸ਼ਨਲ ਯਹੂਦੀ ਪਹਿਰਾਵੇ ਦੇ ਵਿੱਚ ਲੋਕ ਹੁੰਦੇ ਨੇ ਉਹ ਨੇ। ਹੁਣ ਇਹੋ ਜਿਹੇ ਵਾਕਿਆ ਜਿਹੜੇ ਮਾਰਕਡ ਹੁੰਦੇ ਨੇ ਕਿ ਭਾਈ ਤੁਸੀਂ ਨਫ਼ਰਤ ਤੁਹਾਡੇ ਅੰਦਰ ਭਰੀ ਹੋਈ ਹੈ, ਕੰਮ ਕੋਈ ਕਰ ਰਿਹਾ ਤੁਸੀਂ ਉਸ ਧਰਮ ਵਾਲਿਆਂ ਨਾਲ ਹੀ ਨਫ਼ਰਤ ਕਰਦੇ ਹੋ। ਵੀਕਐਂਡ ਦੇ ਉੱਤੇ ਜਿਹੜਾ ਇੱਕ ਬੜਾ ਦੁਖਦਾਈ ਵਾਕਿਆ ਸਿਡਨੀ ਦੀ ਬੌਂਡੀ ਬੀਚ ਦੇ ਥਾਂ ਦੇ ਉੱਤੇ ਹੋਇਆ, ਹਾਨੂਕਾ ਨਾਂ ਦਾ ਯਹੂਦੀਆਂ ਦਾ ਤਿਉਹਾਰ ਜਿਹੜਾ ਕਿ ਉਹ ਆਪਣੇ ਢੰਗ ਦੇ ਨਾਲ ਉਸ ਨੂੰ ਸੈਲੀਬ੍ਰੇਟ ਕਰਦੇ ਨੇ। ਯਹੂਦੀਆਂ ਨੇ ਆਪਣੀਆਂ ਪਰੰਪਰਾਵਾਂ, ਆਪਣੇ ਵਿਰਸੇ ਨੂੰ ਸਾਂਭਿਆ ਹੋਇਆ ਔਰ ਅਚਾਨਕ ਉਸ ਦੇ ਉੱਤੇ ਜਿਹੜੀ ਹੈ ਉਹ ਇੱਕ ਬ੍ਰਿਜ ਹੈ, ਬ੍ਰਿਜ ਦੇ ਨਾਲ ਲੱਗਦੇ ਆ ਉਸ
ਗੋਲਾਬਾਰੀ ਹੋਈ ਔਰ ਬਾਅਦ ਦੇ ਵਿੱਚ ਜਿਹੜੇ ਹਕੀਕਤ ਤਾਂ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਕੀ ਹੋਇਆ ਔਰ ਇਸ 'ਚ ਸਾਹਮਣੇ ਆਇਆ ਕਿ ਭਾਈ ਦੋ ਪਿਓ ਪੁੱਤਰ, ਇੱਕ ਸਾਜਿਦ ਅਕਰਮ 50 ਸਾਲ ਦਾ ਜਿਹੜਾ ਹੈਦਰਾਬਾਦ ਦਾ ਜੰਪਲ, ਉਹਨੇ BCom ਵੀ ਉੱਥੋਂ ਕੀਤੀ ਹੋਈ, ਪੜ੍ਹਿਆ ਲਿਖਿਆ, ਮੋਟਾ ਹੱਟਾ ਕੱਟਾ, ਔਰ ਉਹਦਾ ਬੇਟਾ ਨਵੀਦ ਅਕਰਮ ਜਿਹੜਾ 24 ਸਾਲਾਂ ਦਾ, ਜਿਹੜਾ ਆਸਟ੍ਰੇਲੀਆ ਦਾ ਜੰਪਲ। ਇਸ ਨੇ ਸਾਜਿਦ ਅਕਰਮ ਨੇ ਇਟਾਲੀਅਨ ਮੂਲ ਦੀ ਬੀਬੀ ਦੇ ਨਾਲ ਵਿਆਹ ਕੀਤਾ, ਉਸ ਚੋਂ ਇਹ ਨਵੀਦ ਅਕਰਮ 24 ਸਾਲਾਂ ਦਾ ਔਰ ਇੱਕ ਉਹਦੀ ਡਾਟਰ ਹੈ। ਔਰ ਇਹ ਦੋ ਜਿਹੜੇ ਨੇ ਇਹਨਾਂ ਨੇ ਹੀ ਇਹਨੂੰ, ਜਿਹਨੂੰ ਲੋਨ ਵੁਲਫ ਟਾਈਪ ਐਕਸ਼ਨ ਸੀ, ਇਹ ਸਾਹਮਣੇ ਆਇਆ ਕਿ ਭਾਈ ਇਹਨਾਂ ਨੇ ਹੀ ਇਹ ਕੀਤਾ। ਔਰ ਇਹ ਜਿਹੜੇ ਹਥਿਆਰ ਵੀ ਸਾਜਿਦ ਅਕਰਮ ਦੇ ਕੋਲ ਸੀ, 6 ਹਥਿਆਰਾਂ ਦੇ ਉਹਦੇ ਕੋਲ ਲਾਇਸੈਂਸ ਸੀ। ਹਾਲਾਂਕਿ ਇਹ ਆਇਆ ਵੀ ਫਰੂਟ ਫਰਾਟ ਵੇਚਦਾ ਸੀ ਜਾਂ ਕੋਈ ਇਹ ਨਹੀਂ ਹੈ ਕਿ ਬਹੁਤ ਐਸਟੈਬਲਿਸ਼ ਸੀ। ਹੁਣ ਮੋਟਿਵ ਕੀ ਸੀ? ਜ਼ਾਹਰ ਹੈ ਵੀ ਜੇ ਯਹੂਦੀਆਂ ਦੇ ਉਸ ਨੂੰ ਯਹੂਦੀਆਂ ਨੂੰ ਮਾਰਨਾ ਸੀ। ਕਿੱਥੋਂ ਇਹ ਜਿਹਨੂੰ ਸੋ ਕਾਲਡ ਰੈਡੀਕਲਾਈਜੇਸ਼ਨ ਹੋਈ? ਫਿਰ ਇਹ ਵੀ ਆਉਂਦਾ ਹੈ ਕਿ ਵੀ ਕੁਝ ਮਹੀਨੇ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਇਹ ਪਿਓ ਪੁੱਤਰ ਫਿਲੀਪੀਨਸ ਦੇ ਇੱਕ ਖਾਸ ਥਾਂ ਦੇ ਉੱਤੇ ਗਏ, ਜਿੱਥੇ ਕਿ ਹੁਣ ਫਿਲੀਪੀਨਸ ਦੇ ਵਿੱਚ ਵੀ ਜਿਹੜਾ ਇੱਕ ਹਿੱਸਾ ਹੈ ਜਿਹੜਾ ਵਾਇਲੈਂਸ ਦਾ ਸ਼ਿਕਾਰ ਹੁੰਦਾ ਹੈ। ਹੁਣ ਜਿਹੜਾ ਉਹਨਾਂ ਦੀ ਗੱਡੀ ਚੋਂ, ਕਾਰ ਚੋਂ ਜਾਂ ਘਰ ਦੀ ਤਲਾਸ਼ੀ ਚੋਂ ਨਿਕਲੇ, ਉਹਦੇ 'ਚ ਆਈਸਿਸ ਜਿਹੜੀ ਇਸਲਾਮਿਕ ਸਟੇਟ ਆ ਉਹਦੇ ਝੰਡੇ ਵੀ ਔਰ ਬਹੁਤ ਸਾਰਾ ਹੋਰ ਜਿਹੜੀ ਡਿਵਾਈਸਿਸ, ਐਕਸਪਲੋਸਿਵ ਡਿਵਾਈਸਿਸ ਵੀ ਨਿਕਲੀਆਂ, ਜਿਹੜਾ ਬੌਂਬ ਬਣਾਉਣ ਔਰ ਦੂਜੇ ਤੀਜੇ ਨਾਲ ਸੰਬੰਧਿਤ ਸੀ। ਔਰ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਜਿਹੜੇ ਉੱਥੇ ਗਏ ਔਰ ਉੱਥੇ ਰੈਡੀਕਲਾਈਜ਼ ਹੋਏ। ਹੁਣ ਪੜ੍ਹਿਆ ਲਿਖਿਆ ਹੈ ਪਿਓ ਵੀ, ਹੁਣ ਜਦੋਂ ਪਿਓ ਕਿਸੇ ਕੰਮ 'ਚ ਆਪਣੇ ਮੁੰਡਿਆਂ ਨੂੰ ਵੀ ਨਾਲ ਲਾਉਂਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਅਜੇ ਜਿਉਂ-ਜਿਉਂ ਇਨਵੈਸਟੀਗੇਸ਼ਨ ਹੋਏਗੀ ਸਾਹਮਣੇ ਆਏਗਾ ਵੀ ਕੌਣ ਕੀ ਹੈ। ਲੇਕਿਨ ਹੈਦਰਾਬਾਦ ਦਾ ਜੰਪਲ ਜਿਹੜਾ ਇਸ ਸਾਰੇ ਪੀਰੀਅਡ ਦੇ ਵਿੱਚ ਆ ਕੇ ਆਸਟ੍ਰੇਲੀਆ 'ਚ ਵਸ ਜਾਂਦਾ ਹੈ, ਉਹ ਵਿਆਹ ਉਹਦਾ ਇਟਾਲੀਅਨ ਨਾਲ ਹੁੰਦਾ ਹੈ, ਬੱਚੇ ਉਹਦੇ ਉੱਥੋਂ ਦੇ ਐਸਾ ਕੀ ਪਾਰਟ ਹੈ ਕਿ ਜਿਹਦੇ ਥੱਲੇ ਉਸ ਨੇ ਇਸ ਕਿਸਮ ਦੇ ਕੰਡੈਮਨੇਬਲ ਜਿਹੜਾ ਹੈ, ਕੋਈ ਵੀ ਜਿਵੇਂ ਅਸੀਂ ਕਿਹਾ ਕਿ ਭਾਈ ਬੇਗੁਨਾਹ ਦਾ ਮਾਰਿਆ ਜਾਣਾ ਉਹ ਕੰਡੈਮਨੇਬਲ ਹੈ, ਇਹ ਇਸ ਕਿਸਮ ਦਾ ਇਸ ਨੇ ਕਾਰਾ ਕੀਤਾ। ਹਾਲਾਂਕਿ ਇਸ ਦੇ ਹੀਰੋ ਵੀ ਨੇ, ਇੱਕ ਸਿੱਖ ਅਮਨਦੀਪ ਸਿੰਘ ਕਰਕੇ ਹੈ, ਜਿਹਦੇ ਬਾਰੇ ਹੈ ਵੀ ਉਹਨੇ ਸਭ ਤੋਂ ਪਹਿਲਾਂ ਜਾ ਕੇ ਜੱਫਾ ਮਾਰ ਕੇ ਇੱਕ ਕਾਤਲ ਨੂੰ ਥੱਲੇ ਸੁੱਟਿਆ ਔਰ ਬਾਅਦ 'ਚ ਪੁਲਿਸ ਆਈ ਔਰ ਉਹਨੂੰ ਹੈਂਡਕਫ ਕੀਤਾ। ਇੱਕ ਸੀਰੀਅਨ ਮੂਲ ਦਾ ਮੁਸਲਮਾਨ ਜਿਹਦੀ ਵੀਡੀਓ ਵੀ ਬੜੀ ਵਿਜ਼ੀਬਲ ਹੈ, ਜਿਹਨੇ ਜਾ ਕੇ ਉਹਦੇ ਇੱਕ ਨੂੰ ਫੜਿਆ, ਉਹਦੇ ਤੋਂ ਬੰਦੂਕ ਖੋਈ। ਹਾਲਾਂਕਿ ਦੂਸਰੇ ਨੇ ਉਸ ਦੇ ਉੱਤੇ ਫਾਇਰਿੰਗ ਕੀਤੀ, ਗੋਲੀਆਂ 4-5 ਲੱਗੀਆਂ ਪਰ ਉਹ ਸਰਵਾਈਵ ਕਰ ਗਿਆ। ਉਸ ਨੂੰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਹੀਰੋ ਆਫ ਦਾ ਡੇ ਕਿਹਾ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਮਿਸਟਰ ਐਲਬਨੀ ਵੀ ਹਸਪੀਟਲ 'ਚ ਉਹਨੂੰ ਸੱਚਮੁੱਚ ਇਹ ਜਦੋਂ ਤੁਸੀਂ ਇਹ ਵੀ ਇੱਕ ਪਾਸੇ ਦੱਸ ਰਿਹਾ ਹੁੰਦਾ ਵੀ ਇੱਕ ਧਿਰ ਮਜ਼ਹਬ ਦੇ ਨਾਂ ਦੇ ਉੱਤੇ ਕਿਸ ਕਿਸਮ ਦਾ ਨਫ਼ਰਤ ਵਾਲਾ ਕਾਰਾ ਕਰ ਰਹੀ ਹੈ, ਪਰ ਦੂਸਰੇ ਪਾਸੇ ਉਸੇ ਮਜ਼ਹਬ ਨੂੰ ਮੰਨਣ ਵਾਲਾ ਹੈ, ਉਹ ਕਹਿੰਦਾ ਕਿ ਭਾਈ ਇਹ ਜਿਹੜਾ ਤੁਸੀਂ ਬੇਗੁਨਾਹ ਨੂੰ ਮਾਰ ਰਹੇ ਹੋ। ਸੋ ਇਹ ਸਾਰਾ ਜਿਹੜਾ ਵਾਕਿਆ ਹੈ, ਅਜੇ ਇਸ 'ਤੇ ਹੋਰ ਵੀ ਪਰਤਾਂ ਕੀ ਖੁੱਲ੍ਹਣਗੀਆਂ ਕੌਣ, ਲੇਕਿਨ ਹੁਣ ਤੱਕ ਇਹ ਆਇਆ ਵੀ ਕੋਈ ਹੋਰ ਆਰਗੇਨਾਈਜੇਸ਼ਨ ਜਾਂ ਦੂਸਰੀ ਨਹੀਂ ਹੈ। ਜਿਵੇਂ ਪਿਓ ਪੁੱਤਰ ਖੁਦ ਇਸ ਕੰਮ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਮੈਂਟਲੀ ਜਿਹੜਾ ਉਹ ਤਿਆਰ ਕੀਤਾ, ਵੈਦਰ ਫਿਲੀਪੀਨ ਜਾ ਕੇ ਟ੍ਰੇਨਿੰਗ ਲਈ ਜਾਂ ਜੇ ਉਹਦੇ ਕੋਲ 6 ਲਾਇਸੈਂਸਡ ਵੈਪਨ ਨੇ, ਇਹਦਾ ਮਤਲਬ ਹੈ ਕਿ ਵੀ ਇਹ ਲੰਬੇ ਵਕਤ ਤੋਂ ਇਸ ਕਿਸਮ ਦਾ ਜਿਹੜਾ ਉਹ ਮਨ ਬਣਾਇਆ ਹੋਇਆ ਸੀ। ਸੋ ਹੁਣ ਇਸ ਸਾਰੇ ਦੀ ਜਿਹੜੀ ਇੱਕ ਪਾਸੇ ਤਾਂ ਦੁਨੀਆ ਦੇ ਵਿੱਚ ਇਸ ਨੇ ਇੱਕ ਸ਼ੌਕ ਵੇਵਸ ਭੇਜੀਆਂ ਔਰ ਇਸ ਦਾ ਜਿਹੜਾ ਫਲਿੱਪ ਸਾਈਡ ਜਦੋਂ ਮੈਂ ਦੇਖਦਾ ਵੀ ਕੀ ਹੈ, ਨੈਤਨਯਾਹੂ 2 ਘੰਟੇ ਦੇ ਵਿੱਚ ਨੈਤਨਯਾਹੂ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਜਿਹੜਾ ਖੁਦ ਜੈਨੋਸਾਈਡ ਦੇ ਲਈ ਜ਼ਿੰਮੇਵਾਰ ਹੈ ਔਰ ਈਵਨ ਜਿਹੜੀ ਐਪਸਟੀਨ ਫਾਈਲਸ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਅੱਜ ਕੱਲ੍ਹ ਦੇ ਵਿੱਚ ਹੋਰ ਉਹਦੀਆਂ ਡੀਟੇਲਸ ਬਾਹਰ ਆਉਣਗੀਆਂ, ਉਹਦੇ 'ਚ ਵੀ ਇਹ ਸਾਹਮਣੇ ਆਇਆ ਵੀ ਕਿਵੇਂ ਕਿਸ ਕਿਸਮ ਦਾ ਜਾਨਵਰਾਂ ਵਾਂਗ ਇਸ ਨੇ ਇੱਥੇ ਵੀ ਆਪਣੀਆਂ ਕਰਤੂਤਾਂ ਕੀਤੀਆਂ ਹੋਈਆਂ ਨੇ। ਉਹ ਕਹਾਣੀ ਜਦੋਂ ਬਾਹਰ ਆਈ, ਲੇਕਿਨ ਉਹਨੇ ਫੌਰਨ ਇਹ ਕਿਹਾ ਕਿ ਜੀ ਮੈਂ ਤਾਂ ਪਹਿਲਾਂ ਹੀ ਆਸਟ੍ਰੇਲੀਆ ਵਾਲਿਆਂ ਨੂੰ ਕਹਿ ਰਿਹਾ ਸੀ ਕਿ ਵੀ ਇਹ ਜਿਹੜਾ ਐਂਟੀ ਸੈਮਿਟਿਜ਼ਮ ਕਰ ਰਹੇ ਨੇ ਤਾਂ ਫਲਸਤੀਨੀ ਸਟੇਟ ਦੇ ਹੱਕ 'ਚ ਵੀ ਮਤਾ ਕਿ ਉਹਦਾ ਇਹ ਨਤੀਜਾ ਤਾਂ ਹੀ ਹੈ। ਉਹ ਇੰਡੀਅਨ ਮੀਡੀਆ ਉਹਨਾਂ ਨੇ ਵਿਦਨ ਆਵਰਸ ਇਹ ਕਰ ਦਿੱਤਾ ਕਿ ਜੀ ਇਹ ਜਿਹੜਾ ਸਾਜਿਦ ਅਕਰਮ ਹੈ ਔਰ ਨਵੀਦ ਅਕਰਮ ਹੈ ਇਹ ਪਾਕਿਸਤਾਨੀ ਮੂਲ ਦੇ ਨੇ। ਹੁਣ ਸਾਰੇ ਪਾਸੇ ਦੁਨੀਆ 'ਚ ਇਸ ਨੂੰ AFP ਨੇ ਵੀ ਚੁੱਕ ਲਿਆ, ਦੂਜੀਆਂ ਨੇ ਵੀ, ਇੰਟਰਨੈਸ਼ਨਲ ਮੀਡੀਆ ਨੇ, ਮੈਂ ਪਾਕਿਸਤਾਨੀ ਮੈਂ ਟਰੈਵਲ ਕਰ ਰਿਹਾ ਸੀ, ਮੈਨੂੰ ਇਹ ਆਇਆ ਖਿਆਲ, ਮੈਂ ਕਿਹਾ ਵੀ ਆਲਰੇਡੀ
ਜੇ ਕਿਸੇ ਸੋਮਾਲੀਅਨ ਨੇ ਕੁਝ ਕੀਤਾ ਤੇ ਸੋਮਾਲੀ ਵਾਲਿਆਂ ਤੇ ਪਾਬੰਦੀ ਲਾਤੀ ਆਉਣ ਵਾਲਿਆਂ ਤੇ। ਜੇ ਇੱਕ ਅਫਗਾਨ ਨੇ ਜਿਹੜਾ ਉਹ ਅਮਰੀਕਾ ਦੇ ਵਿੱਚ ਥੈਂਕਸਗਿਵਿੰਗ ਤੋਂ ਪਹਿਲਾਂ ਜਿਹੜਾ ਸਿਕਿਉਰਿਟੀ ਗਾਰਡ ਦੇ ਉੱਤੇ ਕੀਤਾ ਤੇ ਅਫਗਾਨਿਸਤਾਨ ਵਾਲੇ 70,000 ਬੰਦੇ ਆ। ਮੈਂ ਕਿਹਾ ਵੀ ਇਹ ਤਾਂ ਪਾਕਿਸਤਾਨ ਨੂੰ ਵੀ ਕਰਨਗੇ। ਲੇਕਿਨ ਔਰ ਇਹ ਜਿਹੜੀ ਇੰਡੀਅਨ ਮੀਡੀਆ ਨੇ ਜਿਸ ਖਬਰ ਨੂੰ ਪਹਿਲਾਂ ਚਲਾਇਆ ਉਹਨੂੰ ਜੈਰੂਸ਼ਲਮ ਪੋਸਟ ਨੇ ਚੁੱਕ ਲਿਆ ਇਜ਼ਰਾਈਲ ਦੇ ਵਿੱਚ। ਉਹਨਾਂ ਨੇ ਵੀ ਪੂਰਾ ਜ਼ੋਰ ਲਾ ਕੇ ਪਾਕਿਸਤਾਨ ਯਾਨੀ ਜਿਹੜਾ ਪਹਿਲਾ ਪ੍ਰਭਾਵ ਕਿਸੇ ਖਬਰ ਦਾ 24-48 ਘੰਟੇ 'ਚ ਦੁਨੀਆ ਭਰ ਦੇ ਵਿੱਚ ਪਾਕਿਸਤਾਨ ਨੂੰ ਉਹਨਾਂ ਨੇ ਰਗੜ ਦਿੱਤਾ ਕਿ ਪਾਕਿਸਤਾਨੀ ਮੂਲ ਦੇ ਨੇ। ਪਰ ਜਦੋਂ ਇਹ ਹਕੀਕਤ ਸਾਹਮਣੇ ਆਈ ਕਿ ਭਾਈ ਉਹ ਤਾਂ ਹੈ ਹੀ ਹੈਦਰਾਬਾਦ ਦਾ ਇੰਡੀਅਨ ਮੂਲ ਦਾ ਬੰਦਾ ਹੈ, ਫਿਰ ਉਹਨਾਂ ਨੇ ਹੁਣ ਬੈਕ ਆਫ ਫਿਰ ਉਹਨੂੰ ਖਬਰ ਨੂੰ ਹੀ ਦੱਬਣਾ ਸ਼ੁਰੂ ਕਰਤਾ। ਫਿਰ ਹੋਰ ਆ ਗਿਆ ਜੀ ਫਲਾਣਾ ਵਾਰ ਹੀਰੋ ਹੈ ਤੇ ਫਲਾਣੇ ਨੇ ਇਹ ਕਰ ਦਿੱਤਾ ਤੇ ਫਲਾਣੇ ਨੇ ਉਹ ਕਰ ਦਿੱਤਾ। ਹੁਣ ਇਹ ਆਪਣੇ ਆਪ ਦੇ ਵਿੱਚ ਇਹ ਦੱਸਦਾ ਹੈ, ਜਦੋਂ ਅਸੀਂ ਰਿਪੀਟਡਲੀ ਆਪਣੇ ਵੀਰਾਂ ਭੈਣਾਂ ਨੂੰ ਇਹ ਯਾਦ ਕਰਵਾਉਂਦੇ ਆ ਕਿ ਭਾਈ TV 84 ਕੋਈ ਸਾਡਾ ਇਸ ਕਿਸਮ ਦਾ ਨਹੀਂ ਹੈ ਕਿ ਜਿਹਦੇ ਬਿਨਾਂ ਅਸੀਂ ਜੀ ਨਹੀਂ ਸਕਦੇ। ਪਰ ਸਾਨੂੰ ਇਹ ਹੈ ਕਿ ਵੀ ਇਹ ਇੱਕ ਨੈਰੇਟਿਵ ਸੈਟਿੰਗ ਦੀ ਜਦੋਂ ਲੜਾਈ ਚੱਲ ਰਹੀ ਹੈ ਹਰ ਚੀਜ਼ ਨੂੰ, ਔਰ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਟਰੈਵਲ ਕਰਦੇ ਹਾਂ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਐਪਰੀਸ਼ੀਏਟ ਕਰਦੇ ਨੇ ਕਿ ਭਾਈ ਇੱਕ ਨਿਰਪੱਖ ਨੈਰੇਟਿਵ ਜਿਹੜਾ ਜ਼ਾਹਰ ਹੈ ਸਿੱਖ ਪੁਆਇੰਟ ਵਿਊ ਤੋਂ ਵੀ ਹੁੰਦਾ ਪਰ ਹਕੀਕਤਨ ਹੁੰਦਾ। ਹੁਣ ਇਹ ਤੁਸੀਂ ਦੇਖੋ ਕਿ ਵੀ ਇੰਡੀਆ ਔਰ ਇਜ਼ਰਾਈਲ ਨੇ ਇਹਨੂੰ ਕਿਵੇਂ ਸਾਰੇ ਨੈਰੇਟਿਵ ਨੂੰ ਬਿਲਡ ਕਰ ਦਿੱਤਾ। ਜ਼ਾਹਰ ਹੈ ਰਾਹ ਪਿੱਛੇ ਬੈਠੀ ਹੁੰਦੀ ਹੈ ਔਰ ਜੋ ਕੁਛ ਰਾਹ ਔਰ ਮੋਸਾਦ ਔਰ ਇਹ ਵੀ ਹੁਣ ਮਰਨ ਵਾਲਾ ਤਾਂ ਮਰ ਗਿਆ, ਇੱਕ ਸ਼ਾਇਦ ਪਿਓ ਦੀ ਡੈਥ ਹੋਈ ਹੈ, ਮੁੰਡਾ ਜ਼ਖਮੀ ਹੈ। ਤੇ ਜੇ ਮੁੰਡੇ ਤੋਂ ਇਹ ਸਾਹਮਣੇ ਆਏਗਾ ਕਿ ਵੀ ਉਹਨੇ ਆਸਟ੍ਰੇਲੀਆ 'ਚ ਆ ਕੇ ਪਿਓ ਪੁੱਤਰ ਨੇ, ਹੁਣ ਮੁਸਲਮਾਨਾਂ ਦੇ ਉੱਤੇ ਘੱਟ ਜ਼ੁਲਮ ਭਾਰਤ ਵਿੱਚ ਕਿਹੜੇ ਘੱਟ ਜ਼ੁਲਮ ਹੋ ਰਹੇ ਨੇ, ਕਸ਼ਮੀਰ 'ਚ ਕੀ ਨਹੀਂ ਹੋ ਰਿਹਾ, ਬਾਕੀਆਂ 'ਚ ਕੀ ਹੈ। ਕਿਤੇ ਇਹ ਤਾਂ ਨਹੀਂ ਵੀ ਜੇ ਇਸ ਮਾਮਲੇ 'ਚ ਮਿਸ ਇੰਟਰਪ੍ਰੀਟੇਸ਼ਨ ਜਾਂ ਗਲਤ ਨੈਰੇਟਿਵ ਦੇ ਲਈ ਮੋਸਾਦ ਔਰ ਰਾਕ ਰਲ ਕੇ ਚੱਲ ਰਹੇ ਨੇ, ਇੰਡੀਅਨ ਖਬਰਾਂ ਇਜ਼ਰਾਈਲ ਚੁੱਕ ਰਿਹਾ ਤੇ ਉਧਰਲੀਆਂ ਉਹ ਚੁੱਕ ਰਿਹਾ। ਕਿਤੇ ਇਹ ਤਾਂ ਨਹੀਂ ਹੈ ਵੀ ਕੱਲ ਨੂੰ ਇਹ ਸਾਹਮਣੇ ਆਇਆ ਵੀ ਉਹਨਾਂ ਨੇ ਇਸ ਲਈ ਟਾਰਗੇਟ ਕੀਤਾ ਕਿ ਵੀ ਇਹ ਜਿਹੜੀ ਮੋਸਾਦ ਹੈ ਜਾਂ ਇਜ਼ਰਾਈਲ ਦੀਆਂ ਏਜੰਸੀਆਂ ਨੇ ਇਹ ਉਹੀ ਫਾਰਮੂਲੇ ਰਾਹੀਂ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਉੱਤੇ ਵੀ ਉਹੀ ਜ਼ੁਲਮ ਕਰਵਾ ਰਹੇ ਨੇ ਜੋ ਕਸ਼ਮੀਰ 'ਚ ਹੋ ਰਿਹਾ ਜਾਂ ਦੂਸਰੇ 'ਚ ਹੋ ਰਿਹਾ। ਕਿਉਂਕਿ ਅਜੇ ਇਹਦੀ ਇਨਵੈਸਟੀਗੇਸ਼ਨ ਸਾਹਮਣੇ ਆਏਗੀ, ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਜਿਹੜਾ ਕਿਸ ਹੱਦ ਤੱਕ ਕਿੰਨਾ ਖਤਰਨਾਕ ਨੈਰੇਟਿਵ ਇੰਡੀਅਨਸ ਨੇ ਦਿੱਤਾ। ਔਰ ਬੇਸ਼ੱਕ ਕਿਉਂਕਿ ਜਿਹੜੇ ਪਹਿਲੇ ਮੂਮੈਂਟ ਹੁੰਦੇ ਨੇ ਕਿਸੇ ਵੀ ਖਬਰ ਦੇ ਵਾਪਰਨ ਦੇ, ਉਦੋਂ ਜੇ 10 ਮਿਲੀਅਨ ਲੋਕਾਂ ਨੇ ਉਹਨੂੰ ਦੇਖਿਆ ਸੀ ਹਾਈਪੋਥੈਟੀਕਲੀ, ਜਦੋਂ ਤੱਕ 4 ਦਿਨ ਬਾਅਦ ਕਲੈਰਿਟੀ ਆਉਂਦੀ ਉਹ ਤਾਂ 1 ਮਿਲੀਅਨ ਨੂੰ ਵੀ ਨਹੀਂ ਹੁੰਦਾ। ਆਲਰੇਡੀ 9 ਮਿਲੀਅਨ ਜਿਹੜਾ ਹੈ ਉਹ ਇਹ ਪ੍ਰਭਾਵ ਲੈ ਕੇ ਗਿਆ ਕਿ ਜੀ ਪਾਕਿਸਤਾਨ ਨੇ ਕਰਵਾਇਆ। ਔਰ ਇਸ ਮਾਮਲੇ ਦੇ ਵਿੱਚ ਇਹ ਸਾਹਮਣੇ ਆ ਗਿਆ ਕਿ ਭਾਈ ਇਹ ਦੋਵੇਂ ਇੰਡੀਅਨ ਮੀਡੀਆ ਵੀ ਔਰ ਇਜ਼ਰਾਈਲੀ ਮੀਡੀਆ ਵੀ, ਔਰ ਇਹ ਵੀ ਕੋਈ ਜਿਹੜੀ ਹੈ ਇਹਨੂੰ ਹੈਰਾਨੀ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ ਕਿ ਜਦੋਂ ਇਹ ਵਾਕਿਆ ਹੋ ਰਿਹਾ ਹੈ, ਮੋਦੀ ਜਾਰਡਨ ਦਾ ਦੌਰਾ ਕਰ ਰਿਹਾ ਔਰ ਜੈ ਸ਼ੰਕਰ ਇਜ਼ਰਾਈਲ ਦੇ ਵਿੱਚ ਜਾ ਕੇ ਬੈਠਾ। ਹੁਣ ਕੀ ਪ੍ਰਭਾਵ ਦਿੱਤੇ ਜਾ ਰਹੇ ਨੇ ਕਿਉਂਕਿ ਆਲਰੇਡੀ ਇਜ਼ਰਾਈਲ ਦੇ ਵਿੱਚ ਫੋਰਨ ਮਿਨਿਸਟਰ ਦਾ ਜਾ ਕੇ ਬੈਠੇ ਹੋਣਾ ਤੇ ਇਹਨਾਂ ਦਾ ਜੁਆਇੰਟ ਉਹੀ ਮਿਸ ਇੰਟਰਪ੍ਰੀਟੇਸ਼ਨ। ਇਹ ਨਹੀਂ ਹੈ ਵੀ ਇਹਨਾਂ ਨੂੰ ਪਤਾ ਨਹੀਂ ਸੀ ਮੁੱਢ, ਪਰ ਡੈਲੀਬਰੇਟਲੀ ਇਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਲਟੀਮੇਟਲੀ they got an egg on their faces। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਾਸ਼ਿੰਗਟਨ DC ਮੈਟਰੋਪੋਲੀਟਨ ਇਲਾਕੇ ਦੀ ਸਿੱਖ ਸੰਗਤ ਵੱਲੋਂ ਤੁਹਾਨੂੰ ਸਭ ਨੂੰ ਇੱਕ ਖਾਸ ਸਮਾਗਮ ਲਈ ਸੱਦਾ, ਜਿੱਥੇ ਤੁਸੀਂ ਮਿਲੋਗੇ ਸਾਡੇ ਖਾਸ ਮਹਿਮਾਨਾਂ ਦੇ ਨਾਲ। ਗਲੋਬਲ ਸਿੱਖ ਮੀਡੀਆ TV 84 ਲਈ ਕੀਤੇ ਜਾ ਰਹੇ ਫੰਡਰੇਜ਼ਰ ਦਾ ਹਿੱਸਾ ਬਣੋ ਤੇ ਪੰਥ ਪੰਜਾਬ ਦੀ ਗੱਲ ਨੂੰ ਅੱਗੇ ਤੋਰਨ ਲਈ ਆਪਣੇ 10 ਵੰਨ ਦਾ ਹਿੱਸਾ ਪਾਓ ਜੀ।
TV 84 ਹੈ ਗਲੋਬਲ ਵੌਇਸ ਆਫ ਪੰਜਾਬ, ਪਹਿਲਾ ਪੰਥਕ ਚੈਨਲ ਅਤੇ ਹੱਕ ਸੱਚ ਦੀ ਆਵਾਜ਼। ਇਹ ਖਾਸ ਫੰਡਰੇਜ਼ਰ ਸਿੱਖ ਭਾਈਚਾਰੇ ਦੀ ਸੇਵਾ ਦੇ ਜਜ਼ਬੇ ਨੂੰ ਸਮਰਪਿਤ ਹੈ। ਤਾਂ ਐਤਵਾਰ 28 ਦਸੰਬਰ 2025 ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਜ਼ਰੂਰ ਪਹੁੰਚੋ ਸਿੰਘ ਸਭਾ ਗੁਰਦੁਆਰਾ 12001 ਬ੍ਰੈਡੋਕ ਰੋਡ, ਫੇਅਰਫੈਕਸ, ਵਰਜੀਨੀਆ ਵਿਖੇ। ਹੋਰ ਜਾਣਕਾਰੀ ਲਈ ਅਤੇ ਇਸ ਪਵਿੱਤਰ ਸੇਵਾ ਦਾ ਹਿੱਸਾ ਬਣਨ ਲਈ ਸੰਪਰਕ ਕਰੋ ਬਲਵਿੰਦਰ ਸਿੰਘ ਚੱਠਾ 7039663913, ਪਵਨ ਸਿੰਘ 5712283841, ਦਵਿੰਦਰ ਸਿੰਘ ਦਿਓ 7036262561 ਅਤੇ ਹੋਰ ਕਈ ਸੇਵਾਦਾਰਾਂ ਦੇ ਨਾਲ। ਆਓ ਇਸ ਸੇਵਾ ਦਾ ਹਿੱਸਾ ਬਣੀਏ ਅਤੇ ਕੌਮ ਦੀ ਆਵਾਜ਼ ਨੂੰ ਮਜ਼ਬੂਤ ਬਣਾਈਏ। ਤੁਹਾਡਾ ਸਹਿਯੋਗ ਅਤੇ ਹਾਜ਼ਰੀ ਸਾਡੀ ਤਾਕਤ। ਧੰਨਵਾਦ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖ ਕੌਮ ਬਾਰ-ਬਾਰ ਗੁਲਾਮੀ ਅਤੇ ਜ਼ਲਾਲਤ ਦਾ ਅਹਿਸਾਸ ਕਰ ਰਹੀ ਹੈ ਔਰ ਖਡੂਰ ਸਾਹਿਬ ਪਾਰਲੀਮੈਂਟ ਹਲਕੇ ਤੋਂ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ 3 ਸਾਲਾਂ ਤੋਂ NSA ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਜਿਹੜਾ ਹੈ ਉਹ ਰੱਖਿਆ ਹੋਇਆ ਹੈ ਔਰ ਉਸ ਵੱਲੋਂ ਭਾਰਤ ਦੀ ਪਾਰਲੀਮੈਂਟ ਦੇ ਵਿੰਟਰ ਸੈਸ਼ਨ ਨੂੰ ਅਟੈਂਡ ਕਰਨ ਲਈ ਪਾਈ ਅਪੀਲ ਨੂੰ ਵੀ ਜਿਹੜਾ ਉਹ ਹਾਈ ਕੋਰਟ ਵਿੱਚ ਘੜੀਸਿਆ ਜਾ ਰਿਹਾ ਹੈ, ਜਦੋਂ ਕਿ ਵਿੰਟਰ ਸੈਸ਼ਨ ਜਿਹੜਾ ਉਹ ਖਤਮ ਹੋਣ ਤੇ ਆ ਗਿਆ ਹੈ। ਸੋ ਇਹ ਹੈ ਗੁਲਾਮੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੋਸਵਾਮੀ ਤੁਲਸੀਦਾਸ ਜਿਹਨੇ 16ਵੀਂ ਸਦੀ ਦੇ ਵਿੱਚ ਤੁਲਸੀ ਰਾਮਾਇਣ ਜਿਹਨੂੰ ਕਿਹਾ ਜਾਂਦਾ ਹੈ, ਓਰੀਜਨਲ ਕੌਂਟੈਕਸਟ ਦਾ ਰਾਮਚਰਿਤ ਮਾਨਸ ਹੈ, ਉਸ ਦੇ ਵਿੱਚ ਉਸ ਦਾ ਹੀ ਇੱਕ ਕੋਟ ਹੈ ਗੋਸਵਾਮੀ ਤੁਲਸੀਦਾਸ ਦਾ, ਜਿਸ 'ਚੋਂ ਕਹਿੰਦਾ ਹੈ ਕਿ ਵੀ ਪਰ ਅਧੀਨ ਸੁਪਨੇ ਸੁਖ ਨਾਹੀਂ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ, ਕਿਸੇ ਦਾ ਗੁਲਾਮ ਹੁੰਦਾ ਹੈ, ਉਸ ਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ। ਬਿਲਕੁਲ। ਔਰ ਜਦੋਂ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦਾ ਕਲਾਮ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦੇਖਦੇ ਤੇ ਉਹਨਾਂ ਦਾ ਫਰਮਾਨ ਹੈ, ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ, ਕਿ ਕਿਸੇ ਦੀ ਮੁਤਾਜੀ ਹੈ ਰੱਬ ਮੈਨੂੰ ਨਾ ਦੇਈ। ਹੁਣ ਜਦੋਂ ਅਸੀਂ ਇਸ ਨੂੰ ਇਹ ਇੰਡੀਵਿਜੂਅਲ ਕੌਂਟੈਕਸਟ ਦੇ ਵਿੱਚ ਵੀ ਅਸੀਂ ਦੇਖਦੇ ਹਾਂ, ਭਾਵੇਂ ਉਹ ਮੁਤਾਜੀ ਤੁਹਾਡੀ ਕਈ ਵਾਰੀ ਆਰਥਿਕ ਤੌਰ ਦੇ ਉੱਤੇ ਤੁਸੀਂ ਕਿਸੇ ਦੇ ਜਿਹੜਾ ਉਹ ਦੇ ਸਾਹਮਣੇ ਉਸ ਨੂੰ ਸਵਾਲ ਪਾਉਂਦੇ ਹੋ, ਕਈ ਵਾਰ ਤੁਸੀਂ ਮਜਬੂਰਨ ਕਿਸੇ ਦਾ ਅਹਿਸਾਨ ਤੁਹਾਨੂੰ ਲੈਣਾ ਪੈਂਦਾ ਔਰ ਫਿਰ ਤੁਸੀਂ ਉਸ ਅਹਿਸਾਨ ਦੇ ਭਾਰ ਥੱਲੇ ਜੀ ਰਹੇ ਹੁੰਦੇ ਹੋ। ਤੇ ਜਦੋਂ ਕੌਮਾਂ ਜਿਹੜੀਆਂ ਨੇ ਉਹ ਗੁਲਾਮੀ ਦੇ ਵਿੱਚ ਫਸ ਜਾਂਦੀਆਂ, ਉਹ ਕੌਮਾਂ ਦੇ ਸਾਹਮਣੇ ਕਿਸ ਕਿਸਮ ਦੀ ਜ਼ਲਾਲਤ ਹੁੰਦੀ ਹੈ, ਕਿਸ ਕਿਸਮ ਦਾ ਜ਼ਲੀਲਪਣਾ ਹੁੰਦਾ ਹੈ, ਕਿਵੇਂ ਉਹਨਾਂ ਨੂੰ ਜਿਹੜਾ ਉਹ ਸਿਰ ਝੁਕਾ ਕੇ ਔਰ ਹਾਕਮ ਨੂੰ ਖੁਸ਼ ਕਰਨ ਦੇ ਲਈ ਕਿਸ ਕਿਸਮ ਦੇ ਜਿਹੜੇ ਨੇ ਉਹ ਅਡੰਬਰ ਕਰਨੇ ਪੈਂਦੇ ਨੇ, ਇਹ ਅਸੀਂ ਦੇਖ ਸਕਦੇ ਹਾਂ ਕਿ 78 ਸਾਲਾਂ 'ਚ ਜਿੱਥੇ ਕਿ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਦੇ ਵਿੱਚ ਸਿੱਖ ਕੌਮ ਫਸੀ। ਔਰ ਇਹ ਵੱਖਰੀ ਕਹਾਣੀ ਹੈ ਕਿ ਉਹ ਸਾਰੇ ਨੂੰ ਜਿਹੜੇ ਦੂਰਦਰਸ਼ੀ ਲੋਕ ਹੁੰਦੇ ਨੇ ਉਹ ਦੇਖ ਸਕਦੇ ਹੁੰਦੇ ਨੇ ਕਿ ਭਾਈ ਤੁਹਾਡੇ ਨਾਲ ਕੀ ਵਾਪਰਨ ਜਾ ਰਿਹਾ ਹੈ, ਉਹ ਤੁਹਾਨੂੰ ਵਾਰਨ ਵੀ ਕਰ ਰਹੇ ਹੁੰਦੇ ਨੇ ਕਿ ਭਾਈ ਆਪਣਾ ਕੋਈ ਔੜ ਪੌੜ ਕਰ ਲਓ। ਔਰ ਜਿਵੇਂ ਮੈਂ ਆਪਣੀ ਵੈਸਟਮਿਨਿਸਟਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਪ੍ਰੈਜੈਂਟੇਸ਼ਨ ਦੇ ਵਿੱਚ ਕਿਹਾ ਸੀ ਕਿ ਵੀ ਅਲਾਮਾ ਇਕਬਾਲ ਉਹ ਜਦੋਂ ਇਨਕੁਇਜ਼ੀਸ਼ਨ ਦਾ ਸਪੇਨ 600-700 ਸਾਲ ਮੁਸਲਮਾਨਾਂ ਦੇ ਥੱਲੇ ਰਿਹਾ, ਲੇਕਿਨ ਜਦੋਂ 1492 ਦੇ ਨੇੜੇ ਤੇੜੇ ਇਨਕੁਇਜ਼ੀਸ਼ਨ ਦੇ ਨਾਂ ਥੱਲੇ ਉੱਥੇ ਕ੍ਰਿਸਚੀਅਨਿਟੀ ਔਰ ਦੂਸਰੇ ਨੇ ਆਪਣੇ ਜ਼ੁਲਮਾਂ ਦੀ ਜਿਹੜੀ ਹੈ ਉਹ ਪੂਰੀ ਚੱਕੀ ਚਲਾਣੀ ਸ਼ੁਰੂ ਕੀਤੀ, ਤੇ ਫਿਰ ਜਿਹੜੇ 700 ਸਾਲ ਤੋਂ ਕਾਬਜ਼ ਮੁਸਲਮਾਨ ਸੀ ਔਰ ਯਹੂਦੀ ਵੀ ਉਹਨਾਂ ਦੇ ਵਿੱਚ ਸੀ, ਉਹਨਾਂ ਦੇ ਸਾਹਮਣੇ ਦੋ ਹੀ ਚੋਇਸਿਸ ਸੀ ਜਿਹੜੀਆਂ ਅੱਜ ਹਿੰਦੂ ਤਵੀਆਂ ਨੇ ਸਿੱਖਾਂ, ਮੁਸਲਮਾਨਾਂ, ਈਸਾਈਆਂ ਨੂੰ ਦਿੱਤੀਆਂ ਨੇ, ਐਸਿਮੀਲੇਟ ਔਰ ਐਨਾਹੀਲੇਟ, ਕਿ ਜਾਂ ਸਾਡੇ 'ਚ ਜ਼ਮ ਹੋ ਜਾਓ, ਜਜ਼ਮ ਹੋ ਜਾਓ, ਆਪਣੇ ਆਪ ਨੂੰ ਅੱਡ ਕਹਿਣਾ ਬੰਦ ਕਰੋ, ਮੰਨੋ ਸਾਰੇ ਹਿੰਦੂ, ਪੜ੍ਹੋ ਵੰਦੇ ਮਾਤਰਮ, ਪੀਓ ਗਾਂ ਦਾ ਮੂਤ, ਔਰ ਗੋਏ ਦਾ ਲੇਪ ਕਰੋ ਆਪਣੀਆਂ ਗੱਡੀਆਂ ਦੇ ਉੱਤੇ ਵੀ, ਕਿਉਂਕਿ ਨਿਊਕਲੀਅਰ એનર્ਜੀ ਤੋਂ ਉਹਨੇ, ਨਿਊਕਲੀਅਰ ਬੰਬ ਤੋਂ ਉਹਨੇ ਬਚਾਉਣਾ। ਇਹ ਹੈ
ਐਸਿਮੀਲੇਟ ਔਰ ਐਨਾਹੀਲੇਟ, ਜਾਂ ਫਿਰ ਤਬਾਹੀ ਲਈ ਤਿਆਰ ਹੋ, ਜੋ ਸਪੇਨ ਦੇ ਵਿੱਚ ਹੋਇਆ ਜਾਂ ਜੋ ਯਹੂਦੀਆਂ ਦੇ ਨਾਲ ਨਾਜ਼ੀਆਂ ਨੇ ਕੀਤਾ। ਹੁਣ ਕਿਉਂਕਿ ਅਲਾਮਾ ਇਕਬਾਲ ਨੇ ਦੇਖਿਆ ਸੀ ਸਾਰਾ, ਉਹ ਇੱਕ ਚਿੰਤਕ ਵੀ ਸੀ, ਇੱਕ ਫਿਲਾਸਫਰ ਵੀ ਸੀ, ਇੱਕ ਸਪਿਰਿਚੁਅਲਿਸਟ ਵੀ ਸੀ। ਉਹਨਾਂ ਨੇ ਕਿਹਾ ਵੀ ਜੇ ਮੁਸਲਮਾਨ ਭਾਰਤ ਦੇ ਉਹਨਾਂ ਨੇ ਆਪਣੇ ਆਪ ਨੂੰ ਮਹਿਫੂਜ਼ ਨਾ ਕੀਤਾ, ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਅੱਡਰੀ ਹੋਂਦ, ਅੱਡਰੀ ਜਿਹੜੀ ਹੈ ਪਛਾਣ ਨਾ ਬਣੀ, ਔਰ ਅੱਡਰਾ ਉਹਨਾਂ ਦਾ ਨਾਮ ਜਿਹਦੇ 'ਚੋਂ ਜ਼ਾਹਰ ਹੈ ਬਾਅਦ 'ਚ ਪਾਕਿਸਤਾਨ ਦਾ ਕਾਨਸੈਪਟ ਨਿਕਲਦਾ, ਅਤੇ ਸਾਡੇ ਨਾਲ ਇਹ ਉਹੀ ਕੁਛ ਹੋਏਗਾ ਜੋ ਸਪੇਨ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋਇਆ। ਔਰ ਜੇ ਤੁਸੀਂ RSS ਦੀ ਹਿੰਦੂਤਵੀਆਂ ਦੀ ਆਈਡੀਓਲੋਜੀ ਦੇਖੋ, ਇਹ ਕੋਈ ਐਵੇਂ ਨਹੀਂ ਸੀ ਕਿ ਜੀ ਉਹਨਾਂ ਨੇ ਗੋਲਵਲਕਰ ਜਾਂ ਹੈਡਗਵੇਅਰ ਜਾਂ ਸਾਵਰਕਰ ਜਿਹੜਾ ਉਹਨਾਂ ਨੇ ਇਸੇ ਹੀ ਉਹਨਾਂ ਦੇ ਹੀਰੋ ਹਿਟਲਰ ਔਰ ਮੁਸੋਲਿਨੀ ਸੀ। ਈਵਨ RSS ਨੇ ਡਾਕਟਰ ਮੁੰਜੇ ਨੂੰ ਭੇਜਿਆ ਸੀ ਮਿਲਣ ਦੇ ਲਈ ਵੀ ਮੁਸੋਲਿਨੀ ਨੂੰ, ਔਰ RSS ਦਾ ਸਾਰਾ ਸਟਰਕਚਰ ਫਾਸ਼ਿਜ਼ਮ ਦੇ, ਔਰ ਉਹਨਾਂ ਦੀ ਦਾ ਪਹਿਰਾਵਾ ਵੀ ਜਿਹੜਾ ਫਾਸ਼ਿਸਟਾਂ ਦਾ ਸੀ, ਕਾਲੀ ਟੋਪੀ, ਚਿੱਟੀ ਸ਼ਰਟ ਔਰ ਖਾਕੀ ਨਿੱਕਰ। ਹੁਣ ਨਿੱਕਰ ਨੂੰ ਇਹਨਾਂ ਨੇ ਪੈਂਟ 'ਚ ਕਨਵਰਟ ਕਰ ਦਿੱਤਾ ਹੈ। ਸੋ ਉਹੀ ਬਿਲਕੁਲ ਉਹਨਾਂ ਨੂੰ ਘੱਟ ਗਿਣਤੀਆਂ ਨੂੰ ਜਜ਼ਬ ਕਰਨ ਦੇ ਲਈ ਕਿੰਨਾ ਜ਼ੁਲਮ ਕਰਨਾ ਪੈਂਦਾ ਹੈ, ਮਾਰਨਾ ਪੈਂਦਾ ਹੈ, ਉਡਾਉਣਾ ਪੈਂਦਾ ਹੈ, ਲੱਖਾਂ ਵੀ ਜਿਹੜੇ ਨੇ ਉਹ ਵਾਈਪ ਆਊਟ ਕਰਨੇ ਪੈਂਦੇ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅੱਛਾ। ਔਰ ਇਹ ਸਭ ਦੇ ਬਾਵਜੂਦ ਜਦੋਂ ਸਾਡੇ ਸਾਹਮਣੇ 47 ਦੇ ਦੌਰ ਦੀ ਚੋਇਸ ਸੀ, ਔਰ ਇਹ ਗੱਲ ਸਾਨੂੰ ਅੱਜ ਵੀ ਸਮਝਣੀ ਹੋਏਗੀ। ਹੁਣ ਹਾਲਾਂ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਹਦਾ ਟਾਈਟਲ ਸੀ ਕਿ ਬਈ ਖਾਲਿਸਤਾਨ ਇਜ਼ ਨੌਕਿੰਗ ਔਨ ਦਾ ਡੋਰ, ਆਰ ਵੀ ਰੈਡੀ ਫॉर ਇਟ। ਹਾਲਾਂ ਇੱਕ ਸਾਡੇ ਵੀਰ ਨੇ ਕਮੈਂਟ ਦੇ ਵਿੱਚ ਲਿਖਿਆ ਕਿ ਸਾਨੂੰ ਇਹ ਕਹਿਣਾ ਚਾਹੀਦਾ ਕਿ ਵੀ ਸ਼ੁੱਡ ਬੀ ਰੈਡੀ ਫॉर ਇਟ। ਸਾਡੇ ਇੱਕ ਹੋਰ ਵੀਰ ਨੇ ਜਿਹੜਾ ਉਹ ਇਹ ਕਿਹਾ ਕਿ ਵੀ ਕੌਮ ਤਾਂ ਤਿਆਰ ਹੈ, ਜਿਹੜੀ ਲੀਡਰਸ਼ਿਪ ਹੈ ਉਹ ਕਿੱਥੇ ਹੈ ਜਿਹਨੇ ਇਹ ਡਿਲੀਵਰ ਕਰਕੇ ਦੇਣਾ। ਸੋ ਕਿਉਂਕਿ ਕਈ ਵਾਰੀ ਮੈਂ ਪਰਪਸਲੀ ਵੀ ਜਿਹੜਾ ਥਾਟ ਪ੍ਰੋਵੋਕਿੰਗ ਟਾਈਟਲ ਹੁੰਦਾ ਹੈ ਕਿ ਭਾਈ ਅਸੀਂ ਇਹ ਸੋਚੀਏ ਵੀ ਹਾਲਾਤ ਤਾਂ ਸਾਨੂੰ ਦੱਸ ਰਹੇ ਨੇ ਬਾਰ-ਬਾਰ, ਇੰਟਰਨੈਸ਼ਨਲੀ ਵੀ ਅਦਰਵਾਈਜ਼ ਵੀ, ਜੋ ਭਾਰਤ ਦੇ ਵਿੱਚ ਪਿਛਲੇ 78-79 ਸਾਲਾਂ 'ਚ ਇਨ ਜਨਰਲ ਔਰ ਪਿਛਲੇ 41 ਸਾਲ 'ਚ ਇਨ ਪਰਟੀਕੂਲਰ ਸਿੱਖ ਕੌਮ ਦੇ ਨਾਲ ਹੋਇਆ, ਉਸ ਤੋਂ ਬਾਅਦ ਤਾਂ ਕੋਈ ਇਹ ਤੁੱਕ ਹੀ ਨਹੀਂ ਹੈ ਕਿ ਵੀ ਅਸੀਂ ਇਹਨਾਂ ਦੇ ਨਾਲ ਇੱਕ ਬਰਾਬਰ ਦੇ ਸ਼ਹਿਰੀ ਵਾਂਗ ਰਹਿ ਸਕਦੇ। ਉਹਨਾਂ ਨੇ ਤਾਂ ਸਾਨੂੰ ਰਿਪੀਟਡਲੀ ਅਹਿਸਾਸ ਕਰਵਾਇਆ ਕਿ ਭਾਈ ਤੁਸੀਂ ਗੁਲਾਮ ਹੋ, ਔਰ ਉਸ ਦਾ ਹੀ ਨਤੀਜਾ ਹੈ ਕਿ ਭਾਈ ਖਾਲਿਸਤਾਨ ਦੀ ਲਹਿਰ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮੱਤਾ ਹੋਏ, ਮਾਨ ਮੱਤਾ ਹੋਏ, ਅੱਡ ਮੁਲਕ ਖਾਲਿਸਤਾਨ ਹੋਏ। ਹਾਲਾਂ ਅਸੀਂ ਇਸ ਦੇ ਵੀ ਵਜ਼ਾਹਤ ਕਰਦੇ ਹਾਂ ਕਿ ਭਾਈ ਇਸ ਮਾਮਲੇ ਦੇ ਵਿੱਚ ਤਾਂ ਯਕਜ਼ੈਦੀ ਸੋਲੀਡੈਰਿਟੀ ਹੋਣੀ ਚਾਹੀਦੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਨੰਬਰ 1। ਫਿਰ ਜਿਹੜੀ ਵਿਉਂਤਬੰਦੀ ਹੈ, ਕੌਣ ਕਿਸ ਤਰੀਕੇ ਨਾਲ ਇਸ ਆਜ਼ਾਦੀ ਦੇ ਘੋਲ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ, ਉਸ ਮਾਮਲੇ 'ਚ ਡਿਫਰੈਂਸ ਹੋ ਸਕਦਾ ਹੈ। ਯਤਨ ਇਹੀ ਹੋਏ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮਿੱਤ, ਕਿ ਵੀ ਜਦੋਂ ਤੱਕ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੋਏਗੀ, ਤੁਹਾਡਾ ਜਿਹੜਾ ਕੋਈ ਮਸਲਾ ਹੱਲ ਨਹੀਂ ਹੋਣਾ। ਤੇ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ, ਦੁਸ਼ਮਣ ਆਟੋਮੈਟਿਕਲੀ ਮਿੱਤਰ ਬਣ ਜਾਂਦੇ ਨੇ। ਹੁਣ ਜਿਹੜੇ ਸਮਝਦੇ ਨੇ ਕਿ ਭਾਈ ਇੱਕੋ ਵੀ ਹੈ ਜੀ ਕਿ ਹੁਣ ਹਥਿਆਰਬੰਦ ਸੰਘਰਸ਼ ਦੀ ਲੋੜ ਨਹੀਂ ਹੈ, ਕਲਮ ਦੀ ਲੜਾਈ ਹੈ, ਅਸੀਂ ਉਹਨੂੰ ਵੀ ਵੈਲਕਮ ਕਰਦੇ ਹਾਂ, ਠੀਕ ਹੈ, ਕਲਮ ਦੇ ਰਾਹੀਂ ਉਹ ਵੀ। ਜੇ ਹੁਣ ਖਾਲਿਸਤਾਨ ਰੈਫਰੈਂਡਮ ਬਿਲਕੁਲ ਪੀਸਫੁਲ UN ਚਾਰਟਰ ਦੇ ਥੱਲੇ ਇੱਕ ਮੁਹਿੰਮ ਉਹਦੇ ਨਾਲ ਸੰਬੰਧਿਤ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਜਿਹੜੇ ਜਿਨ੍ਹਾਂ ਨੇ ਕੋਈ ਉੱਥੇ UK ਦੇ ਵਿੱਚ ਕੋਈ ਭੰਗਿਆਂ ਵਾਲੀ ਤੋਪ ਨਹੀਂ ਸੀ ਚਲਾਈ ਹੋਈ, ਉਹਨਾਂ ਦੇ ਨਾਲ ਕੀ ਹੋਇਆ। ਗੁਰਪਤਵੰਤ ਸਿੰਘ ਪੰਨੂ ਜਿਹੜੇ ਕਾਨੂੰਨੀ ਸਲਾਹਕਾਰ ਨੇ, ਉਹਨੂੰ ਮੂਵ ਨੂੰ ਚਲਾ ਰਹੇ ਨੇ, ਉਹਨਾਂ ਨੂੰ ਆਪਣੀਆਂ ਜਿਹੜਾ ਸਾਜ਼ਿਸ਼ ਦਾ ਜਿਹੜਾ ਉਹ ਘੜ ਲਈ ਸੀ ਮਾਰਨ ਦੀ। ਹੁਣ ਇਸ ਲੈਵਲ 'ਤੇ ਇਹ ਵੀ ਉਹਨਾਂ ਨੂੰ ਸਭ ਜਿਹੜੇ ਸਿਰਫ ਤੇ ਸਿਰਫ ਇਹ ਕਹਿੰਦੇ ਨੇ ਕਿ ਜੀ ਜੇ ਸਾਡਾ ਹਥਿਆਰਬੰਦ ਸੰਘਰਸ਼ ਨਾ ਹੁੰਦਾ ਤੇ ਫਿਰ ਇਵੇਂ ਨਾ ਹੁੰਦਾ, ਉਵੇਂ ਨਾ ਹੁੰਦਾ, ਪਿੰਡਾਂ ਵਾਲੇ ਅੰਦਰ ਨਾ ਜਾਂਦੇ, ਫਿਰ ਫੌਜ ਨੂੰ ਮੌਕਾ ਨਾ ਮਿਲਦਾ, ਉਹ ਦੇਖ ਲੈਣ। ਖਾਲਿਸਤਾਨ ਰੈਫਰੈਂਡਮ ਤਾਂ ਇੱਕ ਪੀਸਫੁਲ ਪ੍ਰੋਸੈਸ ਹੈ। ਬਿਲਕੁਲ। ਦੈਨ ਉਹ ਕਲਾਸ ਜਿਹੜੀ ਕਹਿੰਦੀ ਹੈ ਜੀ ਕਿ ਵਿਦ ਇਨ ਇੰਡੀਆ ਅਸੀਂ ਆਪਣੀ, ਸਾਨੂੰ ਕੋਈ, ਜਿਵੇਂ ਦੀਪ ਸਿੱਧੂ ਦਾ ਇਹ ਸੀ, ਔਰ ਮੈਨੂੰ ਇਹ ਠੀਕ ਲੱਗਦਾ ਹੈ, ਇਹ ਵੀ ਉਹਨਾਂ ਦਾ ਇੱਕ, ਕਿ ਸਾਨੂੰ ਕੋਈ ਸਪੇਸ ਨਹੀਂ ਦੇਣਾ ਚਾਹੀਦਾ ਸਿਸਟਮ ਨੂੰ, ਕੋਈ ਥਾਂ ਖਾਲੀ ਨਹੀਂ ਛੱਡਣੀ ਚਾਹੀਦੀ।
ਵਿਦਨ ਦਾ ਸਿਸਟਮ ਫਾਈਟ ਕਰਨਾ ਚਾਹੀਦਾ। ਹੁਣ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਉਹ ਵਿਦਨ ਦਾ ਸਿਸਟਮ ਗੱਲ ਖਾਲਿਸਤਾਨ ਦੀ ਕਰਦੇ ਨੇ, ਲੇਕਿਨ ਚੋਣ ਪ੍ਰੋਸੈਸ ਦੇ ਵਿੱਚ ਵੀ ਹੁੰਦੇ ਨੇ। 2 ਵਾਰ ਉਹ MP ਵੀ ਬਣ ਕੇ ਗਏ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਉਹਨਾਂ ਦਾ ਆਰਗੂਮੈਂਟ ਜਾਂ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਯੂਨੀਕ ਨੇ। ਗੱਲ ਆਪਣੇ ਉਹ ਪੂਰੇ ਵਿਦ ਫੈਕਟਸ ਕਰਦੇ ਨੇ, ਪਰ ਉੱਥੇ ਜਿਹੜੇ ਦੂਸਰੇ ਸਾਰੇ ਗੂੰਗੇ ਔਰ ਅੰਨੇ ਔਰ ਬੋਲੇ ਇਕੱਠੇ ਕੀਤੇ ਹੋਏ ਨੇ ਸਾਰੇ, ਕੀ ਉਹਨਾਂ ਦੇ ਉੱਤੇ ਕੋਈ ਇਫੈਕਟ ਹੁੰਦਾ ਹੈ? ਨਹੀਂ ਹੁੰਦਾ। ਲੇਕਿਨ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਤੁਹਾਨੂੰ ਇੱਕ ਸਟੇਜ ਦੇ ਉੱਤੇ 1989 'ਚ ਜਦੋਂ ਬਹੁਤ ਸਾਰੇ ਸਿੱਖ ਸਣੇ ਮਾਨ ਸਾਹਿਬ ਔਰ ਦੂਜੇ ਜੇਲ੍ਹ ਦੇ ਵਿੱਚ ਸੀ, ਔਰ ਇਹ ਸੀ ਕਿ ਭਾਈ ਜੇ ਚੋਣ ਲੜੀ ਜਾਏ, ਲੋਕਾਂ ਦਾ ਮੈਂਡੇਟ ਹੋਏਗਾ ਸਰਕਾਰ ਦੇ ਅੰਦਰ ਰੱਖਣਾ। ਹਾਲਾਂਕਿ ਕੋਈ ਕਨਸਟੀਟਿਊਸ਼ਨ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਕਿ ਕੋਈ ਬਣ ਜਾਏ ਤਾਂ ਉਹ ਰਿਲੀਜ਼ ਹੋ ਜਾਂਦਾ, ਪਰ ਇੱਕ ਦਬਾਅ ਹੁੰਦਾ ਹੈ, ਔਰ ਉਹ ਦਬਾਅ ਨੇ ਕੰਮ ਵੀ ਕੀਤਾ। ਸਿਮਰਨਜੀਤ ਸਿੰਘ ਮਾਨ ਬਾਹਰ ਆਏ, ਅਤਿੰਦਰਪਾਲ ਸਿੰਘ, ਦੂਸਰੇ ਜਿਹੜੇ ਨੇ 9 MP 1999 ਦੇ ਪੀਰੀਅਡ 'ਚ। ਹੁਣ ਭਾਈ ਅਤਿੰਦਰਪਾਲ ਸਿੰਘ ਜਾਂ ਮਾਨ ਸਾਹਿਬ ਜਾਂ ਬੀਬੀ ਰਜਿੰਦਰ ਕੌਰ ਬੁਲਾਰਾ ਜਾਂ ਬੀਬੀ ਬਿਮਲ ਕੌਰ ਖਾਲਸਾ ਔਰ ਸੁੱਚਾ ਸਿੰਘ ਮਲੋਆ ਉਸ ਦੌਰ ਦੇ ਵਿੱਚ 9 ਮੈਂਬਰ ਪਾਰਲੀਮੈਂਟ 1999 ਦੇ ਵਿੱਚ ਪੰਥ ਪ੍ਰਸਤ ਜਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਸੀ ਕਿ ਉਹ ਕੋਈ ਹਾਸਲ ਕਰ ਸਕੇ। ਲੇਕਿਨ ਇਹਦੇ ਬਾਵਜੂਦ ਜਿਹੜੀ ਅਸੀਂ ਇਹਨੂੰ ਰਿਜੈਕਟ ਨਹੀਂ ਕਰਦੇ। ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਨੇ ਉਹ ਦੁਬਈ ਤੋਂ ਆਏ, ਲਗਭਗ 7-8 ਮਹੀਨੇ ਦੇ ਪੀਰੀਅਡ 'ਚ ਉਹਨਾਂ ਨੇ ਖਾਲਸਾ ਵਹੀਰ ਔਰ ਦੂਸਰਾ ਡਰੱਗ ਡੀ ਐਡਿਕਸ਼ਨ ਲਾਈਨ ਔਰ ਇੱਕ ਸਪਾਰਕ ਵਾਂਗ ਸੀ ਲੋਕਾਂ ਦੇ ਵਿੱਚ, ਇੱਕ ਹੋਪ ਯੂਥ ਦੇ ਵਿੱਚ। ਔਰ ਉਹ ਮਾਂ-ਬਾਪ ਜਿਨ੍ਹਾਂ ਦੇ ਵਿੱਚ ਇਵਨ ਹਿੰਦੂ ਪਰਿਵਾਰ ਵੀ ਸੀ, ਜਿਨ੍ਹਾਂ ਦੇ ਬੱਚੇ ਡਰੱਗਸ ਦਾ ਸ਼ਿਕਾਰ ਸੀ, ਉਹਨਾਂ ਨੂੰ ਲੱਗਾ ਕਿ ਭਾਈ ਇਹ ਹੋਏਗਾ, ਔਰ ਉਹਨਾਂ ਨੇ ਬਿਲਕੁਲ ਠੀਕ ਮੂਵ ਸ਼ੁਰੂ ਕੀਤੇ। ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਏਜੰਸੀਆਂ ਦੀ ਆਪਣੀ ਖੇਡ ਹੁੰਦੀ ਹੈ, ਕਿਸ ਕਿਸਮ ਦੇ ਲੋਕ ਨਾਲ ਲੱਗ ਗਏ। ਫਿਰ ਉਹ ਜਲੰਧਰ ਦੇ ਮਾਡਲ ਟਾਊਨ 'ਚ ਕੁਰਸੀਆਂ ਦਾ ਤੋੜਨਾ ਤੇ ਅਜਨਾਲੇ ਵਾਲੀ ਘਟਨਾ ਨੂੰ ਆਧਾਰ ਬਣਾ ਕੇ ਉਹਨਾਂ ਨੇ ਫਿਰ ਪੂਰੀ ਹੰਟਿੰਗ, ਫਿਰ ਉਹ ਸੈਂਟਰਲ ਏਜੰਸੀਆਂ, ਪੰਜਾਬ ਦੀਆਂ ਏਜੰਸੀਆਂ, ਅਸਲੀ ਗੜਬੜ ਜਿਹੜੀ ਉਹਨਾਂ ਨੂੰ ਨਜ਼ਰ ਆਈ ਕਿ ਵੀ ਪੰਜਾਬ ਦੇ ਵਿੱਚ ਅਵੇਕਨਿੰਗ, ਯੂਥ ਦੀ ਅਵੇਕਨਿੰਗ, ਔਰ ਜਿਹੜੇ ਸਪਿਰਿਚੁਅਲੀ ਅਵੇਕਨ ਹੁੰਦੇ ਨੇ, ਰੂਹਾਨੀ ਤੌਰ ਤੇ ਜਿਹੜੇ ਜਾਗਦੇ ਨੇ, ਉਹਨਾਂ ਨੂੰ ਤੁਸੀਂ ਫਿਰ ਪੋਲੀਟੀਕਲੀ ਸਬਜੂਗੇਟ ਨਹੀਂ ਕਰ ਸਕਦੇ, ਸਿਆਸੀ ਤੌਰ ਤੇ ਤੁਸੀਂ ਗੁਲਾਮ ਨਹੀਂ ਬਣਾ ਸਕਦੇ। ਸੋ ਉਸ ਕਿਸਮ ਦਾ ਟਰੈਪ ਉਹਨਾਂ ਨੇ ਲੇ ਕੀਤਾ। ਨਤੀਜੇ ਦੇ ਤੌਰ ਤੇ ਲਗਭਗ 4 ਹਫ਼ਤੇ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀ ਜਿਹੜੇ ਪਪਲਪ੍ਰੀਤ ਔਰ ਉਹਦਾ ਰਨ ਹੋਏ, ਪੁਲਿਸ ਇੱਥੇ ਉੱਥੇ। ਫਾਈਨਲੀ ਉਹਨਾਂ ਨੇ ਉਹਨਾਂ ਦੇ ਰੋਡੇ ਪਿੰਡ ਜਿੱਥੇ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੀ ਯਾਦ 'ਚ ਗੁਰਦੁਆਰਾ ਸਾਹਿਬ ਬਣਿਆ, ਉੱਥੋਂ ਨਿਕਲ ਕੇ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਅੰਮ੍ਰਿਤਪਾਲ ਸਿੰਘ ਨੇ। ਹਕੀਕਤ ਇਹ ਹੈ ਕਿ ਵੀ ਇਹਦੇ ਬਾਵਜੂਦ NSA ਲਾ ਦਿੱਤਾ ਗਿਆ, ਕੋਈ ਕੇਸ ਅਦਰਵਾਈਜ਼ ਟਰਾਇਲ 'ਚ ਨਹੀਂ ਹੈ। ਹੁਣ ਇਹ ਪਾਠ ਦੇ ਥੱਲੇ ਕਿ ਭਾਈ ਉਹਨਾਂ ਨੂੰ ਜੇਲ੍ਹ 'ਚ ਹੁੰਦਿਆਂ ਉਹਨਾਂ ਨੇ MP ਦੇ ਪੇਪਰ ਫਾਈਲ ਕੀਤੇ। 2 ਲੱਖ ਦੇ ਕਰੀਬ ਵੋਟਾਂ ਤੋਂ ਜ਼ਿਆਦਾ ਵੋਟਾਂ ਉਹਨਾਂ ਨੂੰ ਮਿਲੀਆਂ, ਜਿੰਨੀਆਂ ਮੋਦੀ ਨੂੰ ਵੀ ਨਹੀਂ ਮਿਲੀਆਂ। ਮੋਦੀ ਤੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ। ਬਹੁਤਿਆਂ ਨੂੰ ਲੱਗਦਾ ਸੀ ਕਿ ਜੀ ਕਿਉਂਕਿ ਉਹ ਜਿੱਤ ਗਏ ਨੇ ਔਰ ਉਹਨਾਂ ਨੂੰ ਬਾਹਰ ਹੈ ਤਾਂ ਕੋਈ ਪੋਲੀਟੀਕਲ ਰੀਜ਼ਨ ਹੈ ਉਹਨਾਂ ਨੂੰ ਅੰਦਰ ਰੱਖਣ ਦਾ ਅੰਮ੍ਰਿਤਪਾਲ ਸਿੰਘ। ਲੇਕਿਨ ਲਗਭਗ 3 ਸਾਲ ਦੀ ਸਾਲ NSA ਵਧਾ ਰਹੇ ਨੇ। ਅੰਦਰ ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ, ਪਹਿਲੀ ਵਾਰ 3 ਸਾਲ ਬਾਅਦ ਜਿਹੜੇ ਹੁਣ ਵਿੰਟਰ ਸੈਸ਼ਨ ਚੱਲ ਰਿਹਾ ਪਾਰਲੀਮੈਂਟ ਦਾ, ਕੱਲ ਖਤਮ ਹੋ ਜਾਣਾ ਜੇ ਉਹਨੂੰ ਐਕਸਟੈਂਡ ਨਾ ਕੀਤਾ, ਔਰ ਉਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ ਹਾਲਾਂ ਪਹਿਲਾਂ ਵੀ ਪਟੀਸ਼ਨਾਂ ਪਾਈਆਂ ਪਿਛਲੇ ਸੈਸ਼ਨਾਂ ਵੇਲੇ। ਹੁਣ ਬਾਰ ਐਸੋਸੀਏਸ਼ਨ ਦੀ ਹੜਤਾਲ ਚੱਲ ਰਹੀ ਹੈ, ਵਕੀਲ ਪੇਸ਼ ਨਹੀਂ ਹੋ ਸਕਦੇ, ਔਰ ਪਹਿਲੀ ਵਾਰ ਲੋਕਾਂ ਨੇ ਝਲਕਾਰਾ ਦੇਖਿਆ ਜਿਹੜਾ ਮੀਡੀਆ ਰਾਹੀਂ ਆਇਆ 3 ਸਾਲ ਬਾਅਦ ਲਗਭਗ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ ਵਕੀਲ ਨਹੀਂ ਹੈ, ਕੋਈ ਨਹੀਂ, ਮੈਂ ਆਪਣਾ ਕੇਸ ਆਪ ਪ੍ਰੈਜ਼ੈਂਟ ਕਰਦਾ। ਉਹਨਾਂ ਨੇ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿੱਥੇ ਕਿ ਉਹਨਾਂ ਨੇ ਪੈਰੋਲ ਦੀ ਪਟੀਸ਼ਨ ਪਾਈ ਹੋਈ ਹੈ, ਔਰ ਉੱਥੇ ਜਿਹੜੇ ਉਹਨਾਂ ਦੇ ਜੱਜ ਸੀ ਉਹਨਾਂ ਦੇ ਸਾਹਮਣੇ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੈਂ ਖਡੂਰ ਸਾਹਿਬ ਹਲਕੇ ਨੂੰ ਰਿਪਰੈਜ਼ੈਂਟ ਕਰਦਾ, ਮੈਨੂੰ ਅੰਦਰ ਰੱਖਿਆ ਹੋਇਆ। ਮੇਰੇ ਹਲਕੇ ਦੇ ਲੋਕ ਜਿਹੜੇ ਨੇ ਫਲੱਡਸ ਦਾ ਪ੍ਰਭਾਵਿਤ ਹੋਏ, 800 ਤੋਂ ਜ਼ਿਆਦਾ ਪਿੰਡ, ਉੱਥੇ ਡਰੱਗਸ ਦਾ ਮਾਮਲਾ, ਫੇਕ ਐਨਕਾਊਂਟਰ ਹੋ ਰਹੇ ਨੇ, ਔਰ ਮੈਂ ਲੋਕਾਂ ਨੂੰ ਦੀ ਨੁਮਾਇੰਦਗੀ ਕਿਉਂ ਨਹੀਂ ਕਰ ਸਕਦਾ? ਮੈਨੂੰ ਲੋਕਾਂ ਨੇ ਚੁਣਿਆ ਹੋਇਆ ਲੋਕ। ਹੁਣ ਇਸ ਤੋਂ ਪਹਿਲਾਂ ਕਿ ਕੋਈ ਜਿਹੜਾ ਹੋਏ ਆਲਰੇਡੀ ਸੈਸ਼ਨ ਖਤਮ ਹੋ ਜਾਣ, ਪਰ ਇਹ ਜ਼ਲਾਲਤ ਕਿ ਵੀ ਇਹਦੇ ਬਾਵਜੂਦ ਕੋਈ ਕੇਸ ਟਰਾਇਲ 'ਚ ਨਹੀਂ ਹੈ, ਝੂਠਾ ਤੁਸੀਂ ਫਾਈਲ ਕਰ ਦਿਓ। ਜਿਉਂ ਜੇ ਅੰਮ੍ਰਿਤਪਾਲ ਸਿੰਘ ਬਾਹਰ ਆ, ਪਹਿਲਾਂ ਉਹਨਾਂ ਦਾ ਸਰਕਾਰੀ ਵਕੀਲ ਕਹਿੰਦਾ
ਜੇ ਅੰਮ੍ਰਿਤਪਾਲ ਸਿੰਘ ਨੇ ਪਾਰਲੀਮੈਂਟ 'ਚ ਜਾ ਕੇ ਕੋਈ ਲੈਕਚਰ ਕਰਤਾ ਜਾਂ ਦੂਜਾ, ਪੰਜਾਬ ਦੇ 5 ਦਰਿਆਵਾਂ ਦੇ ਪਾਣੀਆਂ ਨੂੰ ਅੱਗ ਲੱਗ ਜਾਏਗੀ। ਹੁਣ ਉਹਨਾਂ ਨੇ ਕਿਹਾ ਜੀ ਉਹ ਤੇ 15 ਬੰਦਿਆਂ ਨੂੰ ਮਾਰਨ ਨੂੰ ਫਿਰਦਾ ਸੀ, ਉਹਨਾਂ ਬੰਦਿਆਂ ਦੀ ਜਾਨਾਂ ਖਤਰੇ 'ਚ। ਸੋ ਹੁਣ ਇਹ ਹੈ, ਜਦੋਂ ਮੈਂ ਇਹ ਕਹਿੰਦਾ ਵੀ ਸਾਨੂੰ ਇਹ ਰਿਅਲਾਈਜ਼ ਹੋਣਾ ਚਾਹੀਦਾ ਹੈ ਕਿ ਜ਼ਲਾਲਤ ਕੀ ਹੁੰਦੀ ਹੈ, ਗੁਲਾਮੀ ਕੀ ਹੁੰਦੀ ਹੈ। ਇਹਦੇ ਬਾਅਦ ਇੱਕ ਤਬਕਾ ਉਹ ਵੀ ਹੈ ਜਿਨ੍ਹਾਂ ਨੂੰ ਅੰਮ੍ਰਿਤਪਾਲ ਸਿੰਘ ਦੇ ਲੋ ਜੀ ਆਉਂਦੇ ਆ ਤਾਂ ਉਹ ਕਹਿੰਦੇ ਸੀ ਕਿ ਜੀ ਬੰਦੀ ਸਿੱਖਾਂ ਦੀ ਰਿਹਾਈ ਔਰ ਦੂਸਰੇ ਕਾਹਨੂੰ ਮੰਗਦੇ ਇਹਦਾ ਅਸੀਂ ਤਾਂ ਆਪਣੀ ਆਜ਼ਾਦੀ ਲਈ ਲੜਨਾ ਹੈ। ਜਾਂ ਦੂਜਾ ਹੁਣ ਦੇਖੋ ਜੀ ਉਹਨੇ ਸੰਵਿਧਾਨ ਦੇ ਥੱਲੇ ਸਹੁੰ ਚੁੱਕ ਲਈ, ਫਿਰ ਉਹਨੇ ਇਲੈਕਸ਼ਨ ਲੜ ਲਈ, ਹੁਣ ਫਿਰ ਪੈਰੋਲ ਮੰਗ। ਉਹਨਾਂ ਦਾ ਆਪਣਾ ਏਜੰਡਾ ਹੁੰਦਾ। ਕਈ ਸਿਧਾਂਤਕ ਨੇ, ਜੇ ਦਲ ਖਾਲਸਾ ਹੈ ਉਹਨਾਂ ਦਾ ਸਿਧਾਂਤਕ ਹੈ ਵੀ ਅਸੀਂ ਚੋਣਾਂ ਨਹੀਂ ਲੜਨੀਆਂ ਸਿਸਟਮ। ਪਰ ਮੈਂ ਇਹ ਕਿਹਾ ਵੀ ਜਿਵੇਂ ਹਰ ਸਪੇਸ ਤੋਂ ਤੁਸੀਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਜ਼ਰੂਰੀ ਹੈ ਕਿ ਭਾਈ ਅਸੀਂ ਗੁਲਾਮ ਹੈ, ਅਸੀਂ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ, ਉਹ ਤੁਹਾਨੂੰ ਕੋਈ ਪਲੇਟਫਾਰਮ ਮਿਲੇ। ਪਰ ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਇੱਕ ਇਲੈਕਟਿਡ, ਤੁਸੀਂ ਉਹਨਾਂ ਦੇ ਸਿਸਟਮ 'ਚ ਹੀ ਮੰਨ ਲਓ, ਅੰਮ੍ਰਿਤਪਾਲ ਸਿੰਘ ਇੰਡੀਅਨ ਸਿਸਟਮ 'ਚ ਫਿੱਟ ਹੋ ਗਿਆ ਮੰਨ ਲਓ, ਪਰ ਉਸ ਸਿਸਟਮ 'ਚ ਵੀ ਕੰਸਟੀਟਿਊਸ਼ਨ ਦੇ ਥੱਲੇ ਵੀ ਇੱਕ ਇਲੈਕਟਿਡ ਬੰਦਾ ਜਿਹਨੂੰ ਤੁਸੀਂ ਬਿਨਾਂ ਕਾਰਨ 3 ਸਾਲ ਤੋਂ ਅੰਦਰ ਰੱਖਿਆ ਹੋਇਆ ਹੈ। ਮੈਂ ਉਹਦੇ ਨਾਲ ਕੰਪੇਅਰ ਨਹੀਂ ਕਰਾਂਗਾ ਜੀ ਇੰਜੀਨੀਅਰ ਰਸ਼ੀਦ ਨੂੰ ਅਲਾਉ ਕਰ, ਤੁਹਾਨੂੰ ਇਹ ਕੰਪੈਰੀਜ਼ਨ ਵੀ ਠੀਕ ਨਹੀਂ ਹੈ, ਉਹਦਾ ਵੀ ਹੱਕ ਬਣਦਾ। ਉਹਨੂੰ ਕਸ਼ਮੀਰ ਦੇ ਲੋਕਾਂ ਨੇ ਲੱਖਾਂ ਵੋਟਾਂ ਦੇ ਨਾਲ ਜਿਤਾ ਕੇ ਭੇਜਿਆ, ਉਹ ਝੂਠੇ ਮਨੀ ਲਾਂਡਰਿੰਗ ਕੇਸਾਂ 'ਚ ਫਸਾਇਆ ਹੋਇਆ। ਪਰ ਇਹ ਕਸ਼ਮੀਰੀਆਂ ਨੂੰ, ਮੁਸਲਮਾਨਾਂ ਨੂੰ, ਸਿੱਖਾਂ ਨੂੰ, ਇਹ ਉਹਨਾਂ ਦੇ ਇਲੈਕਟਿਡ ਰਿਪਰੈਜ਼ੈਂਟੇਟਿਵਸ ਦੇ ਨਾਲ ਜੋ ਕੁਝ ਹੋ ਰਿਹਾ ਹੈ, ਇਹ ਮੈਸੇਜ ਦੇ ਰਹੇ ਨੇ ਉਹ ਕਿ ਵੀ ਤੁਸੀਂ ਜੋ ਮਰਜ਼ੀ ਕਰ ਲਓ, ਪੁੱਠੇ ਵੀ ਲਟਕਰੋ ਆਪਣਾ ਪੈਟਰੀਓਟਿਜ਼ਮ ਪ੍ਰੂਵ ਕਰਨ ਦੇ ਲਈ ਵੀ, ਫਿਰ ਵੀ ਤੁਹਾਨੂੰ ਅਸੀਂ ਦੂਸਰੇ ਦਰਜੇ ਦੇ ਸ਼ਹਿਰੀ ਨਹੀਂ, ਤੁਹਾਨੂੰ ਅਸੀਂ ਗੁਲਾਮ ਸਮਝਦੇ ਹਾਂ, ਤੁਹਾਨੂੰ ਅਸੀਂ ਜ਼ਲੀਲ ਕਰਾਂਗੇ, ਤੁਹਾਨੂੰ ਅਸੀਂ ਖਰਾਬ ਕਰਾਂਗੇ, ਤੁਹਾਨੂੰ ਪੈਰ ਦੇ ਉੱਤੇ ਰਿਅਲਾਈਜ਼ ਕਰਵਾਵਾਂਗੇ ਕਿ ਤੁਸੀਂ ਗੁਲਾਮ ਹੋ ਔਰ ਇਸ ਮੁਲਕ 'ਚ ਹਿੰਦੂਆਂ ਦਾ ਰਾਜ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਿਹੜੇ ਸੋਹਣ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਪੰਨੂ ਜੀ ਵੀ, ਬਲਵੀਰ ਸਿੰਘ ਜੀ ਵੀ, और फिर इसी तरह घुसके जी भी, और फिर इसी तरह मोहम्मद याकूब जी। ये कहते हैं डॉक्टर साहब पाकिस्तान आर्मी ने कहा है कि इमरान खान इंडिया का एजेंट है, यानी पाकिस्तान का गद्दार है। आप क्या कहते हैं, क्या इमरान खान को फांसी होनी चाहिए? देखो ਇਹ ਸਾਡੇ ਉਸ ਖਿੱਤੇ ਦਾ ਇੱਕ ਹਿੱਸਾ ਹੀ ਬਣ ਗਿਆ ਜਿਹਦੇ ਨਾਲ ਤੁਸੀਂ ਸਹਿਮਤ ਨਾ ਹੋਵੋ ਉਹਨੂੰ ਦੂਸਰੇ ਮੁਲਕ ਦਾ ਗੱਦਾਰ ਕਹੋ। ਮੈਂ ਇਸ ਤੇ ਕੁਝ ਨਹੀਂ ਕਹਿਣਾ ਚਾਹੁੰਦਾ। ਪਾਕਿਸਤਾਨ ਦੇ ਲੋਕਾਂ ਨੇ ਫੈਸਲਾ ਕਰਨਾ ਵੀ ਉਹਨਾਂ ਨੇ ਕੀ ਕਰਨਾ। ਪਰ ਮੈਂ ਸਮਝਦਾ ਵੀ ਜਿੰਨੇ ਚੈਲੰਜ ਪਾਕਿਸਤਾਨ ਦੇ ਸਾਹਮਣੇ ਨੇ ਉਹਨਾਂ ਨੂੰ ਸਿਰ ਜੋੜ ਕੇ ਬੈਠ ਕੇ ਆਪਸ ਦੇ ਵਿੱਚ ਜਿਹੜੀਆਂ ਮਤਭੇਦ ਨੇ, ਡਿਫਰੈਂਸਿਸ ਨੇ, ਉਹਨਾਂ ਨੂੰ ਰਿਜ਼ੋਲਵ ਕਰਨਾ ਚਾਹੀਦਾ। ਬਹੁਤ ਸਾਰੇ ਚੈਲੰਜਸ ਨੇ। ਇੰਡੀਆ ਜਿਸ ਲੈਵਲ ਤੱਕ ਜਾ ਕੇ ਡਿਸਟਰੋਏ ਕਰਨਾ ਚਾਹੁੰਦਾ ਹੈ ਔਰ ਅਜੇ ਇੰਟਰਨੈਸ਼ਨਲੀ ਵੀ ਜੋ ਕੁਝ ਚੱਲ ਰਿਹਾ ਹੈ, ਪਤਾ ਨਹੀਂ ਕਦੋਂ ਅਮਰੀਕਨ ਨੀਤੀ ਕਿਸ ਪਾਸੇ ਜਾਏ। ਸੋ ਆਪਸ ਦੇ ਵਿੱਚ ਜਦੋਂ ਕੋਈ ਵੀ ਸੁਸਾਇਟੀ ਅੰਦਰੋਂ ਕਮਜ਼ੋਰ ਹੁੰਦੀ ਹੈ, ਟਕਰਾਅ 'ਚ ਜਾਂਦੀ ਹੈ, ਤੇ ਫਿਰ ਦੁਸ਼ਮਣ ਨੂੰ ਵੀ ਮੌਕਾ ਮਿਲਦਾ। ਮੈਂ ਤਾਂ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਬਿਨਾਂ ਇੰਟਰਨਲ ਪੋਲਿਟਿਕਸ 'ਚ ਇਨਵੋਲਵ ਹੋਇਆ यही एडवाइस देना चाहूँगा। अफ्रीकन खालिस्तान ऑलरेडी देयर, बस इंडिया से आज़ाद करवाना है, जैसे कश्मीर और फ़लस्तीन आज़ाद करवाएं। और फिर इस तरह कहते हैं कि आस्ट्रेलिया में आप डिस्कस कर देती है जी घटना सी, और मिश्रा सिंह जी भी, और फिर इस तरह साढ़े को जसपाल सिंह खैले जी भी, बसरा जी भी, और फिर इस तरह जसवीर बराड़ जी भी, और फिर इस तरह कुलविंदर सिंह जी भी, और याकूब जी कहते हैं कि डॉक्टर साहब जब आप गुरुद्वारा जाकर सजदा करते हैं तो किसको सजदा करते हैं? देखो सजदा तो अकाल पुरख रब नूं हुंदा है, और सजदा जदों गुरु ग्रंथ साहिब दे अगे सिर झुकाया जाता है, उहदे च गुरु ग्रंथ साहिब च कोई सिर्फ तो सिर्फ रब दियां गल्लां ने, रब दी सिफत सलाह है, बाणी है। जिवें कुराने मजीद नूं मुसलमान अल्लाह का कलाम मानते हैं, इस तरह असी गुरबाणी नूं गुरु साहबान दे राही आया उस रब का फरमान मानते हैं। सो जिहड़ा सजदा है वो अकाल पुरख बाणी नूं अकाल पुरख रूप जान के उस रब दे सामने सजदा हुंदा है। इस तरह जो अरदास हुंदी है, दुआ या प्रेयर, वो भी अकाल पुरख वाचक हुंदी है, रब नूं ही
ਐਡਰੈਸਡ ਹੁੰਦੀ ਹੈ। ਧਰਮ ਸਿੰਘ ਜੀ भी और कुलदीप कौर जी भी, फिर इसी तरह जाकूब जी कहते हैं कि खालिस्तान की आवाज़ को मजबूत करने के लिए सच्चो सच TV 84 को दिल खोल कर चाहता हूँ। और फिर इसी तरह साढ़े कोल फिर कहते हैं कि मेरा दोस्त कहता है कि अगर बांग्लादेश बन सकता है तो फिर खालिस्तान क्यों नहीं बन सकता। खालिस्तान हर सूरत में बनना चाहिए। ਦੇਖੋ ਬੰਗਲਾਦੇਸ਼ ਬਣਾਉਣ ਲਈ ਤਾਂ ਇੰਡੀਆ ਨੇ ਫੌਜ ਭੇਜੀ, ਹੁਣ ਅਸੀਂ ਇਹੀ ਐਕਸਪੈਕਟ ਕਰਦੇ ਹਾਂ ਵੀ ਖਾਲਿਸਤਾਨ ਦੇ ਲਈ ਘੱਟੋ ਘੱਟ ਜਿਹੜਾ ਪਾਕਿਸਤਾਨ ਦੇ ਕੋਲ ਇੰਟਰਨੈਸ਼ਨਲ ਪਲੇਟਫਾਰਮ ਹੈ, UN ਸਿਕਿਉਰਿਟੀ ਕਾਉਂਸਲ 'ਚ ਵੀ ਉਹਨਾਂ ਦੀ ਨੁਮਾਇੰਦਗੀ ਹੈ, UN ਜਨਰਲ ਅਸੈਂਬਲੀ 'ਚ ਵੀ ਹੈ, ਉਹਨਾਂ ਨੂੰ ਐਕਟਿਵਲੀ ਕਸ਼ਮੀਰ ਦਾ ਮੁੱਦਾ ਔਰ ਖਾਲਿਸਤਾਨ ਦਾ ਮੁੱਦਾ ਬਿਨਾਂ ਇਸ ਸੰਕੋਚ ਤੋਂ ਕਿ ਜੀ ਇੰਡੀਆ ਬਲੋਚਿਸਤਾਨ ਦਾ ਇਸ਼ੂ ਚੁੱਕ ਲਏਗਾ ਜਾਂ ਸਿੰਧ ਦਾ ਚੁੱਕ ਲਏਗਾ, ਉਹਨਾਂ ਨੂੰ ਜਿਹੜਾ ਖੁੱਲ੍ਹ ਕੇ ਆਉਣਾ ਚਾਹੀਦਾ। ਜਿਵੇਂ ਇੰਡੀਆ ਨੇ ਤਾਂ ਸਿੱਧਾ ਫੌਜ ਭੇਜ ਕੇ ਪਾਕਿਸਤਾਨ ਨੂੰ ਤੋੜ ਕੇ ਬੰਗਲਾदेश ਬਣਾਇਆ। और राजमप्रीत सिंह जी भी और जसकीरत सिंह जी भी, फिर इसी तरह बलजीत फरैच जी भी और आल अबाउट ट्रूथ सिखिज्म जी भी और बिलाल अहमद जी भी ਹਲੋ ਕਹਿੰਦੇ ਨੇ ਔਰ ਕਹਿੰਦੇ ਨੇ ਇੱਥੇ ਜਿਹੜੀ ਹੈ ਠੰਡ ਬਹੁਤ ਹੈ ਲਾਹੌਰ ਦੇ ਵਿੱਚ। ਔਰ ਵੈਲਕਮ ਬੈਕ ਕਹਿੰਦੇ ਨੇ। ਇੱਥੇ ਤਾਂ ਸਨੋ ਪੈ ਕੇ ਹਟੀ ਹੈ ਵੀਕਐਂਡ ਤੇ। ਹਾਂਜੀ। ਔਰ ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਔਰ ਖਾਲਸਾ ਦੇਸ਼ ਪੰਜਾਬ ਜੀ, ਕ੍ਰੇਜ਼ੀ ਕੂਲ ਜੀ ਵੀ, ਇਹ ਕਹਿੰਦੇ ਬੜੇ ਦਿਨਾਂ ਸਾਨੂੰ ਫਤਿਹ ਬੁਲਾ ਕੇ ਕਹਿੰਦੇ ਨੇ ਕਿ ਕਾਫੀ ਦਿਨਾਂ ਬਾਅਦ ਲਾਈਵ ਸ਼ੋਅ ਦੇਖਣ ਨੂੰ ਮਿਲ ਰਿਹਾ ਹੈ। ਮੈਂ ਕਹਿੰਦੇ ਖੁਦ ਜਿਹੜਾ ਬਿਜ਼ੀ ਹੈ ਚੱਲ ਰਿਹਾ। ਸੋ ਥੈਂਕ ਯੂ TV 84 ਟੀਮ ਫॉर ਯੂਅਰ ਐਫਰਟਸ। ਬਹੁਤ ਸ਼ੁਕਰੀਆ। ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਰੈਗੂਲਰ ਰਹੀਏ, ਟਰੈਵਲ ਇਸ ਵੀਕ 'ਚ ਨਹੀਂ ਹੈ ਜੀ। ਔਰ ਫਿਰ ਇਸ ਤਰ੍ਹਾਂ ਸਤਨਾਮ ਸਿੰਘ ਜੀ ਵੀ, ਇੰਦਰਜੀਤ ਸਿੰਘ ਸੰਧੂ जी भी और फिर इस तरह बिलाल जी भी कहते हैं डॉक्टर साहब पूरी दुनिया को पता है कि 7 मई को इंडिया के साथ क्या हुआ था। बीइंग ए पाकिस्तानी स्पेशली थैंक्स मिस्टर मोदी एंड मान भगत मान, और जिसकी वजह से कहते पाकिस्तान दुनिया में खुद को मनवाया है। हाँ बिल्कुल, और फिर तरह ऑप्स जी भी और फिर इस तरह हाँ जी साढ़े कोल तारिक जावेद जी भी कहते हैं आई मैट डॉक्टर साहब सच ए नाइस पर्सन। बहुत शुक्रिया तारिक साहब, बहुत मेहरबानी। और गुरप्रकाश सिंह जी भी और राजविंदर कौर जी भी। बिलाल जी कहते हैं कि डॉक्टर साहब ऑस्ट्रेलिया में जो कुछ हुआ उस राग और मसूद इन्वॉल्व्ड है और ईरान जड़ा है वार में इंडिया से इजराइल का साथ दिया और कतर में भी इंडिया के 8 जड़े ने सिपाही पकड़े गए और कहते सब जानते हैं सभी इसके बारे में। नहीं कुछ ना कुछ राम और साथ कनेक्शन है इस सारे नाम। हाँ जी। और फिर इस तरह गुरविंदर मान जी भी और सिंपल गार्डनिंग जी भी कहते ने कि फतेह बुला के कि डॉक्टर साहब बहुत देर कर दी हजूर आते आते कोई ना देर से आए दुरुस्त आए। चलो शुक्रिया शुक्रिया। हाँ जी। और ਨੂਪਾ ਜੀ ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।